ਉੱਥੇ ਨਾਲ ਬਾਲਦਾ ਉਸੇ ਬਾਹਰ ਮਾਰਦੇ ਇਧਰਲੇ ਪਾਸੇ ਉਹ ਵੀ ਤੁਹਾਡੇ ਅੱਖਾਂ ਦੇ ਸਾਹਮਣੇ। ਹਾਂਜੀ ਉਹ ਇੱਥੇ ਵੱਢ ਛੜੇ ਮੋਢੇ ਓਏ ਹੋਏ ਦੋਵੇਂ ਵੱਢ ਛੜੇ। ਜਿਹੜੇ ਮੁੰਡੇ ਸੀ ਉਹ ਛੋਟੇ ਔਰ ਦੋਵੇਂ ਚਲੇ ਜੱਫੀ ਪਾਈ ਬੈਠੇ ਨੇ। ਤੁਹਾਡੇ ਭਾਈ? ਹਾਂਜੀ ਮੇਰਾ ਭਰਾ ਇੱਕ ਮੇਰੇ ਤਾਏ ਦਾ ਮੁੰਡਾ, ਉਹਨੇ ਇੱਕੋ ਤਲਵਾਰ ਮਾਰੀ ਇੱਥੋਂ ਦੋਨਾਂ ਨੇ ਇਕੱਠੀ ਦੋਵੇਂ ਇਸ ਤਰ੍ਹਾਂ ਗਿਰ ਗਏ। ਜਾਹੀ ਹਾਂਜੀ ਅਗਲੇ ਪਾਸੇ ਇੰਨੀ ਲਿਖਾਰੀ ਦੀ ਇੰਨੀ। ਓਏ ਹੋਏ ਇਹ ਨਿਸ਼ਾਨ ਹਲੇ ਵੀ ਤੁਹਾਨੂੰ 47 ਦੀ ਯਾਦ? ਅੱਛਾ ਇਹ ਜਿਹੜੇ ਦੋ ਹੈ ਇਹਨਾਂ ਦਾ ਮੈਂ ਬੇਹੋਸ਼ ਹੋ ਗਿਆ ਫਿਰ। ਅੱਛਾ ਇਹ ਜਿਹੜੇ ਦੋਵੇਂ ਆ ਨਾ? ਹਾਂਜੀ ਇਹਦਾ ਤਾਂ ਮੈਨੂੰ ਦੋਵਾਂ ਦਾ ਨਹੀਂ ਪਤਾ ਵੀ ਕਰ ਮਾਰਿਆ। ਕੰਨ ਦੇ ਥੱਲੇ ਵੀ ਹੈ? ਆਹੋ ਉਹਦੇ ਤਿੰਨ ਉਂਗਲਾਂ ਲੱਗ ਜਾਂਦੇ ਇੱਥੇ। ਅੱਛਾ ਇਹ ਤਿੰਨ ਉਂਗਲਾਂ ਵਿੱਚ ਮੇਰੀਆਂ ਆਪ ਲੱਗ ਜਾਂਦੀਆਂ ਨੇ। ਓਹੋ ਇੱਥੋਂ ਪਾਣੀ ਨਿਕਲਦਾ ਰਿਹਾ, ਇੱਥੋਂ ਰਸਦਾ ਰਿਹਾ ਇਹ ਥਾਂ ਇਹ ਨਾੜ 'ਚ। ਉਹ ਪਿੱਛੋਂ ਮੋਢਾ ਸਹੀ ਬਸ ਫਿਰ ਮੇਰੇ ਪਿਓ ਨੂੰ ਫੜ ਕੇ ਨਾ ਸਾਰੇ ਮੂਹਰੇ ਹਥਿਆਰ ਕਰਦੇ ਉਹਨਾਂ ਨੇ ਇਸ ਤਰ੍ਹਾਂ। ਅੱਛਾ ਵੀ ਮਾਰੇਗਾ ਇਹਨਾਂ ਦੇ ਖਾਏਗੇ। ਬਹੁਤ ਜਦ ਇਸ ਤਰ੍ਹਾਂ ਕਰਕੇ ਮੈਂ ਫੜ ਲਿਆ, ਫੜ ਕੇ ਦੇਹੜੀ ਤੇ ਰੱਖ ਕੇ ਕੁੱਤਰ ਛੜਿਆ। ਕੁੱਤਰ ਛੜਿਆ? ਹਾਂਜੀ ਛੋਟੇ ਛੋਟੇ ਟੋਟੇ ਕਰ ਛੜੇ। ਤੁਹਾਡੇ ਵਾਲਦ ਸਾਹਿਬ ਦੇ? ਹਾਂਜੀ ਤੁਹਾਡੇ ਸਾਹਮਣੇ? ਸਾਹਮਣੇ। ਮੈਂ ਐਡਾ ਕਾਲਾ ਸੀ ਇੱਕ ਕੁਕੜੀ ਦਾ, ਉਹਦੇ 'ਚ ਬੜਿਆ ਰਿਹਾ ਇਸ ਤਰ੍ਹਾਂ। ਫਿਰ ਉਹਨਾਂ ਨੇ ਕੀ ਕਰਿਆ ਨਾ ਤੇ ਮੈਨੂੰ ਆਖਣਗੇ ਪੁੱਤਰ ਇਸ ਤਰ੍ਹਾਂ ਕਰ ਦੋਵਾਂ ਨੇ ਕਿ ਸਵਾਲ ਲਿਆਇਆ ਕਰ ਤੇ ਮੈਂ ਤੈਨੂੰ ਕਿਉਂ ਖੁੱਲੇ ਦੁੱਧ ਪਿਆਈ ਹੋ ਜਾਵਾਂਗੀ। ਫਿਰ ਚੂਰੀ ਕੁੱਟ ਕੇ ਨਾ ਐਡੇ 2-3 ਰੋਟੀਆਂ ਦੀ ਚੰਗਾ ਘਿਓ ਪਾ ਕੇ ਅਰੇ ਤੂੰ ਚੂਰੀ ਕਰ ਮੈਂ ਘਿਓ ਪਾਵਾਂ। ਜਦ ਉਹ ਤੇਰੇ ਬਾਹਰ ਨਿਕਲੇਗੀ ਨਾ ਉਂਗਲੀਆਂ ਜੋ ਘਿਓ ਫਿਰ ਚੂਰੀ ਬਣੇਗੀ। ਕੌਣ ਕਹਿੰਦੀ ਸੀ? ਉਹ ਜਿਹੜੇ ਜੱਟੀ ਰੋਂਗਲੋ। ਉਸका नाम था चिंत कौर। चिंत कौर? हाँ जी वो सिख दी बीवी थी? हाँ जी बीवी। ते साधु सिंह उसका मुंडा सी। उसकी साधु सिंह की जी बोटी असी ब्याह के लिया खुद आप उथे? हाँ जी ते 1 साल 6-8 महीने हो गए ब्याह के लिया। वो भी रोटी पानी छोला दिंदी दी मैनू, भरजाई बन गई मेरी। हाँ मैं क्या हुण तो मैनू नाल नहीं रलन दिंदा। फिर एक खूह ते जाके रात नूं बह गए। एक जनानियां आईयां, उन्हें एक पौजा वड्ढिया थोड़ा जिहा अपनी सलवार का ते चुल्हे के उत्ते रख के तवी स्वाह बनाई ते पहले मैं गारा लिया खाल चो इस तरह ते उन्हें लिया के भर के ना जख्म बिच वाह उत्तों गारे की टिक्की ला के उत्तों पट्टी बांधी गर्दन से। हाँ जी जख्म के कन्न वाले को जब पट्टी बांधी ना वो जो कीड़े थे ना। अच्छा कीड़े पै गए सी? हाँ जी जख्म जो उतरे ਤੁਸੀਂ ਕੀੜਿਆਂ ਦੇ ਨਾਲ ਹੀ ਤੁਰਦੇ ਰਹੇ? ਹਾਂਜੀ ਬਾਹਰ ਜਦ ਬੰਨੀ ਨਾ ਪੱਠੀ ਉਹਨਾਂ ਨੂੰ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलाम वालेकुम, सत श्री अकाल आदाब दोस्तों। सब दा पंजाब दी टीम अज एक नवे पिंड नवे बजुर्गों के नाल मुलाकात करने वास्ते आई है। मैं दसदा जावां 3 दिन पहले असी इन्हां बजुर्गों नूं मिलन आए। उस वेले साडे कोल कैमरा मौजूद नहीं सी ते असी इन्हां दा इंटरव्यू कर नहीं सके। अज असी कैमरे दे नाल मौजूद हाँ, इन्हां बजुर्गों का इंटरव्यू करांगे। मैं दसदा जावां इस बजुर्गों के नाल बहुत ही बुरा वो वक्त सी 47 वेले जो इन्होंने अपने पिंडे उत्ते हंडाया। अज भी इन्हां दे पिंडे दे उत्ते वो तलवारां वो बरछियां दे निशान मौजूद है। उस उजाड़ियां वेलियां दी कहानी सुनांगे। इन्हां दी अखां दे सामने इन्हां दे माँ प्यो नूं किवें वड्ढिया गया। इन्हां दे 2 भरा, इन्हां दे कज़न, इन्हां दे ताया जी, इन्हां दे खानदान के काफ़ी लोग उस टाइम वढ़ दिते गए। तो उस फरिश्ते की भी गल करांगे साधु सिंह दे वालद दी जिन्हें इन्हों 3.5 साल अपने कोल रखा। इस बजुर्गों की ख्वाहिश है तो नहीं होंगे लेकिन साधु सिंह या उहदा परिवार नाल मेरी गलबात कराई जाए। यह वीडियो प्लीज़ शेयर करो तो साधु सिंह तक पहुँचाओ। अस्सलाम वालेकुम। वालेकुम। बजुर्गो की हाल चाल है तुहाडा? ठीक ठाक है जी। ठीक ठाक हो? हाँ जी। बजुर्गो की नाम है अपना? अपना नाम रोशनदीन। रोशनदीन? हाँ जी। तुहाडे वालिद मोहतरम दा नाम? सही हो गया जी। कासम अली। ठीक हो गया, कासम अली। हाँ जी। दादा जी का नाम? हाँ जी। दादा जी का?
ਦਾਦਾ ਦਾ ਨਾਮ ਆਪਣਾ ਅਲਾਦੀਆ। ਅੱਲਾ ਦੀਆ। ਹਾਂਜੀ। ਮਾਸ਼ਾਅੱਲਾ ਕਿਹੜੀ ਬਰਾਦਰੀ ਆਪਣੀ? ਆਪਣੇ ਰਾਈ ਰਾਈ ਕਿਹੜੀ ਗੋਤ ਆ? ਗੋਰ ਸਪਾਲ ਹੈ, ਪਤਾ ਨਹੀਂ ਢੇੜੀ ਢਾਲ ਹੈ ਇਹੀ ਜੀ ਹੈ ਕੋਈ। ਅੱਛਾ, ਦੋ ਇਹਨਾਂ ਵਿੱਚੋਂ ਇੱਕ ਹੈ। ਹਾਂਜੀ। ਸਹੀ ਹੋ ਗਿਆ। ਖਾਂਜ ਖਜੂਰੇ ਹੈ ਜੋ ਨਾਮ ਵਿੱਚ ਕਈ ਜਾਤਾਂ ਇਹ ਵਿੱਚ। ਅੱਛਾ ਅੱਛਾ। ਹਾਂਜੀ। ਅੱਛਾ ਬਜ਼ੁਰਗੋ ਇਹ ਦੱਸੋ ਆਪਣਾ ਪਿੱਛੇ ਪਿੰਡ ਕਿਹੜਾ ਸੀ? ਪਿੰਡ ਆਪਣਾ ਕੌਲੀ ਦਾ ਸਟੇਸ਼ਨ ਤਾਂ ਇਸ ਤਰ੍ਹਾਂ 1.5 ਮੀਲ ਤੇ, ਅੱਛਾ। ਤੇ ਨਾਲ ਕੌਲੀ ਪਿੰਡ ਸੀ ਕੌਲੀ। ਅੱਛਾ ਕੋਲੀ। ਹਾਂਜੀ, ਉੱਥੇ ਸਟੇਸ਼ਨ ਮਾ ਉਤਰ ਕੇ ਨਾ ਕੌਲੀ ਆਉਂਦੇ ਸੀ। ਹਾਂਜੀ। ਕੌਲੀ ਉਹ ਉਤਰ ਕੇ ਆਉਂਦਾ ਰਿਹਾ ਕਿ ਬਾਬਾ ਗਾਇਬ ਬਜ਼ੁਰਗਾਂ ਦਾ ਦਰਬਾਰ ਸੀ। ਅੱਛਾ ਅੱਛਾ। ਉਸ ਲੰਘ ਕੇ ਸ਼ੰਕਰਪੁਰ ਆਉਂਦੇ ਰਹੇ ਸੀ। ਸ਼ੰਕਰਪੁਰ। ਸ਼ੰਕਰਪੁਰ। ਹਾਂਜੀ। ਉਹਦੇ ਨਾਲ ਗੋਪਾਲਪੁਰ, ਅਬਦਲਪੁਰ, ਮੁਹੱਬਤਪੁਰ, ਜਨਹੇੜੀ, ਬਹੋੜਪੁਰ, ਬੜੀ ਦੌੜ ਸਿੱਖਾਂ ਦੀ, ਛੋਟੀ ਦੌੜ ਸਿੱਖਾਂ ਦੀ, ਪਠੇੜੀ ਸਿੱਖਾਂ ਦੀ, ਬਠੜੀ ਸਿੱਖਾਂ ਦੀ, ਜਿੰਨੇ ਪਿੰਡ ਕਹਾ ਉਹਨੇ ਗਿਣਦੇ ਹਾਂ ਮੈਂ। ਅੱਛਾ ਮਾਸ਼ਾਅੱਲਾ। ਉੱਥੇ ਦੇ ਪਿੰਡ ਨਾਲੇ ਦੇਖੇ ਆ ਪਿੰਡ ਮੈਂ ਸਾਰੇ ਯੋ। ਹਾਂਜੀ, ਉਹ ਵੀ ਨਹੀਂ ਐਵੇਂ ਹੀ ਟੈਂਪਰੇਰੀ ਮਾਰਾ ਬਾਜਾਂ। ਇਹ ਪਿੰਡਾਂ 'ਚ ਮੈਂ ਫਿਰਦਾ ਰਿਹਾ ਦੇਖਦਾ, ਬਸ ਪਿੱਛੇ ਰਹਿ ਗਿਆ ਸੀ ਨਾ, ਤੇ ਜਦ ਮਾਰ ਕੇ ਚਲੇ ਗਏ। ਤੁਹਾਡੇ ਕੋਲ ਸੁਣਦੇ ਆ ਸਾਰੀ ਸਟੋਰੀ। ਜਦ ਮਾਰ ਕੇ ਨਹੀਂ ਉਹ ਵੀ ਤੁਹਾਡੇ ਕੋਲ ਸੁਣਦੇ। ਹਾਂਜੀ ਹਾਂਜੀ। ਆਪਣੀਆਂ ਮੈਨੂੰ ਜਿਹੜੀਆਂ ਮੇਨ ਗੱਲਾਂ ਨੇ ਨਾ ਅਸੀਂ ਹਾਂਜੀ ਮੈਨੂੰ ਉਹ ਪੁੱਛੀਏ। ਹਾਂਜੀ। ਬਾਦੋਂ ਵੱਡੀ ਤੁਹਾਡੀ ਕਹਾਣੀ ਬਹੁਤ ਦੁਖੀ ਹੈ। ਹਾਂਜੀ। ਉਧਰ ਵੀ ਆਵਾਂਗੇ। ਪਹਿਲੇ ਲੋਕਾਂ ਨੂੰ ਪਤਾ ਲੱਗੇ ਕਿ ਬਾਬਾ ਜੀ ਰਹਿੰਦੇ ਕਿੱਥੇ ਸੀ। ਹਾਂਜੀ। ਬਾਬਾ ਜੀ ਕਰਦੇ ਕੀ ਸੀ, ਬਾਬਾ ਜੀ ਦੇ ਵਾਲਿਦ ਸਾਹਿਬ ਕੀ ਕਰਦੇ ਸੀ, ਇਹ ਅਸੀਂ ਤੁਹਾਡੇ। ਹਾਂਜੀ। ਬਾਬਾ ਜੀ ਮੈਂ ਚਾਰਦਾ ਬੱਕਰੀਆਂ ਆਪਣੀਆਂ ਬਾਹਰ ਜੰਗਲਾਂ 'ਚ ਸਮਾਣਿਆਂ 'ਚ ਖੁੱਲੀਆਂ। ਹਾਂਜੀ। ਪਿਓ ਮੇਰਾ ਕਰਦਾ ਬਾਹੀ। ਸਹੀ। ਬੇਲਣਾ ਉਹਨੇ ਆਪਣਾ ਰੱਖਿਆ ਘਲਾੜੀ, ਰੋਹ ਪੀਣ ਨੂੰ, ਖੀਰ ਖਾਣ ਨੂੰ, ਗੁੜ ਕੱਢਣੇ ਨੂੰ। ਸਹੀ ਹੋ ਗਿਆ। ਖਰਾ ਰਾਈ ਉਹਦੇ ਨਾਂ ਸੀ ਉਸ ਵਕਤ ਮੇਰੇ ਪਿਓ ਦਾ। ਖਰਾ ਰਾਈ। ਹਾਂਜੀ। ਇੰਨਾ ਰਿਕਾਰਡ ਤਾਂ ਕੰਮ ਸੀ ਇਹਨਾਂ ਦਾ। ਹਾਂਜੀ। ਸਹੀ ਹੋ। 4 ਭਰਾ ਤੇ ਫਰੀਦ, ਕਾਸਮ, ਮਜੀਦ, ਮਜੀਦ। ਇਹਨਾਂ ਦਾ ਪਿਓ ਦਾ ਦਸੌਂਦੀਆ। ਮਾਂ ਚਾਰਾਂ ਦੀ ਇੱਕ ਸੀ, ਪਿਓ ਦੋ ਸੀ। ਉਹ ਦਾਦਾ ਮਰ ਗਿਆ ਨਾ, ਦਾਦੀ ਦਾ ਨਿਕਾਹ ਕਰ ਲਿਆ ਦਾਦੇ ਛੋਟੇ ਨੇ। ਅੱਛਾ ਅੱਛਾ। ਭਰਾ ਦੇ ਨਾਲ। ਹਾਂਜੀ। ਮੈਂ ਉਹਨਾਂ ਨਾਲ ਅੱਧ ਮਾਂ ਜ਼ਮੀਨ ਮਾਂ ਚਾਚਿਆਂ ਦਾ। ਸਹੀ ਹੋ ਗਿਆ। ਸਹੀ ਹੋ ਗਿਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ। ਅੱਛਾ, ਜਿਹੜੀ ਬਦੌਣਵਾ ਪਿੰਡ ਮਾ ਰਹਿੰਦਾ ਸੀ ਨਾ, ਇੱਕ ਜੈਮਲ ਡੱਗਾ ਸਿੱਖ ਸੀ। ਜੈਮਲ ਡੱਗਾ। ਇੱਕ ਜੂਣਾ ਨਾਗ, ਇੱਕ ਕਲੀ ਰਾਮ ਜੈਲਦਾਰ। ਅੱਛਾ। ਮੈਂ ਤਾਂ ਜਿਹੜੇ ਮਰਜ਼ੀ ਪੁੱਛ ਲੈ ਬੰਦੇ ਆ ਕੇ ਦਾ। ਉਹ ਵੀ ਪੁੱਛਦੇ ਤੁਹਾਡੇ ਕੋ। ਹਾਂਜੀ। ਇਹ ਦੱਸੋ ਪਿੰਡ ਕਿੱਡਾ ਕੁ ਸੀ ਤੁਹਾਡਾ? ਪਿੰਡ ਹੈ ਇਹਦਾ ਕੋਈ 100 ਘਰ, 125 ਘਰ। 125 ਘਰ। ਹਾਂਜੀ। ਸਿੱਖਾਂ ਦੇ ਕਿੰਨੇ ਤੇ ਮੁਸਲਮਾਨਾਂ ਦੇ ਉਸ ਮਾ ਸਿਰਫ ਇੱਕ ਚੂੜਾ, ਇੱਕ ਚਮਿਆਰ, ਹੋਰ ਕੋਈ ਨਹੀਂ ਥਾ ਬਸ। ਬਾਕੀ ਮੁਸਲਮਾਨ ਸਾਰੇ ਮੁਸਲਮਾਨ ਦੇ ਉਸ ਪਿੰਡ ਮਾ। ਕਿਹੜੀ ਕਿਹੜੀ ਬਰਾਦਰੀ ਸੀ? ਇਹੀ ਰਾਈਓ ਸਾਰੇ। ਸਾਰੇ ਰਾਈ। ਹਾਂ, ਇਸ ਪਿੰਡ ਦੇ ਵਿੱਚ ਬੈਠੇ ਹੋ ਸਾਰੇ। ਇਹ ਕਿਹੜਾ ਪਿੰਡ ਜਿੱਥੇ ਹੁਣ ਤੁਸੀਂ? ਇਹ ਬੜੀ ਤੁੰਗ। ਬੜੀ ਤੁੰਗ। ਹਾਂਜੀ। ਤੁੰਗ ਕਲਾ ਨਾਂ ਇਹਦਾ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹ ਨਿੱਕਾ ਪਿੰਡ ਲੱਗਦਾ ਛੋਟਾ। ਤੂੰ ਖੁਰਦ। ਅੱਛਾ। ਇਹ ਕੋਟਲੀ ਉਹ ਸਾਹਮਣੇ। ਅੱਛਾ। ਇਹ ਇਧਰ ਕਿਲਾ, ਇਧਰ ਲੰਜ, ਸਹੀ। ਉਧਰ ਕਿਲਾ ਸਹੀ। ਰਾਏ ਸਿੰਘ, ਉਧਰ ਤਤਲੇ। ਤੇ ਹੋਰ ਜਿਹੜੇ ਪਿੰਡ ਪੁੱਛਣੇ ਉਹ ਪੁੱਛੀ ਜਾਏ। ਇਹ ਤਹਿਸੀਲ ਕਿਹੜੀ ਆ? ਇੱਥੇ ਜੀ ਹਾਂਜੀ। ਹੁਣ ਨਸ਼ਹਿਰਾ। ਤੇ ਜ਼ਿਲ੍ਹਾ? ਜ਼ਿਲ੍ਹਾ ਆਪਣਾ ਗੁਜਰਾਂਵਾਲਾ। ਗੁਜਰਾਂਵਾਲਾ। ਸਹੀ ਹੋ ਗਿਆ। ਅੱਛਾ, ਅਸੀਂ ਉਹ ਤੁਹਾਡੇ ਪੁਰਾਣੇ ਪਿੰਡ ਚੱਲਦੇ ਆ। ਹਾਂਜੀ। ਉੱਥੇ ਦੱਸੋ ਮੈਨੂੰ ਕਿ ਉੱਥੇ ਦੇ ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੇ ਵਿੱਚ? ਪਿੰਡ ਬਾਅਦ 4 ਲੰਬੜਦਾਰ ਦੇ ਸਾਡੇ ਮਾਂ ਦਾ। 4? ਹਾਂਜੀ। ਕੀ ਕੀ ਨਾਂ ਸੀ? ਇੱਕ ਦਾ ਨਾਂ ਉਥਾ ਬਲੀ। ਹਾਂਜੀ। ਇੱਕ ਦਾ ਨਾਂ ਆਪਣਾ ਤਾਂ ਆਪਣਾ ਕਿਆ ਨਾਂ ਦੀ ਸ਼ਫੀ। ਇੱਕ ਦਾ ਨਾਂ ਦਾ ਉਮਰਲੀ ਸਹੀ ਦਾ ਭਰਾ। ਇੱਕ ਦਾ ਹੋਰ ਬਾਬਾ ਖੈਰਾ। ਅੱਛਾ। ਇਹ 4 ਬੰਦੇ ਸੀ। ਸਹੀ ਹੋ ਗਿਆ। ਸਾਡਾ ਪੂਰਾ ਨਾਂ ਕੀ ਸੀ ਤੁਹਾਡੇ ਦਾ? ਹਾਂਜੀ। ਪੂਰਾ ਨਾਮ ਕੀ ਸੀ ਪਿੰਡ ਦਾ? ਪਿੰਡ ਦਾ ਆਪ ਤੈਨੂੰ ਦੱਸਿਆ ਵੀ ਸ਼ੰਕਰਪੁਰ। ਪੂਰਾ ਨਾਂ ਸੀ ਇਹ ਸੰਗਤ? ਹਾਂ, ਪੂਰਾ ਨਾਂ ਇਹ ਸੀ ਸ਼ੰਕਰਪੁਰ। ਸਹੀ ਹੋ ਗਿਆ। ਜਿਸ ਤਰ੍ਹਾਂ ਸ਼ੱਕਰ ਨਹੀਂ, ਹਾਂਜੀ ਹਾਂਜੀ। ਸ਼ੱਕਰ ਦੇ ਸ਼ੰਕਰਪੁਰ। ਇਹ ਤਹਿਸੀਲ ਕਿਹੜੀ ਸੀ? ਤਹਿਸੀਲ ਜੀ ਆਪਣੇ ਰਾਜਪੁਰਾ। ਰਾਜਪੁਰਾ। ਹਾਂਜੀ। ਤੇ ਜ਼ਿਲ੍ਹਾ ਇਹਦਾ ਰਿਆਸਤ ਪਟਿਆਲਾ ਸੀ? ਰਿਆਸਤ ਪਟਿਆਲਾ। ਬੜੀ ਰਿਆਸਤ ਬੜੀ ਲੰਬੀ ਚੌੜੀ। ਤੇ ਬਹਾਦਰਗੜ੍ਹ ਉਹਦਾ ਰਾਜੇ ਦਾ। ਹਾਂਜੀ। ਉਹ ਆਪਣਾ ਕਿਲਾ ਸੀ। ਸਹੀ। ਬਹਾਦਰਗੜ੍ਹ ਵਾਹੀ ਕਰਦਾ ਕਿ ਜੱਟ। ਅੱਛਾ। ਹਾਂਜੀ। ਰਾਜਾ ਨਾ 20 40 50 ਕਿੱਲਿਆਂ ਦੀ ਵਾਹੀ ਜੋਗਾ ਰੱਖੀਆਂ ਤੇ ਉਹਨੇ 10 12 ਨੌਕਰ ਰੱਖੇ ਸੀ। ਮੈਂ ਆਪ ਗਿਆ ਦੇਖਿਆ ਸੀ ਉਹਨੇ ਕਮਾਦ ਮਾ ਬਾਗ ਮਾ ਰਾਣੀਆਂ ਨੇ ਉਸਦੀਆਂ ਬੇਸਾਪੀਆਂ। ਅੱਛਾ। ਹਾਂਜੀ। ਸਹੀ ਹੋ ਗਿਆ। ਤੁਹਾਡੇ ਨਾਲ ਸਿੱਖਾਂ ਦੇ ਜ਼ਿਆਦਾ ਪਿੰਡ ਕਿਹੜੇ ਲੱਗਦੇ ਸੀ? ਸਾਡੇ ਪਿੰਡ ਲੱਗਦੇ ਤੇ ਸੇਰਾ। ਤੇ ਸੇਰਾ ਦਾ ਜ਼ਿਆਦਾ ਸਿੱਖਾਂ ਦਾ। ਜ਼ਿਆਦਾ ਸਿੱਖਾਂ ਦਾ? ਹਾਂਜੀ। ਜਿਹੜੀ ਸ਼ੇਰੀ ਜੀ ਉਸ ਮਾਡੋ ਆਤੇ
ਸਹੀ। ਜਿਹੜੀ ਆਕੜੀ ਸੀ ਉਸ ਮਾਂ ਵੀ ਅੱਧੇ ਤੇ, ਜਿਹੜਾ ਆਕੜ ਸੀ ਹਾਂਜੀ ਆਕੜ ਮੈਂ ਜੋੜਾ ਹਰ ਥਾਂ ਹੈ। ਜਿਹੜਾ ਆਕੜ ਦਾ ਉਸ ਸਾਰੇ ਸਿੱਖ ਤੇ, ਥੋੜੇ ਬਹੁਤੇ ਮੁਸਲਮਾਨ ਤੇ। ਸਹੀ ਹੋ ਗਿਆ। ਜਿਹੜਾ ਦਿੱਤੋਬਰ ਦਾ ਉਹ ਥੋੜਾ ਜਿਹਾ ਮੁਸਲਮਾਨਾਂ ਦਾ। ਤੇ ਵੱਡਾ ਪਿੰਡ ਮੁਸਲਮਾਨਾਂ ਦਾ ਕਿਹੜਾ ਸੀ? ਬੜੇ ਬਸ ਇਹ ਆ ਜਨਹੇੜੀ। ਅੱਛਾ ਹਾਂਜੀ। ਇਹਦੇ ਵਿੱਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ? ਇਸ ਵਾਰ ਰਾਈਓ ਤੇ ਸਾਰੇ ਰਾਈ ਸੀ। ਹਾਂ, 2-4 ਥੋੜੇ ਜਿਹੇ ਉਹ ਵੀ ਥੇ ਜੱਟ ਵੀ। ਸਹੀ ਹੋ। ਗੁਰਦੁਆਰਾ ਦਾ ਉੱਥੇ ਜੱਟਾਂ ਦਾ। ਜ਼ਮੀਨ ਕਿੱਦਾਂ ਦੀ ਸੀ ਉਸ ਇਲਾਕੇ ਦੀ? ਜ਼ਮੀਨ ਬੜੀ ਟਾਪ ਦੀ ਸੀ ਪਰ ਸੀ ਬਰਾਨ। ਅੱਛਾ ਬਰਾਨ ਸੀ। ਹਾਂਜੀ। ਖੂਹ ਦਾ ਪਾਣੀ ਲੱਗਦਾ ਹੈ। ਨਹਿਰੀ ਨਹੀਂ ਸੀ ਨਾ, ਖੂਹਾਂ ਦਾ ਪਾਣੀ ਬਸ ਖੂਹ ਚਲਾਉਣੇ ਸਾਰੀ ਦਿਹਾੜੀ ਚਿਣੀ ਚਲਾਈ ਜਾਣੇ ਤੇ ਬਸ ਭਰਦੇ ਰਹਿਣਾ। ਸਹੀ ਹੋ ਗਿਆ। ਤੁਹਾਡੀ ਕਿੰਨੀ ਜ਼ਮੀਨ ਸੀ ਉੱਥੇ? ਸਾਡੀ ਸੀ 200 ਪੁੱਜ ਗਏ, 2-2.5 ਮਰਬੇ, ਸਵਾ 2 ਤੇ 6 ਅੱਧਾ ਮਰਬਾ ਵੇਚ ਛੱਡਿਆ 1800 ਦਾ। ਅੱਛਾ ਉਸ ਵੇਲੇ? ਹਾਂਜੀ। ਉਹ ਆ ਕਿਲਾ ਨਹੀਂ ਦਵਾਰ ਸਿੰਘ ਦਾ ਸੁਣਿਆ ਹੋਵੇ? ਅੱਛਾ। ਉੱਥੇ ਪਈ ਹੈ। ਮੈਂ ਅੱਜ ਕੱਲ ਉੱਥੋਂ ਹੀ ਆਇਆ। ਉੱਥੇ ਫੌਰਜੀ ਹੋ ਗਈ ਸੀ ਨਾ। ਮੈਂ ਕਿਹਾ ਮਾਰੇ ਕਿਲੇ ਤੁਹਾਨੂੰ ਦਏ ਵੇ ਆ। ਕਹਿੰਦਾ ਦੇ ਤੇ ਅਸੀਂ ਕਿਹੜੇ ਸਾਨੂੰ ਮੁੱਲੋਂ ਦਏ ਤੇ ਸਾਨੂੰ। ਅੱਛਾ। ਤੇ ਜਿਹੜੀ 50 ਵਿਗੇ ਉਹ ਕੋਈ ਲੈ ਗਿਆ ਕਢਾ ਕੇ। ਉਹ ਕਿਵੇਂ? ਪਤਾ ਹੀ ਨਹੀਂ ਲੱਗਿਆ। ਅਸੀਂ ਫਾਰਮ ਭਰਿਆ ਨਾ ਜਦ ਮੈਂ ਪਿੱਛੇ ਸੀ ਤੇ ਉਹ ਫਾਰਮ ਭਰਿਆ ਤੇ ਪਤਾ ਨਹੀਂ ਕਿੱਥੇ ਰੁਲ ਗਿਆ ਫਾਰਮ। 2 ਫਾਰਮ ਆਏ ਤੇ ਇੱਥੇ। ਸਹੀ ਹੋ ਗਿਆ। 50 ਵਿਗੇ ਦੇ 12 ਕਿੱਲੇ 2 ਕਨਾਲ ਮੇਰੇ ਤੇ 14 ਪੌਣੇ 14 ਮੇਰੇ ਚਾਚਾ ਦੇ 15। ਸਹੀ ਹੋ ਗਿਆ। ਮੈਂ ਉਹਨਾਂ ਨਾਲ ਆਦਮਾ। ਪਿੰਡ ਦੇ ਵਿੱਚ ਜਿਹੜੀ ਤੁਹਾਡੀ ਜ਼ਮੀਨ ਸੀ ਹਾਂਜੀ ਉਹਨਾਂ ਦੇ ਨਾਲ ਸਿੱਖਾਂ ਦੇ ਪਿੰਡਾਂ ਦੀ ਵੀ ਜ਼ਮੀਨ ਲੱਗਦੀ ਹੋਣੀ? ਹਾਂਜੀ ਹਾਂਜੀ। ਮੈਂ ਤੁਹਾਨੂੰ ਦੱਸਿਆ ਨਹੀਂ ਜਿਹੜਾ ਆਕੜੀਆਂ ਨੇ ਸਿਰੇ ਇਹ ਨਾਲ ਹੱਦ ਦੀ ਤਰ੍ਹਾਂ ਉਹ ਟਾਲੀਆਂ ਜਿੱਦਾਂ ਸੁਭਾ। ਕੋਈ ਨਾਂ ਪਤਾ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਸਿੱਖ ਮਸ਼ਹੂਰ ਰਹਿੰਦੇ ਸਨ? ਮਸ਼ਹੂਰ ਬਸ ਉੱਥੇ ਹੀ ਬੜੀ ਦੌੜ ਦਾ ਪਤਾ ਬਸ। ਬੜੀ ਦੌੜ? ਹਾਂਜੀ। ਉੱਥੇ ਹੀ ਬਾਰੇ ਤੈਨੂੰ ਦੱਸਿਆ ਨਹੀਂ ਇੱਕ ਕਹਿਰ ਬਿੱਲਾ, ਹਾਂਜੀ, ਇੱਕ ਸ਼ੇਰ ਬਿੱਲਾ, ਹਾਂਜੀ, ਇੱਕ ਸੁੰਦਰ ਬਿੱਲਾ। ਸਹੀ। ਉਹਨਾਂ ਦਾ ਸਾਰਾ ਰਿਕਾਰਡ ਉਹਨਾਂ ਬਿੱਲਿਆਂ ਦਾ ਸੀ। ਅੱਛਾ। ਤੇ ਇੱਕ ਜੂਨਾ ਨਾਗ, ਇੱਕ ਜੈਮਲ ਡੱਗਾ, ਅੱਛਾ, ਇੱਕ ਕਲੀ ਰਾਮ ਜੈਲਦਾਰ। ਹਾਂਜੀ ਹਾਂਜੀ। ਅੱਛਾ ਇਹਨਾਂ ਸਿੱਖਾਂ ਨੂੰ ਤੁਸੀਂ ਜਾਣਦੇ? ਹਾਂਜੀ ਇਹਨਾਂ ਨੂੰ ਮੈਂ ਦੇਖੇ ਆ। ਮੈਂ ਆਪ ਅੱਖਾਂ ਨਾਲ ਫਿਰਦਾ ਰਿਹਾ ਉਹਨਾਂ ਦੇ। ਸਹੀ ਹੋ ਗਿਆ। ਅੱਛਾ ਇਹ ਬਜ਼ੁਰਗੋ ਜਦੋਂ 47 ਦੀ ਵੰਡ ਹੋਈ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਇਹ ਪਿੰਡ ਛੱਡ ਦੇਣਾ? ਪਤਾ ਜੋ ਲੱਗਿਆ ਜਦ ਰੌਲਾ ਪੈ ਗਿਆ ਨਾ ਆਲੇ ਦੁਆਲੇ। ਹਾਂਜੀ। ਆਨੇ ਪਾਕਿਸਤਾਨ ਬਣ ਗਿਆ 14 ਅਗਸਤ ਨੂੰ ਤੇ ਰਾਤ ਨੂੰ ਬਣ ਗਿਆ ਤੇ ਦੂਸਰੇ ਤੀਸਰੇ ਦਿਨ ਆਖਿਰ ਲੋਕਾਂ ਨੂੰ ਵੀ ਚਲੇ ਜਾਓ ਨੱਸ ਜਾਓ ਜਦੋਂ ਨੱਸਿਆ ਜਾ। ਅੱਛਾ। ਤੇ ਬੰਦਿਆਂ ਨੇ ਲੈ ਐਵੇਂ ਨੱਸ ਜਾਈਏ ਸਾਨੂੰ ਕੌਣ ਛੇੜੇਗਾ? ਜਦ ਉਹ ਚੜਨ ਕੇ ਜੱਥੇ ਪਏ ਤੁਹਾਡੇ ਪਿੰਡ? ਹਾਂਜੀ ਜੱਥਾ ਪਿਆ ਤੁਹਾਡੇ ਪਿੰਡ? ਹਾਂਜੀ। ਦੱਸੋ ਕੁਝ ਉਹਦੇ ਬਾਰੇ। ਇਹ ਜੱਥਾ ਦਿਓ ਪਿਆ ਨਾ ਇੱਧਰ ਕੌਲੀ ਦੇ ਸਟੇਸ਼ਨ ਤਾਂ ਉੱਥੋਂ ਗੋਲੀਆਂ ਚੱਲਦੀਆਂ ਆਈਆਂ ਫਿਰ। ਅੱਛਾ। ਮਾਰਦੇ ਰਹੇ ਗੋਲੀਆਂ ਖੋਲੀਆਂ ਬੜੀ ਪੱਕੀਆਂ ਗੋਲੀਆਂ ਨਾ ਸਾਡੇ ਪਿੰਡ ਆਉਂਦੀਆਂ ਰਹੀਆਂ। ਅੱਛਾ। ਤੇ ਜਿਹੜੇ ਕੌਲੀ ਵਾਲੇ ਬੰਦੇ ਸੀ ਨਾ ਉਹ ਨਿਕਲ ਆਏ ਉੱਥੋਂ ਤੇ ਊਂਟ ਤੇ ਡਾਚੀਆਂ ਉਹਨਾਂ ਦੇ ਕੋਲ। ਡਾਚੀਆਂ ਲੈ ਕੇ ਆਪਣੀਆਂ ਬਾਹਰ ਨਿਕਲੇ, ਕੋਈ ਪੈਸੇ ਲੱਦੇ ਕਿਸੇ ਨੇ ਕੁਛ। ਫਿਰ ਅਸੀਂ ਜਦ ਪਤਾ ਲੱਗਿਆ ਨਾ ਅਸੀਂ ਰਾਤ ਨੂੰ ਚਲੇ ਗਏ ਐ ਤਤਲੇ ਨਾਲ। ਅੱਛਾ। ਨਕਸ਼ਾ ਦੱਸਾਂ ਉਰੇ ਦਾ। ਹਾਂਜੀ। ਇੱਥੋਂ ਨਾ ਉਹ ਪਿੰਡ ਸੰਕਟ ਬਰਿਆ ਨਾ ਇੱਧਰ ਨੂੰ ਚਲੇ ਗਏ। ਅੱਛਾ। ਉੱਥੇ ਦਾ ਗੋਪਾਲਪੁਰ ਪਿੰਡ। ਅੱਛਾ। ਰਾਤ ਨੂੰ ਪੂਰਾ ਪਿੰਡ ਹੀ ਉੱਠ ਗਿਆ ਸੀ? ਹਾਂਜੀ ਸਾਰਾ ਪਿੰਡ ਉੱਠ ਗਿਆ। ਸਹੀ। ਤੇ ਗੋਪਾਲਪੁਰ ਚਲੇ ਗਏ। ਜਦ ਗੋਪਾਲਪੁਰ ਚੱਲੇ ਉੱਥੇ ਜਾ ਕੇ ਬਾਬੂ ਖਾ ਬਾਣੀਆਂ। ਅੱਛਾ। ਤੇ ਉਹਨੇ ਰਾਤ ਨੂੰ ਮਸ਼ੀਨ ਗੰਜ ਨਾ ਬੀੜ ਲਈ। ਅੱਛਾ। ਪਹਿਲਾਂ ਮੁਸਲਮਾਨਾਂ ਨਾਲ ਸੀ ਤੇ ਰਾਤ ਨੂੰ ਮਸ਼ੀਨ ਚੱਲ ਲਈ ਉਹਨੇ। ਖਿਲਾਫ ਹੋ ਗਿਆ ਤੁਹਾਡੇ? ਖਿਲਾਫ ਹੋ ਗਿਆ ਬੰਦਿਆਂ ਦੇ। ਅੱਛਾ। ਤੇ ਜਦ ਬੜੇ ਨਾ 8 ਸਵੇਰ 8-9 ਵਜੇ ਉਹਨੇ ਚਾਲੂ ਕਰ ਦਿੱਤੀ ਮਸ਼ੀਨ ਗਨ। ਹਾਂਜੀ। ਤੁਹਾਡੇ ਜਿਹੜਾ ਉੱਥੇ ਬੰਦੇ ਬੈਠੇ ਸੀ ਤੁਹਾਡੇ ਪਿੰਡ ਇਕੱਲਾ ਹੀ ਬੈਠਾ ਸੀ ਮੁਸਲਮਾਨਾਂ ਦਾ ਕਿ ਨਾਲ ਆਲੇ ਦੁਆਲੇ? ਨਹੀਂ ਉੱਥੇ ਉਸ ਪਿੰਡ ਮਾ ਦੇ ਜਿਹੜੇ ਚਲੇ ਗਏ ਉਹ ਪਿੰਡ ਵੀ ਥਾ ਵਿੱਚ ਹੀ। ਜਿਹੜੇ ਇਧਰੋਂ ਗਏ ਉਹ ਵੀ ਵਿੱਚ ਤੇ। ਜਦ ਉਹਨੇ ਚਾਰੀ ਕਰੀ ਨਾ ਲੋਕ ਭੱਜ ਲਾਏ। ਅੱਛਾ। ਇੱਧਰ ਨੂੰ ਲਹਿੰਦੇ ਪਾਸੇ ਨੂੰ ਤੇ ਜਦ ਭੱਜੇ ਨਾ ਕੋਈ ਤਾਂ ਮਰ ਗਏ ਉੱਥੇ ਗਿਰ ਕੇ, ਕਿਸੇ ਗੋਲੀ ਲੱਗ ਗਈ, ਕਿਸੇ ਕੁਛ ਲੱਗ ਗਿਆ। ਕਿੰਨੇ ਕੁ ਬੰਦੇ ਮਰੇ ਸੀ? ਕੋਈ 15-20 ਮਰ ਗਏ ਉੱਥੇ ਉਸ ਮੌਕੇ। ਮੈਨੂੰ ਇਹ ਦੱਸੋ ਜਦੋਂ ਤੁਸੀਂ ਕਾਫਲੇ ਦੇ ਨਾਲ ਮੈਂ ਹੁਣ ਦੱਸ ਰਿਹਾ ਤੈਨੂੰ ਤੁਹਾਡੇ ਘਰ ਦੇ ਕਿੰਨੇ ਫਰਦ ਸਨ? ਉੱਥੋਂ ਜਦ ਅਸੀਂ ਤੁਰੇ ਆ ਨਾ। ਹਾਂਜੀ। ਤੇ ਇੱਕ ਮੇਰਾ ਭਰਾ ਸੀ ਰਮਜ਼ਾਨ ਉਹ ਆਪਣਾ ਜਾਨੀ। ਹਾਂਜੀ। ਤੇ ਇੱਕ ਮੇਰਾ ਤਾਏ ਦਾ ਮੁੰਡਾ ਰਫੀਕ। ਅੱਛਾ। ਤੇ ਇੱਕ ਮੇਰਾ ਤਾਇਆ ਸੀ। ਇੱਕ ਮੇਰੇ ਤਾਈ ਜੀ ਤੇ ਇੱਕ ਤਾਏ ਦੀ ਧੀ ਦੀ ਖਤਾਇਆ। ਅੱਛਾ। 4 ਜੀ ਹੋਰ ਨੇ। ਅੱਛਾ। ਅਸੀਂ ਜਿਹੜਾ ਹੋਰ ਕੌਣ ਸੀ ਤੁਹਾਡੇ ਨਾਲ? ਹਾਂਜੀ ਜਦ ਭੱਜੇ ਨਾ ਅਸੀਂ ਆਏ ਬਾਟੇ, ਇਹ ਬਾਟ ਸਮਝ ਲੈ ਇੱਥੋਂ ਸਿੱਧੇ ਆ ਰਹੇ ਹਾਂ। ਅੱਛਾ। ਤੇ ਤਾਇਆ ਜਿਹੜਾ ਮੇਰਾ ਉਹ ਪਾਲੀ ਬਾਟ ਕੋਲ ਵੱਢ ਛੱਡਿਆ। ਵੱਢ ਛੱਡਿਆ? ਹਾਂਜੀ। ਤਾਇਆ ਮੇਰਾ, ਤਾਈ ਮੇਰੀ ਮਾਂ ਇਹ ਬਾਟ ਤੇ ਵੱਢ ਗਈ।
ਇਹ ਉੱਲੀ ਤੇ ਹਲੇ ਆਪਣੇ ਪਿੰਡ ਦੀ ਹਦੂਦ ਦੀ ਭੱਜੇ ਸੀ। ਹਾਂ, ਪਿੰਡ ਦੇ ਟੱਪ ਕੇ ਤੇ ਥੋੜੇ ਜਿਹੇ ਅੱਛਾ ਤੇ ਇਹ ਦੇਖਣਾ ਹੁਣ ਇਹ ਦੋ ਹੱਦਾਂ ਨਾ ਇਹ ਹੱਦ ਵੱਟਦੀ ਸਾਡੀ। ਹਾਂਜੀ ਪਾਲਾ ਨਿੱਕਾ ਪਿੰਡ ਹੈ, ਇਹ ਪਾਲੀ ਵੱਟ ਆਪਣੇ ਨਿੱਕੇ ਪਿੰਡ ਜੇ ਆਪਣੀ ਆ। ਜਦ ਇਹ ਦੋਵੇਂ ਜਣੇ ਵੱਢ ਛੜੇ ਨਾ, ਜਿਹੜੀ ਕੁੜੀ ਸੀ ਨਾ ਮੇਰੇ ਤਾਏ ਦੀ, ਉਹਦੇ ਇੱਥੇ ਤਲਵਾਰ ਲਿਖਾ ਦੀ, ਅੱਧਾ ਸਿਰ ਇੱਧਰ ਤੇ ਅੱਧਾ ਇੱਧਰ। ਓਏ ਹੋਏ ਤੇ ਜਦ ਸੀ ਬੱਚੀ? ਨਹੀਂ, ਪਠੋਰਾ ਹੀ ਸੀ। ਅੱਛਾ, ਛੋਟੀ ਸੀ। ਮੇਰੇ ਤੇ ਛੋਟੀ ਸੀ 3 ਸਾਲ। ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ? ਮੇਰੇ ਨਾਲ ਵਿਆਹ ਕਰਨਾ ਦਾ ਉਸਦਾ ਤਾਇਆ ਕਹਿੰਦਾ ਮੈਂ ਆਪਣੀ ਕੁੜੀ ਤੈਨੂੰ ਦਿਆਂਗਾ ਭਤੀਜੇ ਤੋਂ। ਜਦ ਉਹ ਵੱਢਦੀ ਨਾ, ਉਸ ਤੋਂ ਬਾਅਦ ਉਹਨਾਂ ਦਾ ਮੁੰਡਾ ਐਡਾ ਛੋਟਾ ਜਿਹਾ 5 ਸਾਲਾਂ ਦਾ, ਉਹ ਅਸੀਂ ਚੁੱਕ ਲਿਆਂਦਾ ਉੱਥੋਂ। ਉਹ 3 ਤਾਂ ਮਾਰ ਛੱਡੇ ਨਾ। ਅੱਛਾ, ਤੁਹਾਡਾ ਤਾਇਆ ਵੀ ਮਾਰ ਦਿੱਤਾ? ਹਾਂਜੀ। ਤਾਈ ਵੀ ਮਾਰ ਦਿੱਤੀ? ਹਾਂਜੀ, ਕੁੜੀ ਵੀ ਮਾਰਤੀ। ਓਏ ਹੋਏ। ਫਿਰ ਉਹਨਾਂ ਨੂੰ ਜਿਉਂਦਿਆਂ ਨੂੰ ਨਾ ਇਸ ਤਰ੍ਹਾਂ ਇੱਕ ਦਰਖਤ ਆ ਉਹ ਨਾਲ, ਮੇਰਾ ਪਿਓ ਨੇ ਮੋਢੇ ਤੇ ਲਾ ਕੇ ਉਹਦੇ ਨਾਲ ਢੋਲ ਲਾਇਆ ਸੁਨਕ ਦੇ ਤੇ। ਦਾ ਸੀ ਉਸ ਵੇਲੇ? ਹਾਂਜੀ। ਤੁਹਾਡੇ ਵਾਲਦ ਸਾਹਿਬ ਨੇ ਢੋਲ ਲਾਈ? ਢੋਲ ਲਾ ਕੇ ਬਸ ਛੱਡ ਆਇਆ। ਅਸੀਂ ਵੜ ਗਏ ਕਮਾਰਮਾ। ਅੱਛਾ। ਪਿੱਛੇ ਸਿੱਖ ਚੜੇ ਜੇ ਨਾ ਜਦ, ਹਾਂਜੀ, ਉਹ ਸਾਡੇ ਮਗਰ ਥੇ ਉਂਝ ਪਿੱਛੇ ਥੋੜੇ ਜੇ, ਪਰ ਉਹਨਾਂ ਨੂੰ ਨਾ ਅਸੀਂ ਲੱਭੇ ਨਹੀਂ ਹੈ। ਅੱਛਾ। ਅਸੀਂ ਕਮਾਲ ਕੀ ਤਲੀ ਮੈਂ ਬੈਠ ਗਏ ਤੇ ਮੇਰਾ ਪਿਓ, ਮੇਰੀ ਮਾਂ, ਮੇਰੀ ਭੈਣ ਤੇ ਮੈਂ, ਮੇਰਾ ਭਰਾ, ਪੰਜੋ ਅਸੀਂ ਕਮਾਦ ਦੇ ਵਿੱਚ। ਅੱਛਾ, ਕਮਾਦ ਆਪਣੇ ਪਿੰਡ ਦਾ ਹੀ ਸੀ? ਕਮਾਦ ਨਹੀਂ, ਆਪਣੇ ਨਾਲ ਦਾ ਪਿੰਡ ਤਾਂ ਛੋਟਾ ਜਿਹਾ। ਉੱਥੇ ਆ ਗਏ ਸੀ ਤੁਸੀਂ? ਹਾਂਜੀ, ਬਸ ਉਹੀ ਹੱਦ ਹੈ, ਇੱਕ 2-3 ਪੈਲੀਆਂ ਟੱਪੇ ਜੇ ਆਪਣੇ ਪਿੰਡ ਦੇ ਹੱਥ ਚੋਂ। ਅੱਛਾ। ਜਦ ਬਹਿ ਗਏ ਨਾ, ਉਹ ਮਾਰ ਕੁੱਟ ਕੇ ਨਾ ਆਲੇ ਦੁਆਲੇ ਲਾ ਕਰਕੇ ਤੇ ਮਾਰ ਮੂਰ ਕੇ ਜਿਹਨੂੰ ਮਾਰਨਾ ਦਾ ਟੁਰ ਗਏ। ਫਿਰ ਅਸੀਂ ਨਿਕਲੇ ਕਮਾਦ ਚੋਂ। ਅੱਛਾ। ਕਮਾਦ ਤੇ ਨਿਕਲ ਕੇ ਅੱਗੇ ਪਿੰਡ ਦਾ ਜਨਹੇੜੀ, ਉੱਥੇ ਟੁਰ ਗਏ। ਸਾਰੀ ਦੁਨੀਆ ਨਾ ਉੱਥੇ ਆਮ ਇਕੱਠੀ ਹੋ ਗਈ, ਨਾਲ ਦੇ ਪਿੰਡਾਂ ਦੀ ਇਕੱਠੀ ਹੋ ਕੇ ਨਾ ਇਸ ਤਰ੍ਹਾਂ ਗੁਜਰਾਂ ਵਾਲੇ ਨੂੰ ਫਿਰ ਤੁਰ ਪਈ। ਅੱਛਾ। ਦਿਨ ਮਾ ਤੇ ਦੁਨੀਆ ਦੇਖੇ ਇਸ ਤਰ੍ਹਾਂ ਸਿੱਖ ਉੱਥੇ ਖੜੇ ਡਰਦੇ ਨੇੜੇ ਨਾ ਮੈਂ। ਤੁਹਾਡੇ ਕੋਲ ਆਪਣਾ ਸਮਾਨ ਕੋਈ ਵੀ ਨਹੀਂ ਸੀ ਪਿੰਡੋਂ? ਬਸ ਕੋਈ ਸਮਾਨ ਸਮੂਨ ਸਭ ਛੱਡਿਆ, ਕਿਸੇ ਨੇ ਮਾੜਾ ਮੋਟਾ ਕੱਪੜਾ ਲੀੜਾ ਕਿਸੇ ਚੁੱਕ ਲਿਆ ਜਾਂ ਪੈਸੇ ਕੋਈ ਜੇਬ ਮਾ ਪਾ ਲਏ, ਹੋਰ ਕੋਈ ਸ਼ੈ ਨਹੀਂ ਚੱਕੀ, ਆਟਾ ਦਾਣਾ ਕੋਈ ਸ਼ੈ ਨਹੀਂ ਲਈ। ਜਦ ਇੱਥੋਂ ਤੁਰੇ ਨਾ, ਜਦ ਗਏ ਨਾ 5 ਮੀਲ, ਉੱਥੇ ਜਾ ਕੇ ਬਸ ਇਸ ਵਕਤ ਥੋੜਾ ਜਿਹਾ ਘੰਟਾ ਪਹਿਲਾਂ ਲੋਕਾਂ ਨੇ ਨੋਟ ਸਕਾਏ ਸ਼ਾਮ ਟਾਈਮ। ਹਾਂਜੀ, ਧੁੱਪ ਦੇ ਵਿੱਚ ਜਿਹੜੇ ਗਿੱਲੇ ਮੀਂਹ ਰੋਜ਼ ਪੈਂਦਾ ਸੀ। ਅੱਛਾ। ਰੋਜ਼ ਹਰ ਪਿੱਛੋਂ ਆਈ ਪਾਂਡ 3 ਬੰਦੇ, 2 ਸਿੱਖਾਂ ਦੇ, 1 ਮੁਸਲਮਾਨਾਂ ਦਾ। ਮੀਆਂ ਜੀ ਦਾ ਉਹ ਮਸ਼ੀਨ, ਉਹਨੇ ਮਸ਼ੀਨ ਲਾਈ ਵੀ ਚੱਕੀ ਵੀ ਹੋਗਾ। ਉਹ ਆਂਦਾ ਆ ਜਾਓ ਅਮਨ ਹੋ ਗਿਆ। ਕੌਣ ਕਹਿੰਦਾ? ਉਹ ਜਿਹੜੇ 2 ਸਿੱਖ, ਸਾਡਾ ਇੱਕ ਬੰਦਾ ਰਾਜੀ। ਅੱਛਾ। ਆਂਦਾ ਅਮਨ ਹੋ ਗਿਆ, ਆ ਜਾਓ ਮੁੜਿਆ। ਉਹ ਜਿਹੜੇ ਕਾਰੀਗਰ 5-7 ਉਹਦਾ ਨਿਕਲ ਗਏ, ਹੋਰ ਸਾਰੇ ਪਿਛਾਂ ਮੁੜ ਆਏ। ਅੱਛਾ। ਜਦ ਪਿਛਾਂ ਮੁੜ ਆਏ, ਉਹਨਾਂ ਨੇ 10 ਵਜੇ ਇੱਧਰੋਂ ਚੜਿਆ ਜਥਾ। ਫਿਰ 10 ਵਜੇ? ਹਾਂਜੀ, ਸਵੇਰੇ 10 ਵਜੇ। ਹਾਂਜੀ, ਜਥਾ ਚੜਿਆ। ਰੋਟੀ ਕਿਸੇ ਨੇ ਕੱਚੀ ਖਾ ਲਈ, ਕਿਸੇ ਨੇ ਪੱਕੀ ਖਾ ਲਈ। ਕਿੰਨਾ ਬੰਦਾ ਹੋਣਾ ਜਥੇ ਦੇ ਵਿੱਚ? ਜਥੇ ਦੇ ਵਿੱਚ ਹੋਣਾ ਕੋਈ ਹਜ਼ਾਰਾਂ ਹੀ ਬੰਦਾ ਨੇ। ਅੱਛਾ, ਸਾਰੇ ਸਿੱਖ? ਹਾਂ, ਉਹ ਵੀ ਜੁੜੇ ਚਮਾਰ ਬਹੁਤੇ ਦੇ ਵਿੱਚ। ਅੱਛਾ। ਹਾਂਜੀ। ਅੱਛਾ, ਇੱਧਰ ਵੀ ਬਥੇਰੇ ਤੇ। ਫਿਰ ਨਾ ਕਿ ਲੜਾਈ ਹੋਈ ਉਹ ਸੂਏ ਕੋਲ, ਉਹ ਵੀ ਤੁਹਾਨੂੰ ਪੁੱਛਦਾ? ਅੱਛਾ। ਫਿਰ ਉਹ ਜਦ ਲੜਾਈ ਹੋਈ ਨਾ, 5-4 ਸਿੱਖ ਮਾਰ ਗਏ। ਕਿੱਥੇ? ਉੱਥੇ ਉਹ ਸੂਏ ਜਿੱਥੇ ਲੜਾਈ ਹੋਈ। ਤੁਹਾਡਾ ਜਿਹੜਾ ਪਿੰਡ ਦੇ ਕੋਲ? ਹਾਂ, ਪਿੰਡ ਦੇ ਫਰਕ ਦੇ ਜਨਹੇੜੀ। ਅੱਛਾ। ਤੇ ਕੁਛ ਉਹਨਾਂ ਨੇ ਮਾਰ ਗਏ, 5-7 ਕੁਛ ਇਹਨਾਂ ਨੇ ਮਾਰ ਗਏ। ਫਿਰ ਉਹ ਵਾਪਸ ਪਿੱਛੇ ਹੀ ਖਲੋ ਗਏ। ਫਿਰ ਉਹਨਾਂ ਦੇ ਨਾਲ ਲੜ ਗਈ ਮਿਲਟਰੀ। ਅੱਛਾ। ਬਸ ਫਿਰ ਉਹਨਾਂ ਨੇ ਨਾ ਛਾਪਾ ਮਾਰਿਆ, ਜਿਸ ਤਰ੍ਹਾਂ ਉਹ ਪਿੰਡ ਆ ਨਾ, ਇੱਧਰੋਂ ਛਾਪਾ ਮਾਰਿਆ ਨਿਊ, ਤੇ ਇੱਧਰੋਂ ਘੇਰਾ ਮਾਰਿਆ, ਇੱਧਰ ਸਾਰੇ, ਇਹ ਸਾਰਾ ਪਾਸਾ ਮਾਰ ਲਿਆ ਉਹਨਾਂ ਨੇ। ਜਿਹੜੇ ਇੱਥੇ ਦੇ ਨਾ ਉਰੇ ਦਾ ਪਾਣੀ ਬਹੁਤ ਆ, ਇੰਨਾ ਪਾਣੀ ਦਾ ਟੋਭਾ ਛੱਪੜ ਸੀ। ਅੱਛਾ। ਜਿਹੜੇ ਉਰੇ ਨੂੰ ਲੱਗਦੇ ਤੇ ਉਹਦਾ ਕੋਈ ਜਿਹੜਾ ਤਿਰਨ ਜਾਣਦਾ ਤਾਂ ਜਾਂ ਕੋਈ ਕਾਰੀਗਰ ਤਾਂ ਉਹ ਲੰਘਦਾ ਸੀ। ਅੱਛਾ। ਜਿਹੜੀ ਉਤਲੀ ਸੱਜੀ ਪੈਰ ਦੇ ਉਧਰ ਨੂੰ ਕਬਰਸਤਾਨ, ਉੱਥੇ ਜਾ ਕੇ ਦਰਬਾਰ ਬਾਬਿਆਂ ਦਾ। ਅੱਛਾ। ਜਿਹੜੇ ਉੱਥੋਂ ਲੰਘੇ ਉਹ ਨੱਸ ਕੇ ਲੰਘ ਜਾਂਦੇ। ਫਿਰ ਜਦ ਉੱਥੇ ਗਏ ਨਾ ਉਹ ਦਰਬਾਰ ਕੋਲ, ਅਸੀਂ ਕੋਠੇ ਦੇ ਖਲੋਤੇ ਸੀ, ਤਲਵਾਰ ਇਸ ਤਰ੍ਹਾਂ ਲੱਸ ਕੇ, ਇਸ ਤਰ੍ਹਾਂ ਸੀਸਾ ਲੱਸਕਾ, ਇਸ ਤਰ੍ਹਾਂ ਵੱਢ ਰਹੇ ਇਸ ਤਰ੍ਹਾਂ। ਤੇ ਮੇਰਾ ਪਿਓ ਤੇ ਮੇਰੀ ਮਾਂ, ਅਸੀਂ ਇੱਕ ਕੋਠੇ ਤੇ ਖਲੋਤੇ। ਅਸੀਂ ਉਧਰ ਨੂੰ ਜਾਣ ਲੱਗੇ ਤੇ ਗਏ ਨਹੀਂ। ਫਿਰ ਮੇਰਾ ਪਿਓ ਕਹਿੰਦਾ ਮੈਂ ਛੱਡ ਕੇ ਨਹੀਂ ਬਾਲਾਂ ਨੂੰ ਜਾਣਾ, ਮਰ ਜਾਣਾ ਮਨਜ਼ੂਰ। ਅੱਛਾ। ਬਸ ਫਿਰ ਇੱਕ ਕੋਠੇ ਦੇ ਵਿੱਚ ਵੜ ਗਏ। 12 ਕੁੜੀਆਂ। 12 ਕੁੜੀਆਂ? ਹਾਂਜੀ। 6-8 ਜਨਾਨੀਆਂ ਤੇ 8-10 ਮੁੰਡੇ, 6-7 ਬੰਦੇ ਸੀ। ਤੇ ਉਹ ਬੰਦੇ ਸਾਰੇ ਭੱਜ ਗਏ ਡਰ ਕੇ। ਬਸ ਕੋਈ ਉਰੇ ਮਾਰ ਗਿਆ, ਕਿਤੇ ਉੱਧਰ। ਮੇਰਾ ਪਿਓ ਕੱਲਾ ਰਹਿ ਗਿਆ।
ਉਹਨਾਂ ਸਾਰੇ ਕੁੜੀਆਂ ਦੇ ਵਿੱਚ ਬੀਬੀਆਂ ਦੇ ਵਿੱਚ ਤੁਹਾਡੇ ਵਾਲਦ ਸਾਹਿਬ ਇਕੱਲੇ ਸੀ? ਇਕੱਲੇ ਰਹਿ ਗਏ ਤੇ ਅੰਦਰੋਂ ਮਾਰ ਲਿਆ ਕੁੰਡਾ। ਅੱਛਾ। ਅੰਦਰ ਬਾਹਰ ਕੇ ਨਾ ਸਾਰਿਆਂ ਨੂੰ ਕੁੰਡਾ ਲਾ ਛੜਿਆ। ਉਹ ਜਦ ਕੁੰਡਾ ਲਾਇਆ ਨਾ, ਇੱਕ ਬੀਬੀ ਨਾ ਚੰਗੀ ਜਣੀ ਸੀ ਸਾਡੀ, ਉਹਨੂੰ ਆਖਿਆ ਤਾਂ ਤਖਤੇ ਨੂੰ ਧੱਕਾ ਰੱਖੀ ਇਸ ਤਰ੍ਹਾਂ, ਅੱਛਾ, ਖੁੱਲ੍ਹਣ ਨਹੀਂ ਦੇਣੇ ਹੈ। ਉਹ ਕੁੜੀ ਦਾ ਵੇਲਾ ਜਦੋਂ ਹੁਣ ਉਹ ਲੱਤ ਟੁੱਟ ਜਾਏ ਇੱਕ, ਹਾਂਜੀ, ਉਹ ਚੂੜਿਆਂ ਦੀ ਲੱਤ ਟੁੱਟ ਗਈ ਤਖਤੇ ਬੂਹੇ ਦੀ। ਅੱਛਾ। ਉਹ ਬੂਹੇ ਦੀ ਲੱਤ ਟੁੱਟੀ, ਉਹਦਾ ਮਾਰਿਆ ਝੋਟਾ, ਉਹ ਖੁੱਲ ਗਿਆ। ਇਸ ਤਰ੍ਹਾਂ ਹੋ ਗਿਆ ਤੇ ਉਹਨਾਂ ਨੇ ਫਟਾਫਟ ਤੇ ਛੇਤੇ ਦੀ ਕਹਿੰਦੇ ਕਿ ਫੜ ਲਿਓ ਬਾਈ ਅੰਦਰ। ਪੌੜ ਸਾਲ ਦੀ ਪੱਕੀ, ਮੇਰਾ ਪਿਓ ਪੌੜ ਸਾਲ ਦੇ ਖਲੋਤਾ ਰਿਹਾ। ਅੱਛਾ। ਹਨਾ ਜਿਹੜਾ ਉਰੇ ਨੂੰ ਚੜ੍ਹੇਗਾ ਉਹਨੂੰ ਮੈਂ ਛੱਡਦਾ ਕੋਈ ਨਹੀਂ। ਉਹਨਾਂ ਕੋਲ ਕੋਈ ਚੀਜ਼ ਹੈ ਸੀ? ਉਹਦੇ ਬਾਅਦ ਗੰਡਾਸੀ ਦੀ ਐਡੀ ਬੜੀ। ਅੱਛਾ। ਉਹਨੇ ਕਿਹਾ ਜਿਹੜਾ ਇੱਥੋਂ ਚੜ੍ਹੇਗਾ ਨਾ, ਅੱਛਾ, ਉਹਨੂੰ ਨਹੀਂ ਅਸੀਂ ਡੇੜੇ ਹੋਣ ਦਿੰਦੇ। ਸਹੀ। ਬਾ ਫਿਰ ਮੇਰੇ ਪਿਓ ਨੇ ਨਾ ਇੱਕਦਮ ਪਹਿਲਾਂ ਮਾਰਿਆ ਪੌੜ ਸਾਲ 'ਚ, ਦੂਜਾ ਫਿਰ ਮਾਰ ਛੜਿਆ ਤੇ ਉਹ ਦੁਨੀਆ ਬੇਸਾਬੀ ਸੀ। ਬਸ ਉਹ ਜਦ ਮਗਰ ਚੜ੍ਹੇ ਕੋਠੇ ਕੇ ਪਿਛਲੇ ਪਾਸੇ, ਉਹਨੇ ਬੱਲਮ ਮਾਰੀ, ਇੱਥੇ ਲੱਗੀ ਹੈ ਥੋੜੀ ਜੀ ਤੁਹਾਡੇ ਵਾਲਦ ਸਾਹਿਬ? ਹਾਂਜੀ। ਉਹ ਅੰਦਰ ਜਾ ਵੜਿਆ ਤੇ ਅੰਦਰ ਕੁੰਡਾ ਲਾ ਲਿਆ। ਮੈਂ ਫਿਰ ਜਦੋਂ ਆਏ ਦੁਬਾਰੇ ਅੰਦਰ ਵੜੇ ਤੇ ਉਹ ਸਿੱਖ ਨੇ ਧੌਣ ਕੱਢੀ ਇਸ ਤਰ੍ਹਾਂ, ਖੜੀ ਸਿੱਖ ਲੱਗਾ ਨਹੀਂ ਚੂੜਾ ਚਮਾਟਾ, ਇਹ ਨਹੀਂ ਮੈਨੂੰ ਕਿਹੜਾ ਭਾਉ ਰਹੀ ਲਮਤਾ ਵੀ ਕਿਹੜਾ ਬੰਦਾ। ਜਦੋਂ ਧੌਣ ਮਾਰ ਕਰੀ ਨਾ, ਮੇਰੇ ਪਿਓ ਨੇ ਮਾਰੀ ਗੰਡਾਸੀ, ਧੌਣ ਉੱਥੇ ਲਾ ਲਈ ਧੜ ਬਾਹਰਲੇ ਪਾਸੇ। ਅੱਛਾ। ਹਾਂਜੀ। ਉਹਨਾਂ ਦੇ ਬਲਮ ਵੱਜੀ ਤੇ ਫਿਰ ਵੀ ਉਹਨਾਂ ਨੇ ਮਾਰ ਦਿੱਤਾ? ਹਾਂ, ਫਿਰ ਵੀ ਮਾਰ ਛੜਿਆ। ਬਾਬਰ ਇਕੱਲਾ ਹੀ ਰਹਿ ਗਿਆ, ਉਹਦਾ ਦੇਹੜੀ ਤੇ ਰੱਖ ਕੇ ਨਾ। ਜਿਹੜੀਆਂ ਔਰਤਾਂ ਸੀ ਵਿੱਚ ਔਰਤਾਂ ਸਾਰੀਆਂ ਅੰਦਰ ਮਾਰ ਦਿੱਤੀਆਂ ਉਹਨਾਂ ਨੇ? ਨਹੀਂ, ਫਿਰ ਉੱਥੇ ਅੱਧੀਆਂ ਬਾਹਰ ਬਿਠਾ ਲਈਆਂ ਨਾ। ਬਾ ਫਿਰ ਮੇਰੇ ਪਿਓ ਨੂੰ ਫੜ ਕੇ ਨਾ ਸਾਰੇ ਮੂਹਰੇ ਹਥਿਆਰ ਕਰਦੇ ਉਹਨਾਂ ਨੇ ਇਸ ਤਰ੍ਹਾਂ। ਅੱਛਾ। ਵੀ ਮਾਰੇਗਾ ਇਹਨਾਂ ਦੇ ਖਾਏਗੇ। ਉਹ ਜਦ ਇਸ ਤਰ੍ਹਾਂ ਕਰਕੇ ਮੈਂ ਫੜ ਲਿਆ, ਫੜ ਕੇ ਦੇਹੜੀ ਤੇ ਰੱਖ ਕੇ ਕੁੱਤਰ ਛੜਿਆ। ਕੁੱਤਰ ਛੜਿਆ? ਹਾਂਜੀ, ਛੋਟੇ ਛੋਟੇ ਟੋਟੇ ਕਰ ਛੜੇ। ਤੁਹਾਡੇ ਵਾਲਦ ਸਾਹਿਬ ਦੇ? ਹਾਂਜੀ, ਤੁਹਾਡੇ ਸਾਹਮਣੇ? ਸਾਹਮਣੇ। ਮੈਂ ਐਡਾ ਕਾਲਾ ਸੀ ਇੱਕ ਕੁਕੜੀ ਦਾ, ਉਹਦੇ 'ਚ ਬੜਿਆ ਦਾ ਇਸ ਤਰ੍ਹਾਂ। ਉਹ ਇੱਕ ਸਾਡੇ ਪਿੰਡ ਦੀ ਮਾਸ਼ੀਆਂ ਦੀ ਕੁੜੀ ਸੀ, ਉਹ ਕੁੜੀ ਦਾ ਵੇ ਮੈਨੂੰ ਬਾੜ ਵਿੱਚ। ਮੈਂ ਥਾਂ ਦਾ ਇੰਨਾ ਗਿਆ, ਮੈਂ ਤੈਨੂੰ ਕਿੱਥੇ ਬਾੜਾਂ। ਜਦ ਲੱਗਿਆ ਨਾ ਬੱਲ ਮਾਰਨ, ਉਹ ਕਹਿੰਦੀ ਮੈਨੂੰ ਨਾ ਮਾਰੀ। ਕਹਿ ਹੋਰ, ਕਹਿੰਦਾ ਤੈਨੂੰ ਇੱਕ ਮੁੰਡਾ ਦੱਸਾਂ। ਕਹਿ ਕਿੱਥੇ ਆ? ਕਹਿ ਸਾਲੇ ਮਾਂ। ਉਹਨੇ ਦੱਸ ਦਿੱਤਾ? ਉਹਨੇ ਦੱਸ ਦਿਆ। ਉਹਦੇ ਛੋਟੀ ਮੈਂ ਘਰ ਛੱਡਿਆ ਅੱਜ, ਤੇ ਉਹਨੇ ਫਟਾਫਟ ਇਸ ਤਰ੍ਹਾਂ ਬਰਸ਼ੀ ਮੇਰੇ ਹੱਲ ਕਰੀ ਆਲੇ ਦੇ ਵਿੱਚ ਹੀ। ਜੇ ਤਰ੍ਹਾਂ ਬਰਸ਼ੀ ਕਰ ਨਿਕਲ ਮੁਸਲਿਆ ਬਾਹਰ। ਤੇ ਜਦ ਮੈਂ ਉਹ ਤਰ੍ਹਾਂ ਮੇਰੇ ਪਾਸ 100 ਰੁਪਈਆ ਇੱਥੇ ਐਡਾ ਕੁ ਡੱਬਾ ਸੀ ਲੋਹੇ ਦਾ, ਉਹਦੇ 'ਚ ਪਾਇਆ। ਮੈਂ ਉਹ ਅੱਗੇ ਕਰ ਛੜਿਆ। ਉਹਨੇ ਕਿਹਾ ਨਿਕਲਿਆ ਬਾਹਰ। ਬਾਹਰ ਨਿਕਲਿਆ, ਵਿੱਚ ਹੋਰ ਸਾਰੇ ਜਨਾਨੀਆਂ ਬੰਦੇ ਸਾਰਿਆਂ ਦੇ ਵਿੱਚ ਬੈਠ ਗਏ। ਉਹਨਾਂ ਨਹੀਂ ਮਾਰਿਆ। ਫਿਰ ਉਹਨਾਂ ਆਪਣੇ ਪੈਸੇ ਲੈ ਕੇ ਉਹਦਾ ਨਿਕਲ। ਤੁਹਾਡੇ ਵਾਲਦ ਸਾਹਿਬ ਨੂੰ ਤੁਹਾਡੇ ਅੱਖਾਂ ਸਾਹਮਣੇ ਵੱਢ ਦਿੱਤਾ? ਹਾਂਜੀ। ਤੁਹਾਡੀ ਵਾਲਦਾ ਦਾ? ਵਾਲਦਾ ਉੱਥੇ ਨਾਲ, ਵਾਲਦਾ ਉਸੇ ਬਾਹਰ ਮਾਰਦੇ ਇੱਧਰਲੇ ਪਾਸੇ। ਉਹ ਵੀ ਤੁਹਾਡੀ ਅੱਖਾਂ ਦੇ ਸਾਹਮਣੇ? ਹਾਂਜੀ, ਉਹ ਇੱਥੇ ਵੱਢ ਛੜੇ ਮੋਢੇ। ਓਏ ਹੋਏ, ਦੋਵੇਂ ਵੱਢ ਛੜੇ। ਜਿਹੜੇ ਮੁੰਡੇ ਸੀ ਉਹ ਛੋਟੇ, ਔਰ ਦੋਵੇਂ ਚਲੇ ਜੱਫੀ ਪਾਈ ਬੈਠੇ ਨੇ। ਤੁਹਾਡੇ ਭਾਈ? ਹਾਂਜੀ, ਮੇਰਾ ਭਰਾ ਇੱਕ ਮੇਰੇ ਤਾਏ ਦਾ ਮੁੰਡਾ, ਉਹਨੇ ਇੱਕੋ ਤਲਵਾਰ ਮਾਰੀ ਇੱਥੋਂ। ਦੋਨਾਂ ਦੇ? ਦੋਨਾਂ ਨੇ ਇਕੱਠੀ, ਦੋਵੇਂ ਇਸ ਤਰ੍ਹਾਂ ਗਿਰ ਗਏ। ਫਿਰ ਇੱਕ ਹੋਰ ਇੱਜ਼ਤ ਆਇਆ, ਫਿਰ ਇੱਕ ਕੁੜੀ ਨੂੰ ਫੜਿਆ ਉਹਨੇ ਬਾਂਹ 'ਤੇ। ਉਹ ਆ ਕੇ ਸਾਨੂੰ ਲੁਕੋ, ਕੁੜੀਆਂ ਸਾਡੇ ਮਗਰ ਚੜ੍ਹੇ। ਕਹਿੰਦਾ ਲੁਕੋਵੇਂ ਕਿੱਥੇ ਅਸੀਂ? ਜਦ ਲੱਗੀਆਂ ਨਾ, ਇੱਕ ਕੁੜੀ ਨੂੰ ਫੜਿਆ ਬਾਂਹ 'ਤੇ, ਉਹ ਨਾ ਤੁਰੀ। ਉਹਨਾਂ ਨੇ ਲੈ ਕੇ ਨਾ ਬੱਲ ਮੂਤਰੀ ਵਾਲੇ ਥਾਂ ਮਾਰਿਆ ਤੇ ਇੱਥੇ ਦੁੱਧ ਬਲਮਾ। ਤੇ ਉਸकी ਮਾਂ ਐਡੀ ਕਿ ਦੂਰ ਬੈਠੀ, ਉਹ ਆਨੇ ਕੰਜਰੋ ਇਹਨੂੰ ਜਾਨੋਂ ਮਕਾ ਦਿਓ, ਮੇਰੀ ਧੀ ਨੂੰ ਜਾਨੋਂ ਮਕਾ ਦਿਓ, ਮੈਨੂੰ ਤਰਸਾਓ ਨਾ, ਮੇਰੀ ਧੀ ਨੂੰ ਵੱਢ ਛੜੋ, ਕਈ ਮਾਰ ਦਿਓ, ਜਾਨ ਕੱਢ ਦਿਓ। ਇੱਕ ਬੁੜਾ ਜਿਹਾ ਸਰਕਾਰ ਡੜੀ ਦਾੜੀ, ਉਹਨੇ ਉਹ ਮਾਰਿਆ ਕੁਹਾੜਾ ਮਾਈ ਦੇ। ਚੱਲ ਮਾਈ ਵੀ ਨਹੀਂ ਗਈ, ਉਹ ਵੀ ਲੰਬੀ ਗਈ। ਤੇ ਫਿਰ ਇੱਕ ਆਇਆ ਸ਼ਕੀਨ ਦਾ ਸਿੱਖ, ਇਹ ਮੁੰਡੇ ਮਗਰ ਪਤਲਾ ਆਇਆ। ਇਸ ਤਰ੍ਹਾਂ ਕਿ ਸਾਡੇ ਪਿੰਡ ਦੀ ਕੁੜੀ ਦੀ ਨੱਥੋ, ਉਹਨੇ ਪਹਿਲਾਂ ਇੱਥੇ ਮਾਰੀ, ਇੱਥੇ ਜਾ ਕੇ ਬੁਲਬੁਲੇ ਨਿਕਲੇ ਨਾ ਖੂਨ ਦੇ, ਮੇਰੇ ਨਾਲ ਇਸ ਤਰ੍ਹਾਂ ਗਿਰ ਗਈ। ਨਾਲ ਇਸ ਤਰ੍ਹਾਂ ਉਸੇ ਮੈਂ ਬੈਠਿਆ ਦਾ ਇਸ ਤਰ੍ਹਾਂ। ਬਾ ਮੇਰੇ ਮਾਰੀ ਨਾ ਜਦ ਇਸ ਤਰ੍ਹਾਂ ਲਿਆ ਕੇ ਉਹਨਾਂ ਕੁਹਾੜੀ ਸਫਾ ਜੰਗ। ਕਿੰਨੇ ਮਾਰੀ? ਹੁਣ ਜਿਹੜੇ ਜੱਠੇ ਵਾਲੇ ਤੋਂ ਸਿੱਖ। ਕਿੱਥੇ? ਯਾਰ ਹਾਂਜੀ, ਉੱਥੇ ਹੀ ਉਹ ਕੋਲ। ਵਿਖਾਓ ਹਾਂ ਤੁਹਾਡੇ ਕਿੱਥੇ ਮਾਰੀ ਇਹਨੇ। ਅੱਛਾ, ਇਹਦੇ ਸਾਰਾ ਮੋਢਾ ਲਾਇਆ। ਇਹ ਤੁਹਾਡੇ ਵੱਜਾ ਹੀ? ਹਾਂਜੀ, ਅਗਲੇ ਪਾਸੇ ਇੰਨੀ ਲਿਖਾਰੀ ਇੰਨੀ। ਓਏ ਹੋਏ, ਇਹ ਨਿਸ਼ਾਨ ਹਲੇ ਵੀ ਤੁਹਾਨੂੰ 47 ਦੀ ਯਾਦ? ਅੱਛਾ, ਇਹ ਜਿਹੜੇ ਦੋ ਹੈ ਇਹਨਾਂ ਦਾ ਮੈਂ ਬੇਹੋਸ਼ ਹੋ ਗਿਆ। ਫਿਰ
ਅੱਛਾ ਇਹ ਜਿਹੜੇ ਦੋਵੇਂ ਆ ਨਾ, ਹਾਂਜੀ ਇਹਦਾ ਨਾ ਮੈਨੂੰ ਦੋਵਾਂ ਦਾ ਨਹੀਂ ਪਤਾ ਵੀ ਕਰ ਮਾਰਿਆ। ਕੰਨ ਦੇ ਥੱਲੇ ਵੀ ਹੈ। ਆਹੋ ਉਹਦੇ ਤਿੰਨ ਉਂਗਲਾਂ ਲੱਗ ਜਾਂਦੇ ਇੱਥੇ। ਅੱਛਾ ਇਹ ਤਿੰਨ ਉਂਗਲਾਂ ਵਿੱਚ ਮੇਰੀਆਂ ਆਪ ਲੱਗ ਜਾਂਦੇ ਨੇ। ਓਹੋ ਹੋ ਇੱਥੋਂ ਪਾਣੀ ਨਿਕਲਦਾ ਰਿਹਾ, ਇੱਥੋਂ ਰਸਦਾ ਰਿਹਾ ਇਹ ਥਾਂ ਇਹ ਨਾੜ 'ਚ। ਨਹੀਂ ਇਹ ਜਦੋਂ ਤੁਹਾਡੇ ਉਹਨੇ ਵੱਡੇ ਮਾਰਿਆ, ਹਾਂਜੀ ਉਹ ਕੁੜੀ ਦੇ ਨਾਲ ਹੀ, ਜਦੋਂ ਕੁੜੀ ਤੇ ਮਾਰਿਆ ਉਸ ਤੋਂ ਬਾਅਦ ਤੁਹਾਡੇ ਮਾਰਿਆ ਹਾਂਜੀ, ਉਸੇ ਬਾਹਰ ਜਿਹੜੀ ਉਹ ਸਾਡੇ ਪਿੰਡ ਦੀਆਂ ਹੀ ਉਹ ਵੀ ਕੁੜੀਆਂ ਵੀ। ਅੱਛਾ ਉਹ ਕੁੜੀ ਮਰ ਗਈ? ਉਹ ਪਰ ਮਰੋ ਹਾਂ ਉਹ ਮਰ ਗਈ, ਉਹਦੇ ਧੌਣੋਂ ਲਾ ਛੜੀ ਕੋਈ ਨਾ। ਤੇ ਤੁਹਾਡੇ ਜਦੋਂ ਵੱਜੀ ਹੈ? ਹਾਂਜੀ ਉਸੇ ਬਾਹਰ ਲਾਈਆਂ ਨਾ, ਪਹਿਲਾਂ ਉਹਨੂੰ ਮਾਰਿਆ ਨਾ, ਮੇਰੇ ਨਾਲ ਹੀ ਬੈਠੇ ਸੀ ਥੰਮ ਤੇ। ਤੇ ਉਹ ਪਰ ਸ਼ਕੀਨ ਦਾ ਬੰਦਾ ਰਹਾ, ਪਤਲਾ ਜਾਗਾ, ਚੰਗਾ ਜਵਾਨ। ਅੱਛਾ ਜਿਹਨੇ ਮਾਰਿਆ ਮੈਨੂੰ ਗੋਰਾ ਦਾ ਰੰਗ ਉਸਕਾ ਜਿਹਨੇ ਮਾਰੀ। ਸਿੱਖ ਸੀ? ਹਾਂਜੀ ਇਹ ਬਲਮ ਮਾਰੀ? ਹਾਂਜੀ ਜਦੋਂ ਤੁਹਾਡੇ ਬਲਮ ਵੱਜੀ ਹਾਂਜੀ ਉਦੋਂ ਫਿਰ ਤੁਸੀਂ ਬੇਹੋਸ਼ ਹੋ ਗਏ ਸੀ? ਬੇਹੋਸ਼ ਪੈ ਗਏ, ਇਸ ਤਰ੍ਹਾਂ ਗਿਰ ਗਏ ਅੱਛਾ ਲੰਬੇ, ਸਾਰੀ ਰਾਤ ਪੈ ਰਹੇ। ਅੱਛਾ ਤੇ ਸੁਬਾਹ ਹੋਈ ਨਾ, ਹਾਂਜੀ ਇਹ ਘੜੀ ਦੀ ਜੇਬ ਘੜੀ, ਇੱਕ ਜੇਬ ਘੜੀ ਦੀ ਮੇਰੇ ਪਿਓ ਦੀ, ਉਹਨਾਂ ਮੈਨੂੰ ਦੇ ਛੜੀ। ਤੇ ਉਹਨਾਂ ਕਿਹਾ ਜੇ ਕਹਿੰਦੇ ਬਚ ਗਿਆ ਨਾ ਤੇ ਲਾ ਲਓ ਉਹਨੇ। ਘੜੀ ਸੀ? ਹਾਂਜੀ ਉਹ ਫਿਰ ਮੈਂ ਜਾਂਗ ਯਾਰ ਇੱਥੇ ਜਿਹੜਾ ਕਛਾ ਕਹਾਂ ਉਹਨੂੰ ਬੰਨ ਲਈ, ਉਹ ਖੜਕਾ ਕਰਦੀ ਚਿੜੀ ਜਿੰਨਾ। ਅੱਛਾ ਮੈਂ ਮੈਂ ਤੋੜ ਕੇ ਆਪਣੇ ਪੈਰਾਂ ਨਾਲ ਸੁੱਟ ਦੀ, ਸੁੱਟ ਦੀ। ਦੋ ਆਏ ਤਿੰਨ ਚਾਰ ਸਿੱਖ। ਅੱਛਾ ਉਹ ਜਿਹੜੇ ਮੁੰਡੇ ਕੁੜੀ ਨੇ ਦੱਸਿਆ ਦਾ ਨਾ ਮਾਸ਼ਿਆਂ ਜੀ ਨੇ, ਹਾਂਜੀ ਇੱਕ ਮੁੰਡਾ ਦਾ, ਉਹ ਆਖੇ ਮੇਰੇ ਕੋਲ ਹੋ ਜਾ, ਉਹ ਆਖੇ ਤੂੰ ਮੇਰੇ ਕੋਲ ਨੂੰ ਹੋ ਜਾ। ਉਹ ਜ਼ਿੰਦਾ ਸੀ ਹਲੇ? ਨਾ ਉਹਨਾਂ ਨੂੰ ਕੋਈ ਸੱਟ ਲੱਗੀ ਸੀ, ਉਹਨਾਂ ਨੂੰ ਨਹੀਂ ਮਾਰਿਆ ਸੀ? ਨਾ ਉਹਨਾਂ ਨੂੰ ਉਹ ਬਚ ਗਏ ਰਹੇ। ਤੇ ਉਹਨਾਂ ਦੇ ਇਧਰਲੇ ਪਾਸੇ ਮੈਂ ਤਾਂ ਉਹ ਇੱਧਰ ਸੀ, ਜਦੋਂ ਉਹ ਲਿਆ ਨਾ ਫਟਾਫਟ ਉਹਨੇ ਉਹ ਮੇਰੇ ਕੋਲ, ਮੈਂ ਅੱਖਾਂ ਜਾਂ ਮੀਚ ਕੇ ਨਾ ਅੱਲਾ ਨੇ ਮੀਚ ਲਈਆਂ, ਮੈਂ ਤੈਨੂੰ ਸਾਹ ਖਿੱਚ ਲੈ ਰਹੀ। ਤੇ ਉਹਨੇ ਮੇਰੇ ਇੱਥੇ ਬਲਮ ਜੀ। ਅੱਛਾ ਉਹਨਾਂ ਨੇ ਛੋਟਾ ਫਸਾਇਆ? ਹਾਂ ਛੋਟਾ ਫਸਾਇਆ ਲੱਤਾਂ 'ਚ, ਇਸ ਤਰ੍ਹਾਂ ਦੇ ਨਾ ਲੱਤਾਂ ਮੇਰੀਆਂ ਇਸ ਤਰ੍ਹਾਂ ਇੱਥੇ ਫਸਾਇਆ ਉਹਨੇ ਛੋਟਾ। ਹਿਲਾ ਕੇ ਕਹਿੰਦੇ ਲਹੂ ਨਹਾਣ, ਸਾਰੇ ਲਹੂ ਕੱਪੜੇ ਸਾਰੇ ਗੱਚ ਹੋਏ ਸੀ ਮੇਰੇ, ਆਪਣੇ ਲਹੂ ਨਾਲ ਮੇਰੀ ਮਾਰ ਜਦ ਮਾਰੀਏ ਉਹ ਮੈਂ ਲਬੇੜਨੇ ਜਦ ਵੀ। ਬਾ ਫਿਰ ਮੈਂ ਹੋਸ਼ ਜਦ ਫਿਰ ਆਈ ਨਾ ਛੋਟਾ ਦਿਨ, ਫਿਰ ਮੈਂ ਹੋਸ਼ ਆਈ, ਫਿਰ ਮੈਂ ਥੱਲੇ ਉਤਰਿਆ, ਫਿਰ ਮੈਂ ਇੱਕ ਜੱਗ ਲਿਆਂਦਾ ਪਾਣੀ ਦਾ। ਜਦੋਂ ਤੁਸੀਂ ਉੱਠੇ ਹਾਂਜੀ ਤੁਸੀਂ ਆਪਣੇ ਆਲੇ ਦੁਆਲੇ ਕੀ ਨਜ਼ਾਰਾ ਵੇਖਿਆ ਉਸ ਵੇਲੇ? ਉਸ ਪਾਸੇ ਦੁਨੀਆ ਪਈ ਬੜੀ ਚਾਰ ਤੇ ਫਿਰ ਮਰੇ ਪਏ ਸੀ ਲੋਕ? ਜਿਉਂਦੇ ਵੀ, ਮਰੇ ਵੇ ਵੀ, ਜਿਉਂਦੇ ਵੀ, ਬਾਜਾਂ ਮਾਰਦੇ ਸੀ, ਹਾਏ ਅੰਮਾ, ਹਾਏ ਪਾਣੀ, ਹਾਏ ਅੱਲਾ, ਇਹ ਨਾਂ ਲੈਂਦੇ ਤਿੰਨ। ਤੇ ਫਿਰ ਮੈਂ ਗਿਆ ਥੱਲੇ, ਫਿਰ ਮੈਂ ਲਿਆਂਦਾ ਇੱਕ ਐਡਾ ਜੱਗ ਪਾਣੀ ਦਾ। ਉਹ ਜਿਹੜਾ ਮੇਰਾ ਡੱਬਾ ਸੀ ਨਾ ਪੈਸਿਆਂ ਵਾਲਾ, ਉਹ ਵੇਚਦਾ ਉੱਥੇ ਕੋਠੇ ਦੇ, ਉਹਦੇ ਨਾਲ ਮੈਂ 10 ਜੀਆਂ ਨੇ ਮੂੰਹ 'ਚ ਪਾਣੀ ਪਾ ਦਿਆ, ਵੱਡੇ ਵੀ ਨੇ। ਅੱਛਾ ਵੱਡੇ ਨੇ, ਉਹਨਾਂ ਨੂੰ ਪਾਣੀ ਪਿਆ, ਬੱਚੇ ਨੇ ਪਾਣੀ ਪਿਲਾਇਆ ਉਹਨਾਂ ਨੂੰ? ਹਾਂ ਮੈਂ ਸਾਰਿਆਂ ਨੂੰ ਪਾਣੀ ਪਿਲਾ ਛੜਿਆ ਥੱਲੇ, 2 ਵਾਰੀ ਲਿਆ ਮੈਂ ਥੱਲਿਓਂ, ਨਾਲੇ ਵੱਡਿਆ ਵਾ ਵੀ ਥਾ ਪੱਕੀ ਪੌੜ ਸਾਲ ਤੇ, ਇੰਨਾ ਮੈਂ ਸਹੀ ਥਾ। ਬਾ ਫਿਰ ਸਾਰੀ ਰਾਤ ਨਾ ਫਿਰ ਪੈ ਰਹੇ, ਉਹਨਾਂ ਦੇ ਬਾਹਰ ਸਾਏ ਰਾਤ ਨੂੰ ਲੈ ਗਏ, ਸਾਡਾ ਬਾਹਰ ਕੋਈ ਪਤਾ ਹੀ ਨਹੀਂ, ਚਾਚੇ ਕਿੱਧਰ ਨਾ ਥੇ ਨਾ ਉਹਨਾਂ ਨੂੰ ਪਤਾ ਵੀ ਕਿੱਥੇ। ਤੁਹਾਡੇ ਤਾਂ ਸਾਰੇ ਮਰ ਗਏ? ਔਰ ਚਾਚੇ ਦਾ ਥੇ ਨਾ, 2 ਭੱਜ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਹੈ। ਅੱਛਾ ਤਾਇਆ ਮਰ ਗਿਆ ਸੀ ਤੇ ਵਾਲਦ ਸਾਹਿਬ ਹਾਂਜੀ ਮਰ ਗਏ? ਚਾਚੇ ਥੇ ਦੋਵੇਂ। ਉਹ ਅੱਛਾ ਉਹ ਸਾਈਡ ਤੇ ਹੋ ਗਏ, ਕਿਤੇ ਚਲੇ ਗਏ? ਪਹਿਲੇ ਭੱਜ ਗਏ, ਜਨਾਨੀ ਵੀ ਛੱਡ ਗਏ ਮੇਰੇ ਪਿਓ ਨਾਲ ਵੀ ਤੂੰ ਲਿਆਉਣੀ ਹੈ। ਅੱਛਾ ਹਾਂਜੀ ਇਹ ਸਾਰੀ ਕਹਾਣੀ ਨਾ ਮੇਰੇ ਸੀਨੇ 'ਚ ਰੱਖੀ ਵੀ। ਉਹ ਬੜਾ ਦੁੱਖ ਤੁਹਾਡੇ ਸੀਨੇ ਹਾਂਜੀ। ਦੇ ਵਿੱਚ। ਬਾ ਫਿਰ ਨਾ ਅਸੀਂ ਪੈ ਗਏ, ਉਹ ਚਲੇ ਗਏ, ਫਿਰ ਅਸੀਂ ਉੱਠ ਖੜੇ, ਉੱਠ ਕੇ ਨਾ ਇੱਧਰ ਨੂੰ ਤੁਰ ਪਏ। ਇੱਕ ਬਾਬਾ ਟੱਕਰ ਗਿਆ ਸਾਨੂੰ, ਉਹਦੇ ਕੋਲ ਹੁੱਕਾ ਸੀ, ਉਹਨੂੰ ਮੈਂ ਕਿਹਾ ਨੇਚਾ ਮੈਨੂੰ ਦੇ ਦੇ ਹੁੱਕਾ, ਉਹ ਮੁੰਡੇ ਨੂੰ ਫੜਾ ਲਿਆ। 4 ਪੈਰੀਆਂ ਜਾ ਕੇ ਗਾਲਾਂ ਲੱਗ ਗਿਆ ਕੱਢਣ, ਚਲੋ ਕਹਿੰਦਾ ਮੈਨੂੰ ਵੀ ਮਰਾਵੇਂਗੇ, ਭੈਣ ਚੋ ਨਿਕਲ ਜਾਓ, ਇੱਧਰ ਨੂੰ ਜਾਓ। ਤੁਸੀਂ ਕੌਣ ਕੌਣ ਸੀ? ਇੱਕ ਮੁੰਡਾ ਦਾ ਐਡਾ ਕੁ ਹੋਰ, ਮੇਰੇ ਤੇ ਛੋਟਾ ਥੋੜਾ ਜਿਹਾ। ਅਸੀਂ ਫਿਰ ਉਹ ਚਲਿਆ ਗਿਆ। ਤੁਹਾਡਾ ਰਿਸ਼ਤੇਦਾਰ ਕੋਈ ਹੈ ਸੀ ਤੁਹਾਡੇ ਨਾਲ? ਨਾ ਕੋਈ ਸ਼ੈ ਨਹੀਂ ਸੀ, ਤੁਸੀਂ ਇਕੱਲੇ ਰਹਿ ਗਏ? ਇਕੱਲੇ ਰਹਿ ਗਏ। ਅਸੀਂ ਫਿਰ ਚਲੇ ਗਏ ਇਸ ਪਾਸੇ ਨੂੰ, ਤੇ ਰਾਤ ਨੂੰ ਅਸੀਂ ਇੱਕ ਕਮਾਰ 'ਚ ਕੋਠੇ 'ਚ ਰਹੇ, ਫਿਰ ਕੁੱਲਾ ਦਾ ਖੂਹ 'ਤੇ ਸਾਰੀ ਰਾਤ ਉੱਥੇ ਗੱਲਾਂ ਕਰਦੇ ਰਹੇ। ਚਲੋ ਜਾਓ। ਜਿਹੜਾ ਜ਼ਖਮ ਸੀ ਹਾਂਜੀ ਇਹਦੇ ਉੱਤੇ ਕੋਈ ਚੀਜ਼ ਲਗਾਈ ਸੀ? ਕੋਈ ਸ਼ੈ ਨਹੀਂ ਲਾਈ ਹੈ, ਇਹ ਲਾਈ ਹੈ ਤੀਸਰੇ ਦਿਨ। ਫਿਰ ਅੱਛਾ ਉੱਥੇ ਫਿਰ ਕੋਠੇ में ਪੈ ਰਹੇ, तो हथा दुआया मंगते रहे। सुबह फिर उठे, जिथे बधे थे ना असी उत्थे फिर टुर गए। असी ਉੱਥੇ ਹੀ ਚਲੇ ਗਏ? फिर चले गए उत्थे ही। ਉੱਥੇ ਕੀ ਕਰਨ ਚਲੇ ਗਏ? ਉਂਝੇ ਚਲੇ ਗਏ, सानू कोई बंदा ही ना लभ्या साडा अपना। ਤੇ ਉੱਥੇ ਲਾਸ਼ਾਂ ਉਂਝ ਹੀ ਪਈਆਂ ਸੀ? लाशां पईयां, गलियां डड़े सुंडे चलन डे विच। ਓਏ ਹੋਏ, ਕੋਈ ਦਫਨਾਉਣ ਵਾਲਾ नहीं ना। बस उससे बाद फिर ना असी उत्थे दे छलियां ले गए, कोकड़ियां दाने वालियां कच्चियां,
ਉਹ ਨਹੀਂ ਇੱਕ ਉੱਥੇ ਜਿੱਥੇ ਮਰੇ ਸੀ ਲੋਕ ਸਾਰੇ। ਨਹੀਂ ਆਹੋ ਉੱਥੇ ਫਿਰ ਅੱਗ ਨਾ ਲੱਭੇ ਅੱਛਾ ਕਿਸੇ ਬਾਰੇ। ਫਿਰ ਅਸੀਂ ਚੂੜੇ ਜਮਾਤ ਦੇ ਨਾ ਉਹਨਾਂ ਦੇ ਘਰ ਗਏ, ਉਹਨਾਂ ਨੂੰ ਮੈਂ ਜਾਣਦਾ ਥੋੜਾ ਜਿਹਾ। ਕਿਹੜਾ ਪਿੰਡ ਸੀ ਉਹ? ਜਨਹੇੜੀ, ਅੱਛਾ ਜਨਹੇਰੀ। ਜਿਸੇ ਮਾਰੇ ਪਹਿਲਾਂ ਅੱਛਾ ਅੱਛਾ ਉੱਥੇ ਹੀ। ਉੱਥੇ ਹੀ ਵਜਾ ਉਹਨਾਂ ਨੇ ਅੱਗ ਨਾਲ ਦੇ ਗਾਲਾਂ ਕੱਢਣ 2-3 ਅਨੇ ਜਦੋਂ ਨੱਠ ਜਾ ਉੱਥੇ ਧਰਮਸ਼ਾਲਾ ਮਾ ਅੱਗ ਲੱਗੀ ਹੈ। ਅੱਛਾ ਅਸੀਂ ਗਏ ਧਰਮਸ਼ਾਲਾ ਕੋਲ, ਦੇਖਿਆ ਅੱਡੇ ਮੋਢੇ ਨੂੰ ਅੱਗ ਲੱਗੀ। ਸਹੀ। ਲੋਕੀ ਕੋਲੇ ਝਾੜ ਕੇ ਨਾ ਆਪਣੀਆਂ ਪਾਥੀਆਂ 'ਚ ਰੱਖ ਕੇ ਲੈ ਗਏ। ਫਿਰ ਅਸੀਂ ਇੱਕ ਖੂਹ ਤੇ ਚਲੇ ਗਏ ਬਾਹਰ। ਉਹ ਖੂਹ ਦੇ ਮੁੰਡਾ ਜਿਹੜਾ ਮੇਰੇ ਨਾਲ ਸੀ ਨਾ, ਉਹਦਾ ਭਰਾ ਉਹਦੀਆਂ ਭੈਣਾਂ ਖਨੀ ਮਾਂ, ਉਹ ਲੱਭ ਗਏ ਉਹਨਾਂ ਨੂੰ। ਉਹ ਕੁੜੀ ਆਵੇ ਨਾ, ਉਹਨੇ ਜੱਫਾ ਉਹਨਾਂ ਨੂੰ ਪਾ ਲਿਆ। ਉਹ ਮੈਨੂੰ ਭੈਣ ਤੂੰ ਸਾਡੇ ਨਾਲ ਹੀ ਆਵਾਂ ਭੈਣ ਚ 2 ਦਿਨ ਤੈਨੂੰ ਮੈਂ ਨਾਲ ਰੱਖਿਆ। ਉਹ ਬੱਚੇ ਨੂੰ? ਹਾਂ ਮੈਂ ਕਿਹਾ ਹੁਣ ਤੂੰ ਮੈਨੂੰ ਨਾਲ ਨਹੀਂ ਰਲਣ ਦਿੰਦਾ। ਫਿਰ ਇੱਕ ਖੂਹ ਤੇ ਜਾ ਕੇ ਰਾਤ ਨੂੰ ਬਹਿ ਗਏ। ਇੱਕ ਜਨਾਨੀਆਂ ਆਈਆਂ, ਉਹਨੇ ਇੱਕ ਪੌਜਾ ਵੱਢਿਆ ਥੋੜਾ ਜਿਹਾ ਆਪਣੀ ਸਲਵਾਰ ਦਾ, ਤੇ ਚੁੱਲ੍ਹੇ ਦੇ ਉੱਤੇ ਰੱਖ ਕੇ ਤਵੀ ਦੇ ਸਵਾਹ ਬਣਾਈ, ਤੇ ਪਹਿਲਾਂ ਮੈਂ ਗਾਰਾ ਲਿਆ ਖਾਲ ਚੋਂ ਇਸ ਤਰ੍ਹਾਂ, ਤੇ ਉਹਨੇ ਲਿਆ ਕੇ ਭਰ ਕੇ ਨਾ ਜ਼ਖਮ ਵਿੱਚ ਵਾਹ ਹਾਂਜੀ। ਉੱਤੋਂ ਗਾਰੇ ਦੀ ਟਿੱਕੀ ਲਾ ਕੇ ਉੱਤੋਂ ਪੱਟੀ ਬੰਨ੍ਹਦੀ ਤੁਹਾਡੀ ਗਰਦਨ 'ਚ? ਹਾਂਜੀ ਇਹ ਜ਼ਖਮ ਦੇ ਕੰਨ ਵਾਲੇ ਕੋਲ। ਓਏ ਹੋ ਹੋ। ਤੇ ਜਦ ਪੱਟੀ ਬੰਨ੍ਹਦੀ ਨਾ, ਉਹ ਜਿਹੜੇ ਕੀੜੇ ਸੀ ਨਾ, ਅੱਛਾ ਕੀੜੇ ਪੈ ਗਏ ਸੀ ਤੁਹਾਨੂੰ? ਹਾਂਜੀ ਇਹ ਜ਼ਖਮ ਦੇ ਉਤਰੇ ਚ। ਤੁਸੀਂ ਕੀੜਿਆਂ ਦੇ ਨਾਲ ਹੀ ਤੁਰਦੇ ਰਹੇ? ਹਾਂਜੀ ਬਾਹਰ ਜਦ ਬੰਨੀ ਨਾ ਪੱਟੀ, ਉਹਨਾਂ ਨੂੰ ਆਇਆ ਘਬਰਾਓ, ਅੱਧੀ ਰਾਤ ਨੂੰ ਸਾਰੇ ਨਿਕਲ ਗਏ ਕੀੜੇ? ਹਾਂਜੀ ਮੈਨੂੰ ਨੀਂਦ ਆ ਗਈ, ਓਏ ਹੋਏ ਹੋਏ। ਤੇ ਨੀਂਦ ਆਈ, ਘੰਟਾ ਕੁ ਸੋਏ, ਫੇਰ ਕਮਾਦਮਾ ਫਿਰ ਆਏ ਬੜੀ ਦੌੜਦੇ ਸਿੱਖ। ਸਾਰੀ ਕਹਾਣੀ ਸਮਝ ਜਾ। ਉਹ ਆਖਣਗੇ ਆ ਜਾਓ ਲੱਸੀ ਪੀ ਲਿਓ, ਰੋਟੀਆਂ ਖਾ ਲਿਓ, ਚਾਹ ਪੀ ਲਿਓ। ਲੈ ਦੇ ਚਾਹ ਪੱਕੀ, ਦੁਨੀਆ ਨੂੰ ਪਲਾਈ ਆ ਉਹਨਾਂ ਨੇ। ਸਿੱਖ ਚੰਗੇ ਵੀ ਸਨ? ਹਾਂਜੀ। ਜਦ ਉਹਨਾਂ ਨੇ ਪਿਲਾਉਣ ਲੱਗੇ ਚਾਹ ਚੋ, ਜਿਹੜਾ ਮੇਰੇ ਨਾਲ ਦੇ 3 ਜਨਾਨੀਆਂ 2 ਕੁੜੀਆਂ, ਉਹ ਨਹੀਂ ਪਤਾ 8 ਜੋੜਾਂ, ਤੁਸੀਂ ਦੱਸਣਾ ਨਹੀਂ। ਮੈਂ ਕਿਹਾ ਜੇ ਉਹਨਾਂ ਨੇ ਚੰਗੀ ਤਰ੍ਹਾਂ ਪੁੱਛਿਆ ਅਸੀਂ ਦੱਸਾਂਗੇ। ਜਦ ਮੈਂ ਕਿਹਾ ਬਾਜ਼ਾਰ ਨਿਕਲੀ, ਉਹ ਮੁੰਡੇ ਨੂੰ ਦੇਖੀ ਜਾ ਕੇ ਮਾਰ ਦੇਗਾ ਤਾਂ ਕਰਿਆ ਕੋਈ। ਅਸੀਂ ਬਾਹਰ ਨਿਕਲੇ, ਉਹਨੇ ਆਓ ਬਈ ਚਲੋ ਪਿੰਡ ਨੂੰ ਲੈ ਕੇ, ਬੜੀ ਦੌੜ ਪਿੰਡ। ਅੱਕਾ ਗਈ ਨਹਿਰ ਬੜੀ ਸਾਰੀ, ਉਹ ਲੋਕਾਂ ਨੇ ਲਾਸ ਬੰਨ੍ਹ ਕੇ ਲਿਖਾਈ ਆ ਮੈਂ, ਤੇ ਮੈਂ ਨਿਊ ਹੀ ਵੜ ਗਿਆ। ਮੈਂ ਤਰਨ ਜਾਣਦਾ ਸੀ, ਮੈਂ ਉਹਨਾਂ ਦੇ ਪਹਿਲਾਂ ਪਰਲੇ ਪਾਰ ਨਿਕਲ ਗਿਆ। ਉਹਨੇ ਬੜੀਆਂ ਮੱਝਾਂ ਚਾਰੇਗਾ ਲੈ ਗਏ ਪਿੰਡ ਜਾ ਕੇ ਚੌਂਕ ਦਾ, ਜਿੱਦਾਂ ਸਾਡੇ ਉਰੇ ਚੌਂਕ ਹੈ, ਉੱਥੇ ਲੈ ਵੀ ਕੁੜੀਆਂ ਰੱਖ ਲਿਓ, ਜਨਾਨੀਆਂ ਰੱਖ ਲਿਓ, ਮੁੰਡੇ ਰੱਖ ਲਿਓ। ਤੇ ਖੱਤਰੀ ਨੂੰ ਦੇ ਛੜਿਆ, ਜਿਹੜੇ ਬਾਹਮਣ ਆ ਗਏ, ਉਹ ਇੰਦਰਾ ਗਾਂਧੀ ਜਿਹੜੀਆਂ ਬੋਦੀਆਂ ਹੋਵਾਂ, ਹਾਂਜੀ, ਉਹ ਆਖਣਗੇ ਰਾਮ 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 ਰਾਮ, ਬੋਦੀ ਦੇ ਹੱਥ ਫੇਰੀ ਜਾ। ਕਿੰਨੇ ਦੇ ਛੜੀਆਂ? ਉਹਨਾਂ ਨੂੰ ਦੇ ਦਿਆ ਨਾ, ਹੁਣ ਜਿਹੜੇ ਨਾਲ ਲੈ ਗਏ ਸਾਨੂੰ ਸਿੱਖ ਫੜ ਕੇ। ਤੁਹਾਨੂੰ ਉਹਨਾਂ ਨੂੰ ਦੇ ਦਿੱਤਾ? ਹਾਂ ਉਹਨਾਂ ਨੇ ਚੰਗੇ ਚੰਗੇ ਰੱਖ ਲਏ ਨਾ ਮਰੋਏ ਮੁੰਡੇ। ਅੱਛਾ। ਉਹ ਵੱਢਿਆ, ਮੈਂ ਉਹਨਾਂ ਨੂੰ ਦੇ ਛੜਿਆ। ਸਹੀ। ਉਹ ਕੁੜੀ ਦਾ ਖੱਤਰੀ ਰੱਖੇ ਕੋਈ ਨਾ, ਰਾਮ ਰਾਮ ਕਰੀ ਆਵੇ। ਲਵੇ ਰਹਿ ਕੇ ਸਿੱਖ ਸਰਬਰੀਆ ਉਸ ਕੇ ਰਾਮ ਕਿਸ਼ਨ, ਉਹਨੇ ਕਿਹਾ ਮੈਂ ਛਾਲੀ ਫਾਲੀ ਲੋਹਾ ਚੰਡ ਰਹੇ ਤੇ ਆਪਣਾ ਫਲਾਂ ਦਾ ਚੰਡ ਕੇ ਹਵਾ ਮਤਲਬ ਪੂੰਜੀ ਨਾ ਗਰਮੀ। ਕਹਿੰਦਾ ਕਿਹੜਾ ਕੀ ਗੱਲ ਹੈ? ਕਹਿੰਦਾ ਜਿਨ੍ਹਾਂ ਨੇ ਮੰਗਾਏ ਤੇ ਇਹ ਰੱਖਦੇ ਕੋਈ ਨਹੀਂ। ਮੈਨੂੰ ਆਂਦਾ ਕਾਕਾ ਰਹਿ ਜਾਏਗਾ? ਮੈਂ ਕਿਹਾ ਰਹਿ ਜਾਗਾ। ਬਾਬੇ ਦੇ ਕਾਡਾ ਕੋ ਮੁੰਡਾ ਸੀ, ਉਹਨੇ ਸਾਧੂ ਸਿੰਘ ਆਂਦਾ ਹਾਂ ਬਾਪੂ, ਆਂਦਾ ਇਸ ਮੁੰਡੇ ਨੂੰ ਲੈ ਚੱਲ ਘਰ। ਕਿਹੜੇ ਪਿੰਡ ਦੀ ਗੱਲ ਹੈ? ਬੜੀ ਦੌੜ ਦੀ। ਅੱਛਾ ਉਹ ਬੜੀ ਦੌੜ ਦਾ ਸਿੱਖ ਸੀ? ਹਾਂਜੀ। ਜਿਹਨੇ ਤੁਹਾਨੂੰ ਰੱਖਿਆ? ਹਾਂਜੀ। ਬਾਬੇ ਦੇ ਘਰ ਨੂੰ ਕਹਿੰਦਾ ਲੈ ਜਾ ਕੇ ਰੋਟੀਆਂ ਦਈਆਂ 2 ਤੇ ਮਾਹਾਂ ਦੀ ਦਾਲ ਰੱਖ ਕੇ, ਤੇ ਰੋਟੀ ਲੰਘੇ ਕੋਈ ਨਾ, ਜਾਬਾ ਮਾਰ ਗਿਆ, ਗਾਲ ਬੰਦ ਹੋ ਗਿਆ। ਤੇ ਲਾਲ ਜਿਹਾ ਕੁੱਤਾ ਬੈਠਿਆ, ਰੋਟੀਆਂ ਉਹਨੂੰ ਸੁੱਟੀਆਂ, ਤੇ ਫਿਰ ਉਹਨਾਂ ਨੇ ਲਿਆਂਦੀ ਤੇਲਣ ਮਲਕਣ। ਸਾਡੇ ਤੇਲੀ ਤੇਲ ਵੇਚਿਆ ਕਰੇ ਨੇ ਕੋਲੂਆਂ ਦਾ। ਅੱਛਾ। ਉਹ ਮੁਸਲਮਾਨ ਤੇ ਉਹਨੂੰ ਲਿਆਂਦਾ। ਫਿਰ ਉਹਨੇ ਕਿਹਾ ਲਿਆ ਲੱਸੀ ਲੈ ਲੈ, ਖੱਟੀ ਰੱਖੀ ਅੱਡੇ ਝਖਰਿਆਂ 'ਚ। ਉਹਨੇ ਲੈ ਕੇ ਤੱਤੀ ਕਰੀ, ਅੱਡੀਆਂ ਫੁਟਕੜੀਆਂ ਬਣ ਗਈਆਂ, ਅੱਡੇ ਸਾਰੀ ਮੋਟੀ ਰੂਹ ਕੱਢੀ, ਤੇ ਇਹਨਾਂ ਦਾ ਜ਼ਖਮਾਂ ਦੇ ਖੋਰੂ ਡੈਡੇ ਲਹੂ ਦੇ ਸਾਰੇ ਲਾ ਰਹੇ, ਆਂਡੇ ਵਾਂਗੂ ਚਮਕਣ ਲੱਗ ਗਿਆ ਥਾਂ। ਅੱਛਾ। ਉਹ ਤੋਂ ਪੰਜੇ ਲਿਆ ਕੇ ਲਾਲ ਸੁਹਾ ਘਿਓ ਉੱਤੇ ਫੰਬੇ ਲਾਏ ਤਰ੍ਹਾਂ 6-7 ਦਿਨ ਉਹਨੇ ਧੋਇਆ। ਅੱਛਾ। 7 ਦਿਨਾਂ ਤੇ ਥੋੜਾ ਜਿਹਾ ਜ਼ਖਮ ਨਾ ਨਰਮ ਹੋ ਗਿਆ। ਅੱਛਾ। ਤੇ ਮੈਂ ਅੱਧੀ ਰੋਟੀ ਲੱਗ ਗਿਆ ਖਾਣ, ਫਿਰ ਅੱਧਾ ਗਲਾਸ ਦੁੱਧ। ਸਹੀ। 8ਵੇਂ ਦਿਨ ਫਿਰ ਮੈਂ 1 ਗਲਾਸ ਲੱਗ ਗਿਆ ਦੁੱਧ ਦਾ ਪੀਣ। ਉਹਨੇ ਕਿਹਾ ਥੋੜਾ ਜਿਹਾ ਘਿਓ ਪਾ ਲਿਆ ਕਰ ਤੇ ਪੁੱਤ ਮੈਂ ਠੀਕ ਹੋ ਜਾਏਗਾ। 1 ਮਹੀਨੇ 'ਚ ਜ਼ਖਮ ਸਾਰੇ ਠੀਕ ਹੋ ਗਏ। ਤੇ ਫਿਰ ਕੰਮ ਕਰਿਆ ਉਹਨਾਂ ਦਾ ਬੇਸਾਬਾ। ਤੁਸੀਂ? ਹਾਂਜੀ। ਕੀ ਕੰਮ ਕਰਦੇ ਸੀ? ਪਹਿਲਾਂ ਮੱਝਾਂ ਚਾਰੀਆਂ ਸਾਲ। ਉਸੇ ਪਿੰਡ 'ਚ ਰਹੇ ਤੁਸੀਂ? ਨਹੀਂ ਹਾਂ, ਬੜੀ ਦੌੜ ਮਾਈ। ਅੱਛਾ। ਸਾਰੇ ਸਿੱਖਾਂ ਦੇ ਮੁੰਡੇ ਵਾਕਬ ਹੋ ਗਏ। ਕੀ ਨਾਂ ਸੀ ਉਹਨਾਂ ਮੁੰਡਿਆਂ ਦੇ? ਬੜੀ ਮੁੰਡਿਆਂ ਦੇ ਨਾਂ ਉਸਕੇ ਨਾਂ ਦਾ ਸਾਧੂ ਸਿੰਘ ਦਾ ਜਿਹੜਾ ਸੀ, ਜਿਸ ਪਰ ਮੈਂ ਰਹਿੰਦਾ। ਹਾਂਜੀ। ਤੇ ਦੂਜੇ ਨਾਂ ਇੱਕ ਰਾਮ ਕਿਸ਼ਨ ਤਾਂ, ਇੱਕ ਦੇ ਨਾਂ ਸਾਧੂ ਸਿੰਘ ਦਾ, ਇੱਕ ਦਾ ਬੰਤਾ ਸਿੰਘ ਤਾਂ, ਇੱਕ ਦਾ ਨਾਂ ਸਪੂਰਨ ਸਿੰਘ ਤਾਂ,
ਅੱਛਾ ਇਸ ਤਰ੍ਹਾਂ ਦੇ ਨਾਂ ਸੀ ਉਹਨਾਂ ਦੇ। ਅੱਛਾ ਮੁੰਡੇ ਲੜ ਪਏ ਬਾਹਰ, ਉਹਨਾਂ ਨੇ ਮੇਰਾ ਬੋਦੀ ਫੜ ਲਈ, ਮੈਂ ਉਹਨਾਂ ਦਾ ਕੇਸ ਫੜ ਲਿਆ। ਤੁਸੀਂ ਬੋਦੀ ਰੱਖੀ ਸੀ? ਬੋਦੀ ਰਖਾਈ ਦੀ ਉਹਨਾਂ ਨੇ, ਨਿਸ਼ਾਨੀ ਵੀ ਕੋਈ ਮਾਰੇ ਮੂਰੇ ਨਾ। ਅੱਛਾ ਤੁਸੀਂ ਸਿੱਖ ਬਣ ਕੇ ਰਹੇ ਸੀ ਹਾਂਜੀ ਹਾਂਜੀ, ਉੱਥੇ ਉਸ ਪਿੰਡ ਦੇ ਵਿੱਚ? ਕੜਾ ਪਾਇਆ ਮੈਨੂੰ ਇੱਥੇ ਲੋਹੇ ਦਾ, ਜਿਹੜਾ ਹੋਵਾ ਇਹਨਾਂ ਦੇ। ਕੜਾ ਵੀ ਉਹਨੇ ਹੀ ਪਾਇਆ ਸੀ? ਹਾਂਜੀ, ਜਿਹੜਾ ਹਾਂਜੀ। ਸਾਧੂ ਸਿੰਘ ਦੇ ਅੱਬੇ ਨੇ? ਹਾਂਜੀ ਹਾਂਜੀ, ਇੱਕ ਕੱਛਾ ਪਾਇਆ ਕਾਲੇ ਰੰਗ ਦਾ, ਅੱਛਾ ਉੱਤੇ ਧੋਤੀ ਬੰਨ੍ਹਦੀ, ਸਹੀ। ਤੇ ਇੱਕ ਫਿਰ ਕਾਲੀ ਪੱਗ ਬੰਨੀ ਉੱਤੇ। ਹੂੰ ਉਹ 20 ਦਿਨ ਬੰਨੀ ਐ, ਤੇ ਮੈਨੂੰ ਆਖਣਗੇ ਪੁੱਤਰ ਇਸ ਤਰ੍ਹਾਂ ਕਰ, 2 ਅੰਨੇ ਕੀ ਨਸਵਾਰ ਲਿਆਇਆ ਕਰ, ਹਾਂ ਤੇ ਮੈਂ ਤੈਨੂੰ ਕਿਉਂ ਖੁੱਲੇ ਦੁੱਧ ਪਿਆਈ ਹੋ ਜਾਵਾਂਗੀ। ਫਿਰ ਚੂਰੀ ਕੁੱਟ ਕੇ ਨਾ ਐਡੇ 2-3 ਰੋਟੀਆਂ ਦੀ ਅੱਛਾ ਚੰਗਾ ਘਿਓ ਪਾ ਕੇ, ਅਰੇ ਤੂੰ ਚੂਰੀ ਕਰ, ਮੈਂ ਘਿਓ ਪਾਵਾਂ। ਜਦ ਉਹ ਤੇਰੇ ਬਾਹਰ ਨਿਕਲੇਗੀ ਨਾ ਉਂਗਲੀਆਂ ਜੋ ਘਿਓ, ਫਿਰ ਚੂਰੀ ਬਣੇਗੀ। ਕੌਣ ਕਹਿੰਦੀ ਸੀ? ਉਹ ਜਿਹੜੇ ਜੱਟੀ ਰੋਂਗਲੋ, ਅੱਛਾ ਉਸਕੇ ਨਾਂ था चिंत कौर। ਚਿੰਤ ਕੌਰ? ਹਾਂਜੀ ਉਹ ਸਿੱਖ ਦੀ ਬੀਵੀ ਸੀ? ਹਾਂਜੀ ਬੀਬੀ। ਤੇ ਸਾਧੂ ਸਿੰਘ ਉਸका ਮੁੰਡਾ ਸੀ। ਉਸकी ਸਾਧੂ ਸਿੰਘ ਦੀ ਜਿਹੜੀ ਬੋਟੀ ਅਸੀਂ ਵਿਆਹ ਕੇ ਲਿਆਂਦੀ ਹੈ ਖੁਦ ਆਪ ਉੱਥੇ? ਹਾਂਜੀ। ਤੇ 1 ਸਾਲ 6-8 ਮਹੀਨੇ ਹੋ ਗਏ ਤੇ ਵਿਆਹ ਕੇ ਲਿਆਂਦਿਆਂ ਨੂੰ। ਉਹ ਵੀ ਰੋਟੀ ਪਾਣੀ ਖੁੱਲਾ ਦਿੰਦੀ ਨਹੀਂ ਮੈਨੂੰ, ਭਰਜਾਈ ਬਣ ਗਈ ਮੇਰੀ। ਅੱਛਾ ਜਦੋਂ ਤੁਸੀਂ ਬਾਹਰ ਗਏ ਬੱਚਿਆਂ ਦੇ ਨਾਲ ਖੇਲਣ, ਹਾਂਜੀ ਬੋਦੀ ਤੁਸੀਂ ਰੱਖੀ ਸੀ, ਹਾਂਜੀ। ਉਹ ਫਿਰ ਤੁਹਾਨੂੰ ਕਿਉਂ ਲੜੇ ਹੋ ਤੁਹਾਡੇ ਨਾਲ? ਉਹ ਅੰਬ ਤੇ ਸਾਡੇ ਉੱਥੇ, ਅੱਛਾ ਔਰ ਬੜੇ ਬੜੇ ਅੰਬ, ਉਸ ਅੰਬ ਦੇ ਐਡੇ ਉਹ ਟਿਪਕ ਦੇ ਥੱਲੇ ਗਿਰਦੇ ਸੀ। ਅੱਛਾ ਜਦੋਂ ਗਿਰਦੇ ਸੀ ਨਾ ਫਿਰ ਇਕੱਠੇ ਕਰਦੇ ਸੀ ਅਸੀਂ। ਤੇ ਉਹ ਮੈਂ ਕਿਹਾ ਵੀ ਸਾਡੇ 2 ਹਿੱਸੇ ਮੇਰੇ, ਉਹ ਆਦੇ ਤੇਰਾ 1 ਹਿੱਸਾ। ਅੱਛਾ ਮੈਂ ਕਿਹਾ ਸਾਡੇ ਅੰਬ ਹੈ ਤੇ ਮੇਰੇ 2 ਹਿੱਸੇ ਆ। ਅੱਛਾ ਅਸੀਂ ਗਏ ਰੋਟੀ ਖਾਣ, ਮੈਂ ਨਾਈ ਨੂੰ ਆਖਿਆ ਬੋਦੀ ਵੜ ਦੇ ਜੜੋਂ। ਅੱਛਾ ਨਾਈ ਨੇ ਬੋਦੀ ਵੜ ਛੜੀ, ਫਿਰ ਆ ਕੇ ਘੁਲ ਪਾਏ। ਮੈਂ ਉਹਦੇ ਜੂੜਾ ਫੜ ਕੇ ਨਾ ਚੰਗਾ ਗਿੱਲੇ ਖਾਲ ਮਾ ਦੇ ਕੇ ਗੇੜੇ ਬੰਨ ਛੜੇ। ਕਿਹੜਾ ਮੁੰਡਾ ਸੀ ਉਹ? ਉਹ ਮੁੰਡਾ ਤਾਂ ਉਹਨੇ ਸਿੱਖਾਂ ਰਹੀ ਬੰਤੇ ਸਿੰਘ ਦਾ ਕਿਹਾ ਸੀ। ਅੱਛਾ ਤੇ ਜਦ ਮੈਨੂੰ ਚੰਗਾ ਕਮਾਇਆ ਨਾ, ਉਹਨਾਂ ਕਹਿੰਦਾ ਮੈਨੂੰ ਛੱਡ ਦੇ, ਹਾਂ ਤੂੰ 2 ਹਿੱਸੇ ਲੈ ਲੈ। ਅੱਛਾ ਅਮਾਬੀਆਂ ਜੇ 4 ਹਨ ਤੂੰ ਸਾਨੂੰ 2 ਦੇ, ਹਾਂਜੀ ਤੇ ਤੂੰ 4 ਲੈ ਲੈ। ਸਹੀ। ਬਾ ਫਿਰ ਉਹਨਾਂ ਦਾ ਰੱਜ ਵਿੱਚ ਗਏ, ਫਿਰ ਕੋਈ ਨਹੀਂ ਨਾਲ ਬੈਠਣਾ ਘੋਲਣਾ, ਕੋਈ ਫਿਰ ਉਹਨਾਂ ਨੇ ਕਿਸੇ ਹਰਕਤ ਨਹੀਂ ਕਰੀ, ਕਿਸੇ ਮੁੰਡੇ ਨਹੀਂ ਫਿਰ ਹਰਕਤ ਕਰੀ। ਨਾਲੇ 2-4 ਦਿਨ ਕਰੀ ਦੀ ਪਹਿਲਾਂ, ਤਲਵਾਰਾਂ ਡਣੀਆਂ ਹੋਣੀਆਂ, ਇਸ ਤਰ੍ਹਾਂ ਮੁਸਲੇ ਵੱਢੇ, ਇਸ ਤਰ੍ਹਾਂ। ਪਹਿਲਾਂ ਮੈਂ ਫਿਰ ਤਾਏ ਨੂੰ ਕਿਹਾ, ਤੁਹਾਡਾ ਨਾਂ ਕੀ ਰੱਖਿਆ ਸੀ ਉੱਥੇ? ਨਾਂ ਮੇਰਾ ਰੱਖਿਆ ਰੋਸ਼ਨ ਸਿੰਘ। ਰੋਸ਼ਨ ਸਿੰਘ? ਅੱਛਾ ਨਾਂ ਇਹੀ ਰਿਹਾ, ਅੱਛਾ। ਇੱਕ ਸੂਝ ਇੱਕ ਸਿੰਘ। ਪਹਿਲੇ ਤੁਹਾਡਾ ਨਾਮ ਕੀ ਸੀ? ਮੇਰਾ ਨਾਂ ਅਸਲ ਰੋਸ਼ਨਦੀਨ ਹੈ। ਅੱਛਾ ਰੋਸ਼ਨਦੀਨ ਸੀ? ਹਾਂਜੀ, ਸ਼ੁਰੂ ਤੇ ਜੰਮਦਾ ਮਾਂ ਪਿਓ ਦਾ ਉਹਨਾਂ ਨੇ ਨਾਂ। ਰੋਸ਼ਨ ਸਿੰਘ ਰੱਖ ਦਿੱਤਾ? ਹਾਂ, ਉਹਨਾਂ ਨੇ ਸਿੰਘ ਕਰ ਛੜਿਆ। ਸਹੀ। ਪੂਰੇ 3 ਸਾਲ ਨਾ ਉਹਨਾਂ ਦੇ ਫਿਰ ਹਲ ਵਾਇਆ ਮੈਂ। ਤੁਸੀਂ? ਹਾਂਜੀ, 200 ਮਣ ਕਣਕ ਹੋਵੇ ਦੀ ਕੱਚੀ, ਅੱਛਾ ਤੇ ਜਦ ਮੈਂ ਛੱਟਾ ਮਾਰਿਆ ਆਪਣੇ ਹਾਲਾਂ ਨਾਲ ਬਾਈ ਨਾ ਪੈਰ, ਹਾਂਜੀ ਤੇ 300 ਮਣ ਹੋ ਗਈ, 100 ਮਣ ਵੱਧ ਗਈ। ਬਰਕਤ ਪੈ ਗਈ? 25 ਕਿੱਲੇ ਪੈਲੀ ਦੀ 26 ਉਸਕੇ। ਤੇ ਰਾਤ ਨੂੰ ਮੈਂ ਇੱਕ ਦਿਨ 12 ਵਜੇ ਹਲ ਜੋੜਿਆ, ਸਾਰੀ ਕਹਾਣੀ ਸੁਣਾਵਾਂ। ਅੱਛਾ ਤੇ ਮੈਂ ਸੁਰ ਚੜ੍ਹਦੇ ਨੂੰ ਨਾ ਜਦ ਬਾਗ ਹੋਈ ਨਾ, ਜਾਂ ਘੁੱਗੂ ਬੁਲਾਉਣੇ ਆ ਨਾ, ਉਹ ਹਾਂਜੀ। ਮੈਂ ਬਾਹ ਕੇ ਆ ਗਿਆ। ਸਾਰੇ ਸਿੱਖ ਆਏ ਨਾ ਹਲ ਲੈ ਕੇ, ਹਾਂਜੀ ਉਹ ਆਦੇ ਦੇਖੋ ਪੂਰੀ ਆਇਆ ਮੁੰਡਾ ਕਾਹਦਾ ਲਿਫਤਾ ਤਾਂ ਇਹਨੂੰ ਲਿਆਓ ਸ਼ਾਮ ਨੂੰ, ਅੱਛਾ। ਆਪਣੀਆਂ ਕੁੜੀਆਂ ਨੂੰ ਆਖੋ ਇਹ ਮੁੰਡੇ ਨੂੰ ਲਿਆਓ ਪੱਟ ਕੇ ਆਪਣੇ ਘਰ, ਅੱਛਾ ਇਹਦਾ ਮੁੰਡਾ ਹੀ ਸੋਨੇ ਵਰਗਾ। ਸਹੀ। ਉਹ ਮੈਂ ਕਿਹਾ ਜਿੰਨੀਆਂ ਮਰਜ਼ੀ ਤੁਸੀਂ ਲਿਆਈ ਜਾਓ, ਥਾਰੇ ਪੱਠੇ ਪਾ ਦੇ ਹਾਂ, ਪਰ ਰਹਿਣਾ ਉਹਨਾਂ ਕੋਲ ਜਿਹੜਾ ਮੈਂ ਰੱਖਿਆ, ਜਿਨ੍ਹਾਂ ਨੇ ਤੁਹਾਨੂੰ ਹਾਂ। ਮੁਸੀਬਤ ਟਾਈਮ ਸਾਥ ਹਾਂਜੀ। ਦਿੱਤਾ। ਬਜ਼ੁਰਗੋ ਇਹ ਦੱਸੋ, ਜਿਹੜੇ ਇਹਨਾਂ ਦੇ ਘਰ ਤੁਸੀਂ ਰਹਿੰਦੇ ਸੀ, ਹਾਂਜੀ ਉਹਨਾਂ ਨੇ ਤੁਹਾਨੂੰ ਪੁੱਤਾਂ ਵਾਂਗਰ ਪਾਲਿਆ ਰੱਖਿਆ ਉੱਥੇ ਆਪਣੇ ਘਰ? ਹਾਂਜੀ, ਪੁੱਤਾਂ ਵਾਂਗਰ ਪੁੱਤਾਂ ਦੇ ਵੀ ਵੱਧ ਰੱਖਿਆ, ਇੰਨੀ ਪੁੱਤ ਦੀ ਨਹੀਂ ਸੇਵਾ ਕਰਦਾ ਜਿੰਨੀ ਮੇਰੀ ਕਰਦਾ ਨੇ। ਤੇ ਮੁੜ ਕੇ ਉਸ ਪਿੰਡ 'ਚ ਜਦੋਂ ਤੁਸੀਂ ਰਹਿੰਦੇ ਸੀ, ਕਿਹੜੇ ਕਿਹੜੇ ਪਿੰਡ ਘੁੰਮਣ ਗਏ ਤੁਸੀਂ? ਫਿਰ ਉੱਥੇ ਜਾਂਦੇ ਰਹੇ ਬੜੇ ਪਿੰਡਾਂ 'ਚ। ਆਪਣਾ ਪਿੰਡ ਦੁਬਾਰਾ ਗਏ ਸੀ? ਹਾਂਜੀ, ਮੈਂ ਆਪਣੇ ਪਿੰਡ ਦੇ ਵਿੱਚ ਇੱਕ ਦਿਨ ਰੱਖੇ 2 ਵਾਰੀ, ਵਿੱਚ ਘਰਾਂ ਮਾ ਨਹੀਂ ਗਏ, ਕੋਲੋਂ ਲੱਗ ਗਏ, ਤੇ ਇਸ ਤਰ੍ਹਾਂ ਘਰਾਂ ਕੰਧਾਂ ਦੇ ਕੋਲ ਅਸੀਂ ਨਾਨਕ ਛਕ ਗਏ ਤੇ ਸਿੱਖਾਂ ਦੇ ਨਾਲ। ਅੱਛਾ ਜਦੋਂ ਆਪਾਂ ਕਹਿੰਦੇ ਮੜਾ ਚਕਾਊ, ਹਾਂਜੀ ਨਾਨਕ ਛਕ ਗਏ ਤੇ ਗੱਡਾ ਲੈ ਗਏ ਤੇ ਅੱਛਾ ਗੱਡਾ ਮੈਂ ਚਲਾਉਂਦਾ ਸੀ। ਤੇ ਇੱਕ ਵਾਰੀ ਫਿਰ ਜਦ ਉਹਨਾਂ ਦਾ ਕੋਈ ਤਿਉਹਾਰ ਆਵੇ ਤਾਂ ਨਾ, ਹਾਂਜੀ ਇੱਕ ਦੀ ਚਪੜ ਸੀਲ, ਉੱਥੇ ਦਾ ਮੇਲਾ ਉਹਨਾਂ ਦਾ, ਅੱਛਾ ਤੇ ਚੰਗਾ ਟੋਕਰਾ ਗੁਲਗੁਲਿਆਂ ਦਾ ਭਰ ਕੇ ਨਾ, ਹਾਂਜੀ ਇਹ ਵਿੱਚ ਪੈਸੇ ਰੱਖ ਲੈਣੇ, ਉੱਥੇ ਲਿਜਾਣਾ, ਸਿੱਖੜੀਆਂ ਸਾਰੀਆਂ ਮੈਂ ਵਿੱਚ ਬਿਠਾ ਲੈਣਾ, ਅੱਛਾ ਗੱਡਾ ਭਜਾਉਣਾ, ਉੱਥੇ ਜਾ ਕੇ ਉਹਨਾਂ ਸੁੱਟਣੇ ਦਰਬਾਰ ਤੇ, ਤੇ ਅੱਛਾ ਗੁਲਗੁਲੇ ਥੋੜ੍ਹੇ ਥੋੜ੍ਹੇ, ਹੋਰ ਸਾਰੇ ਜਿੰਨੇ ਖਾਣ ਵਾਲੇ ਉਹਨਾਂ ਨੂੰ ਵੰਡ ਦੇਣੇ। ਲੈ ਭਾਈ ਮੈਨੂੰ ਆਦੇ ਲੈ ਦੇ ਇਹਨਾਂ ਨੂੰ, ਤੂੰ ਵੀ ਖਾ ਲੈ ਨਾਲੇ। ਫਿਰ ਗੱਡੇ ਪਰ ਲਿਆਉਣਾ ਉਹਨਾਂ ਨੂੰ। ਅੱਛਾ ਹਾਂਜੀ, ਘਰ 5 ਮੀਲ ਲੈ ਗਏ, 5 ਗੁਰਦੁਆਰੇ ਮੀਲ। ਵੀ ਜਾਂਦੇ ਸੀ? ਹਾਂਜੀ, ਗੁਰਦੁਆਰੇ ਜਾਂਦੇ ਸੀ ਸਵੇਰੇ? ਗੁਰਦੁਆਰਾ ਨਾਲ ਦਾ ਉਹਨਾਂ ਦੇ। ਤੁਸੀਂ ਜਾਂਦੇ ਸੀ? ਉਹ ਗੁਰਦੁਆਰੇ ਜਾਂਦਾ ਨਹੀਂ ਸੀ ਸਿੱਖ, ਨਹੀਂ ਸੀ ਜਾਂਦਾ? ਉਹ ਸਲਬਰੀਆ ਸਿੱਖ ਸੀ। ਅੱਛਾ ਮੁੱਛਾਂ ਨਾ ਜਿਹੜੀਆਂ ਹਾਂਜੀ। ਇਹ ਕਟਾਉਂਦਾ ਸੀ ਮਨਮਣੀਆਂ, ਅੱਛਾ ਤੇ ਕਲਮਾਂ ਵੀ ਕਟਾਉਂਦਾ ਸੀ। ਸਹੀ।
ਗੁਰਦੁਆਰਾ ਇਸ ਤਰ੍ਹਾਂ ਨਾਲੇ ਢੋਲਕੀ ਵੱਜਦੇ ਜੀ ਗੁਰਦੁਆਰਾ ਗੁਰੂ ਜੀ ਗੁਰੂ ਜੀ ਗੁਰੂ ਜੀ ਕੜਾਹ ਪੂਰੀਆਂ ਦੇ ਰਹੇ ਸਾਰਿਆਂ ਨੂੰ, ਖਾ ਪੂ ਕੇ ਤੇ ਫਿਰ ਜਾਂਦੇ ਨੇ ਹਲ ਜੋੜਨ। ਸਹੀ ਹੋ ਗਿਆ। ਫਿਰ ਤੁਸੀਂ ਕਿੰਨੇ ਸਾਲ ਉਸ ਪਿੰਡ ਦੇ ਵਿੱਚ ਰਹੇ? 3.5 ਸਾਲ। 47 ਤੋਂ ਬਾਅਦ ਹਾਂਜੀ ਤੁਸੀਂ 3 ਸਾਲ ਹੱਲ ਚਲਾਇਆ ਉੱਥੇ। ਹਾਂਜੀ 3 ਸਾਲ 6-7-8 ਮਹੀਨੇ ਮੱਝਾਂ ਚਾਰੀਆਂ। ਤੁਸੀਂ ਤੇ ਭੁੱਲ ਗਏ ਹੋਣੇ ਕਿ ਮੈਂ ਪਾਕਿਸਤਾਨ ਵੀ ਹੈਗਾ ਕਿ ਨਹੀਂ ਭੁੱਲਿਆ ਤਾਂ ਨਹੀਂ ਥਾ, ਰਾਤ ਨੂੰ ਰੋਂਦਾ ਹੁੰਦਾ ਸੀ ਮੈਂ ਆਪਣੇ ਮਾਂ ਬਾਪ ਨੂੰ ਯਾਦ ਕਰਕੇ। ਅੱਛਾ ਮੇਰੇ ਨਾਨਕੇ ਇੱਧਰ ਸੇ ਪਹਿਲਾਂ ਇੱਥੇ? ਉਹ ਫੈਸਲਾਬਾਦ ਸਮੁੰਦਰੀ ਮਾਂ। ਅੱਛਾ ਲੈਲਪੁਰ। ਆ ਪਹਿਲਾਂ ਆਏ ਅਮਰਕਾ ਜਵਾਨਾ ਮਾਰਕੋਟ ਤੇ ਵੀ ਪਹਿਲਾਂ। ਅੱਛਾ ਹਾਂਜੀ ਅੱਛਾ ਉਦੋਂ ਇੱਥੇ ਹੀ ਰਹਿੰਦੇ ਸੀ ਉਹ? ਆ ਫੈਸਲਾਬਾਦ ਸਮੁੰਦਰੀ ਮਾਂ ਰਹਿੰਦੇ ਸੀ। ਉਹਨਾਂ ਦੇ ਮਰਬੇ ਆ 2 ਸਹੀ ਸਹੀ। ਮੇਰੇ ਸਹੁਰਿਆਂ ਦਾ ਤੇ ਉਹਨਾਂ ਦਾ। ਅੱਛਾ ਤੁਸੀਂ ਫਿਰ ਰਾਤ ਨੂੰ ਰੋਣਾ ਹਾਂਜੀ ਯਾਦ ਕਰਕੇ? ਹਾਂਜੀ ਕੰਮ ਕਰਨਾ ਦਿਨੇ ਸਾਰੀ ਰਾਤ ਕੋਈ ਪਰਵਾਹ ਨਹੀਂ। ਤੇ ਜਿਹੜਾ ਉਹਨਾਂ ਦਾ ਬੇਟਾ ਸੀ ਹਾਂਜੀ ਸਾਧੂ ਸਿੰਘ, ਉਹਦਾ ਤੁਹਾਡੇ ਨਾਲ ਕਿੱਦਾਂ ਸੀ? ਬੋੜਾ ਫਿਰ ਵੀ ਉਹਨਾਂ ਨੇ ਆਪੇ ਪੜਾ ਲਿਆ ਵੀ ਜਿੰਨਾ ਮੁੰਡਾ ਸਾਨੂੰ ਤੂੰ ਆ ਨਾ ਤੂੰ ਨਹੀਂ ਆਇਆ, ਉਹਨੂੰ ਘਿਓ ਵੀ ਥੋੜਾ ਦਿੰਦੇ ਤੇ ਉਂਝ ਵੀ ਆਖੇ ਤੂੰ ਤਾਂ ਐਵੇਂ ਖੱਟੂ ਜਾਂ ਸਾਲਿਆ ਤੂੰ ਨਾਲ ਕੰਮ ਕਰਦਾ ਕੋਈ ਨਹੀਂ ਪੂਰਾ। ਉਹਦਾ ਵਿਆਹ ਕਿੱਥੇ ਕਰਨ ਗਏ ਸੀ? ਉਹ ਵਿਆਹ ਗਿਆ ਤੇ ਸਿਉ ਨੇ ਅੱਛਾ ਨਾ ਸਿਉ ਨੇ ਸਿੱਖ ਵਿਆਹ ਸੀ ਰਿਉਣਾ ਪਿੰਡ ਦਾ। ਰਿਉਣਾ ਸਿਉਣਾ ਅੱਗੇ ਸੀ, ਰਿਉਣਾ ਉਰਾ ਸੀ। 3 ਦਿਨ ਜੰਜ ਰੱਖੀ ਉਹਨਾਂ ਨੇ। ਤੁਸੀਂ ਗਏ ਸੀ ਜੰਜ ਦੇ ਨਾਲ? ਜੰਜਮਾ ਮੇਰੇ 2 ਜੋੜੇ ਤੇ 2 ਜੁੱਤੀਆਂ 2 ਪੱਗਾਂ ਤੇ ਰੁਪਈਆਂ ਦਾ ਤੋੜਾ ਉੱਤੇ ਰੱਖ ਲਿਆ ਲਾਰੀ ਦੇ। ਅੱਛਾ ਉਹਨਾਂ ਜਦ ਜਾਏਗਾ ਨਾ ਪਿੰਡ ਛੋਟੀ ਆਮੀ ਪਿੱਛੇ ਨੂੰ। ਵਾਹ ਜੀ ਵਾਹ। ਤੇ ਬੋਤਲਾਂ ਸ਼ਰਾਬ ਦੀਆਂ ਦੇ ਦੀਆਂ ਉਹ ਆਪ ਨਹੀਂ ਪੀਂਦਾ ਸੀ। ਅੱਛਾ ਜਿਹੜੇ ਜਾਂਦੀ ਤੇ ਨਾ ਇੱਕ ਬਿਸਕੀ ਬੋਤਲ ਐਡੀ 5 ਬੰਦਿਆਂ ਨੂੰ ਦੇ ਛੜੀ। ਅੱਛਾ ਹਾਂ ਆਣਾ ਜਾਓ। 3 ਦਿਨ ਬਰਾਤ ਰੱਖੀ ਉਹਨਾਂ ਨੇ? ਆ ਇੱਕ ਦਿਨ ਗਈ, ਦੂਜੇ ਦਿਨ ਸਾਰੀ 2 ਰੋਟੀਆਂ ਖਲਾਈਆਂ, ਇੱਕ ਸਵੇਰ ਇੱਕ ਸ਼ਾਮ ਨੂੰ। ਰੋਟੀ 'ਚ ਕੀ ਦਿੰਦੇ ਸੀ? ਇਹ ਪਕਾਵੇਂ ਦੇ ਹਰ ਸ਼ਾਇ ਬਾਹਰਲੇ ਬੋਹਲਾ ਨਹੀਂ ਪਕਾਉਂਦੇ ਨੇ ਉਹ। ਅੱਛਾ ਸਬਜ਼ੀਆਂ ਕੋਈ ਹੋਰ ਜੋ ਵੀ ਹੋਵੇ ਤਾਂ ਮੈਨੂੰ ਕੋਈ ਸ਼ੈ ਨਹੀਂ ਖਵਾਈ ਉਹਨਾਂ ਨੇ ਹਰਾਮ ਲਾਲ, ਕੋਈ ਸ਼ੈ ਵੀ। ਅੱਛਾ ਬਜ਼ੁਰਗੋ ਤੁਸੀਂ ਉਹਨਾਂ ਦੇ ਘਰ ਰਹੇ ਸਿੱਖਾਂ ਦੇ? ਹਾਂਜੀ ਬਾਹਰੋਂ ਬਾਹਰ ਤੇ ਲੋਕਾਂ ਨੂੰ ਵਿਖਾਉਣ ਵਾਸਤੇ ਉਹਨਾਂ ਨੇ ਤੁਹਾਨੂੰ ਸਿੱਖ ਬਣਾਇਆ ਸੀ? ਹਾਂਜੀ ਵੈਸੇ ਤੁਸੀਂ ਮੁਸਲਮਾਨ ਹੀ ਸੀ ਅੰਦਰੋਂ? ਹਾਂਜੀ ਨਹੀਂ ਉਹਦਾ ਬਖਸ਼ੀ ਤੌਰ ਤੇ ਪਹਿਲਾਂ 2-4 ਮਹੀਨੇ। ਅੱਛਾ ਫਿਰ ਕੋਈ ਨਹੀਂ, ਫਿਰ ਤਾਂ ਮੈਨੂੰ ਫਿਰ ਤਾਂ ਮੈਨੂੰ ਮੁਸਲਮਾਨ ਨੂੰ ਰੱਖਿਆ ਉਹਨਾਂ ਨੇ। ਅੱਛਾ ਦੁਨੀਆ ਨੂੰ ਵਿਖਾਉਣ ਵਾਸਤੇ ਕਿ ਨਾ ਕੋਈ ਬੋਦੀ ਨਾ ਕੋਈ ਸ਼ੈ, ਕੱਪੜੇ ਸਾਦੇ ਹਰ ਸ਼ੈ। ਆਕੇ ਮੁਸਲਮਾਨਾਂ ਦਾ ਮੁੰਡਾ ਨਾਂ ਵੀ ਲੈਂਦੇ ਨੇ। ਫਿਰ ਉਮਰ ਨਾ ਸਾਧੂ ਸਿੰਘ ਨਾਲ ਕਹਿੰਦੇ ਵੀ ਰੋਸ਼ਨ ਸੂਹ ਜਾਂ ਸਿੰਘ ਬਾਜ ਮਾਰ ਰਹੇ ਨੇ। ਹੁਣ ਕਦੀ ਸਾਧੂ ਸਿੰਘ ਯਾਦ ਆਇਆ? ਬੜੀ ਵਾਰੀ ਗਏ ਸੁਖਨਿਆਂ 'ਚ ਵੀ ਦਿਖ ਜਾ ਬਾਜਵਾ। ਕਦੀ ਰਾਬਤਾ ਹੋਇਆ? ਨਹੀਂ ਰਾਬਤਾ ਕਰਿਆ ਸੀ। ਇੱਕ ਮਾਸਟਰ ਰਾਣਾ ਇੱਥੇ ਸਾਡੇ, ਅੱਛਾ ਉਹਦੇ ਕੋਲ ਖਾਤੇ 5-7 ਉੱਥੋਂ ਆਏ ਨੇ। ਅੱਛਾ ਉਹ ਜਾਣਾ ਨਾ ਅਸੀਂ ਦੋਵਾਂ ਨੇ, ਬਸ ਉਹ ਰਾਬਤਾ ਹੀ ਨਹੀਂ। ਜਦੋਂ ਜਾਣ ਦਾ ਤਿਆਰੀ ਕਰਾਂ ਨਾ ਕੋਈ ਨਾ ਕੋਈ ਬਾਗੇ ਬਾਰਡਰ ਤੇ ਰੌਲਾ ਪੈ ਜਾ, ਮੁਸਲਮਾਨਾਂ ਦੀ ਕੋਈ ਲੜਾਈ ਲੁੜੀ ਹੋ ਜਾ, ਗੋਲੀਆਂ ਗਾਲੀਆਂ ਦੀ। ਸਹੀ ਹੋ ਗਿਆ। ਤੇ ਇਸ ਕਰਕੇ ਨਾ ਫਿਰ ਰਹਿ ਗਏ ਨੇ, ਕਰਕੇ ਹੋ ਵੀ ਆਉਂਦੇ। ਅੱਛਾ 3 ਸਾਲ ਬਾਅਦ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੈਂ ਹੁਣ ਪਾਕਿਸਤਾਨ ਚੱਲਿਆ, ਜਾਂ ਕਿੱਦਾਂ ਤੁਸੀਂ ਆਏ? ਇਹ ਫਿਰ ਪਤਾ ਇਹ ਲੱਗਿਆ, ਇੱਕ ਦਾ ਛਿੰਬਾ ਕੱਪੜੇ ਸਿਮਦਾ ਜਿਹੜਾ ਦਰਜੀ ਹੈ ਆਪਣੇ। ਅੱਛਾ ਇੱਕ ਦਾ ਜੱਟ ਕਮਾਣਾ ਦਾ, ਸਾਰੀਆਂ ਗੱਲਾਂ ਤੈਨੂੰ ਸਾਰੀਆਂ ਦੱਸਾਂ। ਇੱਕ ਦਾ ਆਪਣਾ ਤੇ ਬਾਣੀਆਂ ਖੱਤਰੀ ਰਿਓੜੀਆਂ ਮੂੰਗਫਲੀ ਵੇਚਣ ਵਾਲਾ। ਅੱਛਾ ਹਾਂਜੀ ਉਹ ਤਿੰਨੋਂ ਬੰਦੇ ਨਾ ਇਹਨਾਂ ਨੇ ਖੜ ਘੱਲਿਆ ਇੰਡੀਆ ਮੇਰੇ ਚਾਚੇ ਬਾਬਿਆਂ ਨੇ ਘਰ ਉਹਨਾਂ ਬੰਦਿਆਂ ਕੋਲ। ਅੱਛਾ ਉਹ ਕੱਪੜੇ ਸਿਮਦਾ ਦਾ ਨਾ ਜਦ ਮੇਰੇ ਚਾਚਿਆਂ ਦੇ, ਮੈਂ ਕੋਲ ਬਹਿੰਦਾ ਸੀ। ਅੱਛਾ ਉਹਨਾਂ ਦੇ ਪਟੋਲੇ ਚੁੱਕਦਾ ਸੀ, ਲੀਰਾਂ ਜਿਹੜੀਆਂ ਛੋਟੀਆਂ। ਸਹੀ 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 ਸਹੀ। ਤੇ ਉਹ ਤਾਂ ਵਾਕਫ ਸੀ। ਜਿਹੜਾ ਛਿੰਬਾ ਸੀ ਬਾਣੀਆਂ ਦਾ, ਉਹਦੀਆਂ ਮੈਂ ਰਿਓੜੀਆਂ ਮੂੰਗਫਲੀ ਉਹਨੂੰ ਪੈਸੇ ਦੇ ਕੇ ਉਹਦੇ ਕੋਲ ਉਹ ਖਾਂਦਾ ਸੀ। ਸਹੀ ਉਹ ਜਵਾਨੇ ਜਦ ਅਮਨ ਪਤਾ ਘਰ ਆਪਣੇ। ਤੇ ਉਹ ਤਾਂ ਦੋਵੇਂ ਬਾਅਦ ਜਿਹੜਾ ਜੱਟ ਦਾ ਕਮਾਣਾ ਦਾ, ਉਹਦੇ ਕੋਲ ਦੀ ਮੁਸਲਮਾਨਾਂ ਦੀ ਕੁੜੀ ਅੱਛਾ ਸਾਡੀ ਆਪਣੇ ਪਿੰਡ ਦੀ ਸੀਦੋ। ਅੱਛਾ ਉਹ ਜਿਹੜੀ ਦਾੜੇ ਦੇ 300 ਵਿਗੇ ਉਸकी ਜ਼ਮੀਨ ਤੇ ਇੱਕ ਉਹ ਇਹ ਤਿੰਨੋਂ ਬੰਦੇ ਨਾ ਫਿਰ ਗਏ ਪਿੰਡ। ਅਨੇ ਇੱਕ ਪਤਾ ਲਗਾ ਵੀ ਇਸ ਪਿੰਡ में एक मुंडा रोशन दीन ना। अच्छा उन्होंने कहा भी है सही, उसका नाम रोशन सिंह। अच्छा ये कह किथे मिलेगा? आखे खूह दे जाओ, एक खूह है बालूआना। अच्छा ये खूह दे जाओ, उसे आपे पता लग जाएगा। अच्छा वो खूह दे बालूआने चले गए, जाके असी सरों पुट के ना कणका चो हाँ जी ढेरी ला रहे थे पेड़ में। अच्छा फिर वो गए खाकी कपड़े जो उन्होंने पाए। सही ਤੇ ਜਦ ਮਿਲੇ ਨਾ ਸਿੱਖ ਨੂੰ ਪਹਿਲਾਂ ਮਿਲੇ ਉਹ, ਤੇ ਉਹਨੇ ਕਿਹਾ ਮੁੰਡਾ ਹੈ ਕੋਈ ਉਰੇ? ਕਹਿੰਦਾ ਹੈਗਾ। ਕਹਿੰਦਾ ਨਾਂ ਕੀ ਹੈ? ਉਹਨੇ ਕਿਹਾ ਮਿਲਾ ਦੇ। ਉਹਨੂੰ ਇਹ ਨਹੀਂ ਪਤਾ ਵੀ ਉਹਨੂੰ ਇਹ ਜਾਣਦਾ, ਉਹਦਾ ਮੁੰਡਾ ਵੀ ਜਾਣਦਾ, ਇਹ ਵੀ ਜਾਣਦੇ। ਅੱਛਾ
ਜਦ ਮੈਂ ਖੂਹ 'ਤੇ ਆਇਆ ਸਤਿ ਸ੍ਰੀ ਅਕਾਲ ਰਾਮ ਰਾਮ ਤੇ ਬਸ ਜਦ ਕਰਕੇ ਨਾ ਅਗਲੇ ਵੀ ਇਹ ਖਾਤਾ ਆਇਆ ਪਾਕਿਸਤਾਨ ਤੇ ਅੱਛਾ ਤੇਰੇ 2 ਚਾਚੇ ਇੱਕ ਤੇਰਾ ਦਾਦਾ ਇਹ 3 ਜੀ ਹੈਗੇ। ਦਾਦਾ ਵੀ ਹੈਗਾ ਸੀ? ਹਾਂਜੀ ਇਹ ਪਹਿਲਾਂ ਹੀ ਭੱਜ ਕੇ ਨਿਕਲ ਗਏ ਸੀ ਨਾ ਜਦ ਬਾਰਕੋਟ ਹੋਈ ਹੈ ਬਾਹਰ ਇਹਨਾਂ ਜਾਣਦੇ ਤੇ ਨਾ ਵਾਲੇ ਨੂੰ ਅੱਛਾ ਵਾਲੇ ਕੰਪ ਸੀ ਨਾ ਉੱਥੇ ਜਿਹੜੀ ਦੁਨੀਆ ਟੁਰ ਗਈ ਉਹ ਬਚ ਗਈ ਹੈ ਉਹਨੇ ਬਿਮਾਰੀ ਨਾਲ ਮਰ ਗਈ 100 ਵਾਰੀ। ਅੱਛਾ ਜਦੋਂ ਹੋ ਗਿਆ ਨਾ ਬਸ ਜਦੇ ਫਿਰ ਉਹਨਾਂ ਨੇ ਖੱਟ ਪਾ ਰਿਆ ਬਈ ਬੜੀ ਦੌਣ ਉਹਨੇ ਸਾਰੀਆਂ ਨਿਸ਼ਾਨੀਆਂ ਪੁੱਛ ਲਈਆਂ ਬੜੀ ਦੌਣ ਤੇ ਸਾਧੂ ਸਿੰਘ ਉਹਦਾ ਮੁੰਡਾ ਪਿਓ ਰਾਮ ਕਿਸ਼ਨ ਤੇ ਰਾਮ ਕਿਸ਼ਨ ਦਾ ਪਿਓ ਨਰਾਤਾ। ਅੱਛਾ ਨਰਾਤਾ ਤੇ ਸਾਰੀਆਂ ਕੱਟ ਕੇ ਨਾ ਕਹਾਣੀਆਂ ਬਾਲੂਆਣਾ ਖੂਹ ਇੱਕ ਖੁੱਡੀ ਇਹ 5 ਨਿਸ਼ਾਨੀਆਂ ਖਾਤੇ ਲਿਖਦੀਆਂ। ਅੱਛਾ ਖੱਟ ਇੱਥੇ ਆ ਗਿਆ ਸਮੁੰਦਰੀ ਤਹਿਲਮਾ। ਅੱਛਾ ਫਿਰ ਇਹਨਾਂ ਨੇ ਖੱਟ ਪਾਇਆ ਤੇ ਉਹਨੇ ਕਿਹਾ ਫਿਰ ਦੁਬਾਰੇ ਅਸੀਂ ਕਣਕ ਵੱਢ ਕੇ ਆਏ ਸ਼ਾਮ ਨੂੰ ਖਾਤਾ ਆ ਗਿਆ। ਅੱਛਾ ਉਹਨੇ ਕਿਹਾ ਲੈ ਵੀ ਨਿਊ ਕਰੋ ਪੁੱਤਰ ਦੱਸ ਹੁਣ ਕੀ ਕਰਨਾ। ਆਂਦਾ ਲੈ ਵੀ ਲਿਖਣ ਲੱਗੇ ਵੀ ਜਦ ਮਰਜੀ ਥਾਰੀ ਇਮਾਨਤ ਆ ਕੇ ਲੈ ਜਾਓ। ਉਹਨੇ ਕਿਹਾ? ਹਾਂਜੀ ਜਿਹੜਾ ਸਿੱਖ ਸੀ? ਹਾਂਜੀ। ਅੱਛਾ ਵਾ ਫਿਰ ਖਾਤੇ ਇੱਧਰ ਆ ਗਿਆ ਮਿਲਟਰੀ ਆ ਗਈ। ਅੱਛਾ 4 ਬੰਦੇ ਮੁਸਲਮਾਨਾਂ ਦੇ 4 ਹਿੰਦੂ ਪਿੰਡ ਦੇ ਵਿੱਚ? ਹਾਂਜੀ ਫਿਰ ਛਾਪਾ ਮਾਰ ਲਿਆ ਉਹਨਾਂ ਨੇ ਕੋਈ ਇੱਧਰੋਂ ਲਈ ਆ ਰਿਹਾ 2 ਜਨਾਨੀਆਂ ਕੋਈ ਇੱਧਰੋਂ ਮੁੰਡੇ ਲਈ ਆ ਰਿਹਾ। ਅਸੀਂ ਆਏ ਤਾਂ ਖੂਹ ਛੱਡ ਕੇ ਅੱਛਾ ਤੇ ਇਤਨੀ ਬੱਦਲ ਹੋਇਆ ਸੀ ਛਾਲਾਂ ਮਾਰੇ ਢੱਗਿਆ ਦਾਲੇ ਨੂੰ ਪਲੂਕੀਆਂ। ਅੱਛਾ ਸਿੱਖ ਮੈਨੂੰ ਆਂਦਾ ਪੁੱਤਰ ਅੱਜ ਨਾ ਕੋਈ ਨੁਕਸਾਨ ਹੋਵੇਗਾ। ਸਿੱਖ ਕਹਿੰਦਾ? ਹਾਂਜੀ। ਅੱਛਾ ਮੈਂ ਕਿਹਾ ਨਹੀਂ ਖੈਰ ਥਾਲਾ ਕਰਨੇ ਅੱਜ ਨਾ ਕੋਈ ਨਾ ਪਰੇਸ਼ਾਨੀ ਬਣਨੀ ਹੈ। ਅੱਛਾ ਉਹੀ ਕੰਮ ਹੋਇਆ ਜਦ ਅਸੀਂ ਆਏ ਪਿੰਡ ਦੇ ਕੋਲ ਦੇਖਾਂ ਬੈਠੀ ਆ ਮਿਲਟਰੀ। ਉਹਨੇ ਕਿਹਾ ਜੈਮਲ ਡੱਗਾ ਸਿੱਖ ਨੇ ਕਹਿੰਦਾ ਉਹ ਆ ਰਿਹਾ ਮੁੰਡਾ ਮੁਸਲਮਾਨਾਂ ਵਾਲਾ। ਉਹ 2 ਸਿੱਖ ਉੱਥੇ ਬੈਠੇ ਤੇ ਉਹ ਧਰਮਸ਼ਾਲਾ ਜਿਹੜਾ ਲਗਾ ਡੇਰੇ ਹੁਮਾਂ ਸਿਖਾਉਂਦੇ ਬਣਾਏ। ਉਹਨੇ ਕਿਹਾ ਕਾਕਾ ਜਦ ਲਖਣ ਲੱਗੇ ਕਹਿੰਦਾ ਜਰਾ ਕਾਕਾ। ਮੈਂ ਕਿਹਾ ਜੀ ਮੈਂ ਢੱਗੇ ਮਾਰਨਾ ਵਾ। ਹਾਰੇ ਬਾਜ ਲਾਉਣੇ ਢੱਗੇ ਆਪੇ ਚਲੇ ਜਾਗੇ ਤੂੰ ਆਵਣਾ। ਤੇ ਸਿੱਖ ਵੀ ਬੁਲਾ ਲਿਆ ਉਹਨੂੰ ਪੁੱਛਿਆ ਦੱਸ ਬਈ ਕਿੱਥੋਂ ਲਿਆ ਤੂੰ? ਆਂਦਾ ਭਾਈ ਨੂੰ ਪੁੱਛ ਲਿਓ। ਮੈਂ ਤਾਂ ਇਹ ਊਂਟ ਲੈ ਕੇ ਡੰਡਾ ਨਾ ਉਹ ਚੱਕਿਆ ਪੈਰ 'ਚੋਂ ਲਿਆਂਦਾ ਨਾ ਮੈਂ ਜਥਿਆਵਾਂ ਗਿਆ ਨਾ ਮੈਂ ਪਿੰਡੋਂ ਬਾਹਰ ਨਿਕਲਿਆ ਜਿੰਨਾ ਚਿਰ ਵੱਢ ਟੁੱਕ ਰਹੀ ਹੈ। ਤੇ ਮੈਂ ਤਾਂ ਉਰੇ ਦੁਕਾਨ 'ਤੇ ਫਾਲੀ ਚਲਾਉਂਦਾ ਤਾ ਉੱਥੇ ਨੂੰ ਪੁੱਛ ਲਿਆ ਉੱਥੋਂ ਮੈਂ ਲਿਆ। ਅੱਛਾ ਉਹਨੇ ਕਿਹਾ ਲਾ ਗੁੰਠਾ ਤੇ ਮੇਰਾ ਵੀ ਵਰਜਾ ਕਹਿੰਦਾ ਜਾ ਬਈ ਪੁੱਤਰ ਘਰ ਨੂੰ ਜਾ ਜਾਂਦੀ ਬਾਹਰ ਦੇ ਰੋਟੀ ਪਾਣੀ ਖਾ ਲੈ ਕੱਪੜਾ ਲੀੜਾ ਲੈ ਲੈ। ਉਹਨੇ ਤੁਹਾਨੂੰ ਕਿਹਾ? ਹਾਂਜੀ ਉਹ ਜਿਹੜੀ ਪੁਲਿਸ ਵਾਲੇ ਸਾਰੇ। ਅੱਛਾ ਇੱਕ ਸਿਪਾਹੀ ਨਾਲ ਘਰ ਛੱਡਿਆ ਮੇਰੇ ਸਾਡੇ ਜਾਂਦੇ ਨੇ ਮੁੰਡੇ ਇਕੱਠੇ ਹੋ ਗਏ ਤੇ ਪਹਿਲੇ ਜਾ ਦੱਸਿਆ ਘਰ। ਅੱਛਾ ਜਿਹੜੇ ਤੁਸੀਂ ਦੇਖਦੇ ਨੇ ਬਾਜ ਆ ਕੇ ਸਿੱਖਾਂ ਨੇ ਕੁੜੀਆਂ ਜਨਾਨੀਆਂ ਸਾਰੀਆਂ ਕੋਠੇ 'ਤੇ ਇਕੱਠੀਆਂ ਹੋਈਆਂ ਮੇਰੇ ਜਾਂਦੇ ਨੂੰ। ਵਾ ਕੋਈ ਇੱਧਰੋਂ ਜੱਫੇ ਪਾਵੇ ਕੋਈ ਇੱਧਰੋਂ ਪਾਵੇ ਆ ਕੇ ਭਾਈ ਆ ਹੁਣ ਪੁੱਤਰਾ ਹੁਣ ਭਾਈ ਕਿੱਥੇ ਚੱਲਿਆ? ਅਰੇ ਤੂੰ ਭੱਜ ਜਾਵੇਂਗਾ ਫਿਰ? ਮੈਂ ਕਿਹਾ ਪਤਾ ਨਹੀਂ ਭੱਜਾਗਾ ਨਹੀਂ। ਤੇ ਰੋਟੀ ਲਿਆਂਦੀ ਮੱਖਣ ਲਿਆਂਦਾ ਦੁੱਧ ਲਿਆਂਦਾ ਘਿਓ ਲਿਆ ਸ਼ੱਕਰ ਲਿਆਂਦੀ ਲਿਆ ਕੇ ਫਿਰ ਮੂਹਰੇ ਰੱਖ ਲਈ ਖਾ ਲਾ ਅੱਜ ਜਾਂਦੀ ਬਾਹਰ ਦੇ ਪੁੱਤਰ ਨਾਲੇ ਰੋਈ ਆ ਮੈਂ। ਤੁਸੀਂ? ਨਹੀਂ ਉਹ ਆਪ। ਅੱਛਾ ਉਹ ਆਪ ਰੋਈ ਜਾ? ਹਾਂਜੀ ਜਨਾਨੀ ਵੀ ਨੂੰਹ ਵੀ। ਉਹ ਸਿੱਖ ਜਿਹੜਾ ਸੀ ਜਿਹਨੇ ਤੁਹਾਨੂੰ? ਹਾਂਜੀ ਸਿੱਖਾਂ ਦੇ ਬਾਹਰ ਆ ਗਿਆ ਸੀ ਤੇ ਮੁੰਡਾ ਨਹੀਂ ਆਇਆ ਤਾਂ ਮੁੰਡਾ ਮੱਝਾਂ ਕੇ ਮਗਰ ਤਾਂ ਹਾਲੇ। ਅੱਛਾ ਉਹਨਾਂ ਨੂੰ ਸੀ ਪਤਾ? ਨਹੀਂ ਪਤਾ ਹੋਵੇ ਮਿਲਿਆ ਨਹੀਂ ਹੈ ਉਸ ਵਕਤ ਆਉਣ ਲੱਗਿਆ। ਅੱਛਾ ਹਾਂਜੀ ਹੋਰ ਸਾਰੇ ਘਰ ਗਏ ਫਿਰ ਮੈਂ ਰੋਈ ਜਾਂ ਨਾਲੇ ਆਗੇ ਪੁੱਤ ਫੇਰ ਵੀ ਮਿਲੇਗਾ। ਮੈਂ ਕਿਹਾ ਚਲੋ ਵਾ ਫਿਰ 40 2 ਬੋਕਟ ਪਈਆਂ ਨੇ ਦਾ ਆਨੇ ਦਵਾਨੀਆਂ ਦੇ ਤੇ 40 ਰੁਪਏ ਦਾ ਨੋਟ। ਅੱਛਾ ਉਹਨੇ ਕਿਹਾ ਲੈ ਖਾ ਲਈ ਜੇ ਜ਼ਿਆਦਾ ਹੋਇਆ ਨਾ ਜੇ ਕੋਈ ਤੁਹਾਨੂੰ ਲੈਣ ਆਉਂਦਾ ਨਾ ਤੈਨੂੰ ਫਿਰ ਅਸੀਂ ਕੁੜੀਆਂ ਵਾਂਗੂ ਤੈਨੂੰ ਤੋੜ ਦੇ ਪੈਸੇ ਪੂਸੇ ਖੁੱਲ੍ਹੇ ਦੇ ਕੇ। ਹੁਣ ਤੇ ਖੋਹ ਪਾ ਲੈਣੇ ਸਿਪਾਹੀਆਂ ਨੇ ਬਸ ਜਦੇ ਗੱਡੀ ਬੈਠਾ ਹੈ। ਹੋਰ ਉਹ ਜਿਹੜਾ ਸਿੱਖ ਸੀ ਜਿਹਨੇ ਤੁਹਾਨੂੰ ਰੱਖਿਆ ਸੀ ਹਾਂਜੀ ਉਹਦੀ ਕੀ ਕੰਡੀਸ਼ਨ ਸੀ? ਤੁਹਾਡੇ ਨਾਲ ਮਿਲਿਆ ਜੱਫੀ ਪਾ ਕੇ? ਹਾਂਜੀ ਉਹ ਮੈਂ ਕਿਹਾ ਉਹ ਪੁੱਤਾਂ ਵਾਂਗੂ ਸਾਂਭਦਾ ਸੀ। ਇੱਕ ਦਿਨ ਕੱਢੀਆਂ 2 ਗਾਲਾਂ ਉਹਨੇ ਮੈਨੂੰ ਤੇ ਮੈਂ ਉਹ ਕਹਿੰਦਾ ਮੈਂ ਮੱਝ ਨਵੀਂ ਕਰਾ ਲਿਆਵਾਂ ਖੜੀ ਲੈ ਗਿਆ ਤੇ ਮੈਨੂੰ ਲਾ ਗਿਆ ਦਾਂਤੀ ਲੈ ਕੇ ਮਾਂਹ ਵੱਢਣ। ਇਹ ਜਿਹੜੇ ਆਪਾਂ ਦਾਲ ਖਾਂਦੇ ਆ ਮਾਹਾਂ ਦੀ ਉਹ ਕੁੜੀ ਜਦ ਮਾਂਹ ਨਾ ਜਿਹੜੇ ਫਸੇ ਹੋਵਾਂ ਵਿੱਚ ਤੇ ਉਹ ਜਦ ਮੈਂ ਕੱਟਾਂ ਨੇ ਮੋਲਾ ਜਾਂ ਮੇਰਾ ਹਰਾ ਸੀ ਅਜੇ ਜਦ ਮੈਂ ਵੱਢਾਂ ਨਾ ਉਹ ਲਾਂਗਾ ਜਾਂ ਭੇਡ ਵਾਂਗੂ ਬਣਾਵਾਂ ਜਾਂ ਖਿੱਚਾਂ ਨਾ ਉਹ ਮੋਢੇ ਨੂੰ ਖਿੱਚ ਪਵੇ ਤੇ ਮੈਂ ਲਿਆ ਕੇ ਕਮਾਰ ਚੋਂ ਗੰਨੇ ਨਾ 3 ਤੇ ਲਿਆ ਕੇ ਤੋੜ ਕੇ ਅੱਧੇ ਚੁੱਪ ਲੈ ਅੱਧੇ ਉੱਥੇ ਰੱਖ ਦੇ ਟੋਟੇ। ਉਹ ਆ ਕੇ ਕਹਿੰਦਾ ਕੁੜੀ ਆ ਮੈਨੂੰ ਆਂਦਾ ਬਾਂਹ ਚ ਉਹਦਾ ਖੜੀ ਕਿਹਾ ਆਂਦਾ ਤੂੰ ਗੰਨੇ ਚੋਪਦਾ ਰਿਹਾ ਤੂੰ ਮਾਂ ਦਾ 1-2 ਲਾਂਗੇ ਵੀ ਨਹੀਂ ਵੱਢੇ ਹੈ। ਮੈਂ ਕਿਹਾ ਚਲੋ ਅੱਜ ਤੱਕ ਕੜੀਆਂ ਨੇ ਗਾਲਾਂ ਤੇ ਸਵੇਰੇ ਮੈਂ ਤੇਰੇ ਕੋਲ ਉਂਝ ਭੱਜਾਂਗਾ ਫਿਰ। ਉਹ ਆਂਦਾ ਨਹੀਂ ਅੱਛਾ ਅੱਜ ਦੇ ਪੁੱਤਰ ਫਿਰ ਘਰਾਂ ਜਾ ਕੇ ਦੱਸਿਆ। ਉਹਨੇ ਕਿਹਾ ਜੀ ਅੱਜ ਤੇ ਕੁਛ ਆਖਿਆ ਨਾ ਮੇਰੇ ਪੁੱਤਰ ਨੂੰ? ਮਾਈ ਨੇ ਕਿਹਾ? ਹਾਂ
ਤੇ ਪੁੱਤਰ ਮੇਰਾ ਇਹ ਹੀ ਜੇ ਦੂਆ ਪੁੱਤਰ ਖਟੂਜਾ ਭੈਣ ਜੋ ਜਿਹੜੀ ਕੰਮ ਨੂੰ ਕਹਾਂ ਅੱਧਾ ਨਹੀਂ ਕਰਕੇ ਦਿੰਦਾ। ਓਏ ਹੋਏ ਹੋਏ। ਹਾਂਜੀ ਇੱਥੋਂ ਇਹ ਸਾਬਤ ਹੋਇਆ ਕਿ ਜਿੰਦਾ ਦਿਲ ਸਿੱਖ ਵੀ ਹੈ। ਹਾਂਜੀ ਨਹੀਂ ਮੈਨੂੰ ਬੜਾ ਮੈਨੂੰ ਕੋਈ ਮਜ਼ਾਲ ਹੈ ਉਸ ਦੇ ਦਿਨ ਤੇ ਪਿੱਛੇ ਨਹੀਂ ਜਦ ਤੱਕ ਮੈਂ ਤਾਜ਼ਾ ਗਿਆ ਸੀ ਨਾ ਹਲੇ ਫਿਰ ਉਸਦਾ ਸਾਲਾ ਆਇਆਗਾ ਉਹ ਆਖਣ ਲੱਗਾ ਮੈਨੂੰ ਦੇ ਦੇ ਮੁੰਡਾ। ਉਹਨੇ ਕਿਹਾ ਤੂੰ ਮਾਰੇ ਮੁੰਡੇ ਬਾਲ। ਅੱਛਾ ਉਹਨੇ ਬਾਲ ਬੜੇ ਮਾਰੇ ਓਏ ਹੋਏ ਹੋਏ। ਜੱਥੇ ਦੇ ਵਿੱਚ ਉਹਦੀ ਭੈਣ ਨੂੰ ਪਤਾ ਲੱਗਿਆ ਅਰੇ ਮੈਂ ਨਹੀਂ ਦੇਣੀ ਸਾਨੂੰ ਰੋਟੀ ਇਹ ਪਿਆ ਆਟਾ ਇਹ ਪਿਆ ਸਬਜ਼ੀ ਜਾ ਕੇ ਵਿਹੜੀ ਆ ਬਾਹਰ ਖੂਹ ਤੇ ਉੱਥੇ ਜਾ ਕੇ ਪਕਾ ਕੇ ਖਾਓ ਨਾ ਖਾਓ ਜਾਓ ਆਪਣੇ। ਉਹਨੇ ਕਿਹਾ ਜਦੋਂ ਤੂੰ ਬੱਚੇ ਮਾਰੇ ਨਾ ਤੇਰੇ ਵੀ ਮੁੰਡੇ ਬੱਚੇ ਮਰ ਜਾਣੇ। ਓਏ ਹੋਏ। ਫਿਰ ਇੱਕ 4 ਮਹੀਨੇ ਨਹੀਂ ਲਖੇ ਇੱਕ ਮੁੰਡਾ 8 ਦਿਨ ਪਹਿਲਾਂ ਮਰ ਗਿਆ ਉਹਦਾ ਹਾਂਜੀ ਇੱਕ 8 ਦਿਨ ਪਿੱਛੇ ਮਰ ਗਿਆ। ਓਏ ਹੋਏ ਹੋਏ। ਜਦ ਮਰ ਗਿਆ ਫਿਰ ਉਹ ਆਇਆ ਭੈਣ ਕੋਲ ਭੈਣ ਨੂੰ ਰੋਵੇ ਭੈਣ ਕੋਲ ਕਹਿ ਮੈਨੂੰ ਮੁੰਡਾ ਉਹ ਦੇ ਦੇ। ਉਹਨੇ ਕਿਹਾ ਇਹਨੂੰ ਪੁੱਛ ਲੈ ਤੇ ਮੁੰਡੇ ਨੂੰ ਵੀ ਜਦ ਜਾਂਦਾ। ਮੈਂ ਉਹਨਾਂ ਨੂੰ ਆਖਿਆ ਜੇ ਤੁਸੀਂ ਕਹੇਂਗੇ ਤਾਂ ਮੈਂ ਜਾਵਾਂਗਾ। ਕਹਿੰਦੇ ਮਿਰਚਾਂ ਭਰਾਇਆ 4 ਕਿੱਲੇ ਮਿਰਚਾਂ ਆਮ ਹੋਏ ਦੀਆਂ ਅੱਛਾ ਅਗੇ ਮਿਰਚਾਂ ਭਰਾਇਆ ਬੱਜਾ ਉੱਥੇ ਗਿਆ ਨਾ ਉਹਦੀ ਬੁੱਢੀ ਤੇ ਉਹ ਆਖੇ ਤੂੰ ਪੁੱਤ ਸਾਡਾ ਬਣ ਜਾ ਸਾਡੇ ਦਾ ਪੁੱਤਰ ਮਾਰ ਕੇ ਤੂੰ ਬਣ ਜਾ। 6 ਦਿਨ ਮੈਂ ਰੱਖਿਆ ਉਹਨਾਂ ਨੇ ਕਿ ਉਹ ਤਾਂ ਖੁੱਲਾ ਮੂੰਗਫਲੀ ਮੈਂ ਅੱਗ ਲਾ ਦੇਣੀ ਲਾਂਗੇ ਨੂੰ ਤੇ ਜਿਹੜੀ ਚੱਬਣੀ ਨਹੀਂ ਹੁਣ ਖਾਲੇ ਹਟਾ ਦੇਣੀ ਆ ਜਿਹੜੀ ਪੱਟ ਢੇਰ ਲਾਏ ਵੇ। ਅੱਛਾ ਤੇ ਮੈਂ ਕਿਆਰੇ ਮੈਂ ਤੋੜਦਾ ਖੂਹ ਉਹ ਹੱਕਦਾ ਸੀ। ਸਹੀ ਤੇ 6ਵੇਂ ਦਿਨ ਨਾ ਪਤਾ ਗਿਆ ਵੀ ਸਾਡਾ ਮੁੰਡਾ ਛੱਡ ਕੇ ਜਾ ਹੁਣ। ਤੇ 7ਵੇਂ ਦਿਨ ਫਿਰ ਮੈਨੂੰ ਔਰ ਮੈਂ ਕਿਹਾ ਸਾਰੇ ਕੋਲ ਨਹੀਂ ਮੈਂ ਤੂੰ ਕਾਤਲ ਹੀ ਬਣਨਾ। ਅੱਛਾ ਤੇ ਫਿਰ ਮੈਂ ਆ ਗਿਆ ਤੇ ਇੰਨੇ ਨੇ ਬਖਲ ਦੇ ਲੈ ਜਿਹੜੀ ਗੱਲ ਹੈ ਵਿਸ਼ਾਖ ਮੈਂ ਤੇ ਪੁੱਛ ਲਿਆ ਇਹ ਗੱਲਾਂ ਮੈਂ ਆਪ ਕਰਦਾ ਰਿਹਾ। ਤੁਹਾਡੇ ਉੱਤੇ ਬੜਾ ਜ਼ੁਲਮ ਹੋਇਆ। ਹਾਂਜੀ ਤੇ ਰਾਤ ਨੂੰ ਬਸ ਮੇਰੇ ਆਦਾ ਕਰੇ ਮਾਂ ਪਿਓ ਦੇ ਫਿਰ ਮੈਂ ਰੋਇਆ ਕਰਾਂ ਕੰਮ ਬੜਾ ਜਿਹੜਾ ਪਿੰਡ ਮਾ ਬੰਦਾ ਹੁੰਦਾ ਨਾ ਉਹ ਆਖਿਆ ਜੀ ਉਸ ਮੁੰਡੇ ਨੂੰ ਨਾ ਕਿਸੇ ਤਰ੍ਹਾਂ ਲਿਆਓ ਆਪਣੇ ਘਰ ਪੈਸੇ ਖੁੱਲ੍ਹੇ ਦਿਓ। ਮੈਂ ਕਿਹਾ ਨਹੀਂ ਜਿਹਨਾਂ ਨੇ ਮੈਂ ਰੱਖਿਆ ਨਾ ਜਿਹਨਾਂ ਮੈਨੂੰ ਬਚਾਈਏ ਜਾਨ ਮੇਰੀ ਧੋਪ ਬਣ ਕੇ ਤੇ ਉੱਥੇ ਹੀ ਰਹਿਣਾ। ਅੱਛਾ ਫਿਰ ਤੁਸੀਂ ਉਹ ਗੱਡੀ ਦੇ ਵਿੱਚ ਬਹਿ ਕੇ ਹਾਂਜੀ ਦੂਸਰਾ ਤੁਹਾਨੂੰ ਫਿਰ ਕਿੱਥੇ ਲਿਆਏ? ਸਾਨੂੰ ਲਿਆਏ ਪਟਿਆਲੇ 3 ਕੁੜੀਆਂ ਉਹ ਵੀ ਉੱਥੇ ਪਿੰਡ 'ਚ ਸੀ ਤੁਹਾਡੇ? ਨਹੀਂ ਹੋਰ ਪਿੰਡ ਚੋਂ ਲਿਆਏ ਤੇ ਫੜ ਕੇ ਅੱਛਾ ਤੇ 5 ਜਨਾਨੀਆਂ ਤੇ 2 ਬੰਦੇ ਅੱਛਾ ਤੇ ਰਾਤ ਨੂੰ ਲਿਆਏ। ਉਹ ਜਿਹੜਾ ਬੰਦਾ ਸੀ ਨਾ ਉਹ ਰਾਜੇ ਦੇ ਫਾਰਮ ਦੇ ਵਿੱਚ ਨਾ ਬਗੀਚੀ ਦੀ ਮਾਰ ਤੇ ਸੰਗਤ ਦੀ ਹਰ ਸ਼ਹਿਰੀ ਅੱਛਾ ਉਹ ਰੰਗੇ ਜੜਾ ਗੁੱਟਦਾ ਸੀ ਉਹ ਬੰਦਾ। ਅੱਛਾ ਉਤੋਂ ਖਾਣਾ ਦਾ ਫੀਮ ਦਾ ਢੇਲਾ ਏਡਾ ਸਹੀ। ਉਹ ਲੱਗ ਪਿਆ ਰੋਣ ਰਾਜਾ ਕੋਲ। ਉਹਨੇ ਕਿਹਾ ਮੈਨੂੰ ਲੈ ਚਲੇ ਪਾਕਿਸਤਾਨ। ਉਹਨੇ ਕਿਹਾ ਜੋ ਪਾਕਿਸਤਾਨ ਦਾ ਬੇਰੀਆਂ ਦੇ ਪੱਤੇ ਖਾਂਦੇ ਆ ਭੁੱਖੇ ਮਰਦੇ ਆ ਉੱਥੇ ਸ਼ਹਿ ਕੋਈ ਨਹੀਂ ਹੈ। ਅੱਛਾ ਉਹ ਕੁੜੀ ਜਾਵੇ ਰਾਤ ਨੂੰ ਵਿਗੜ ਗਿਆ ਸਵੇਰੇ ਆਈ ਉਹ ਬੰਦਾ ਉਹ ਆਪਣੇ ਬਾਲਾਂ ਨੂੰ ਲੈ ਗਿਆ ਜਨਾਨੀ ਨੂੰ ਵੀ ਲੈ ਗਿਆ। ਸਹੀ ਹੋ ਗਿਆ ਤੇ ਉੱਥੇ ਚਲਿਆ ਗਿਆ ਫਿਰ ਫਾਰਮ ਜਿਹੜੇ ਹੋਰ ਜਾਂ 2-3 ਕੁੜੀਆਂ ਉਹ ਮੇਰੇ ਨਾਲ ਸਿਪਾਹੀ ਗਿਆ ਇੱਕ। ਹਾਂਜੀ ਸਵੇਰੇ 9 ਵਜੇ ਸਾਨੂੰ ਗੱਡੀ ਚਾੜਿਆ ਤੇ ਅਵਾਲੇ ਲੈ ਗਏ ਫਿਰ ਸਾਨੂੰ ਤੇ 9 ਵਜੇ 10-12 ਵਜੇ ਸਾਨੂੰ ਨਾ ਕੰਪ ਦੇ ਵਿੱਚ ਮਾਰੇ ਜਿੱਥੇ ਦੁਨੀਆ ਇਕੱਠੀ ਕਰ ਰਹੇ। ਅੱਛਾ ਉੱਥੇ ਗਏ ਉਹਨਾਂ ਨੇ ਨਾਈ ਵੀ ਰੱਖਿਆ ਸੀ ਕੱਪੜੇ ਕੁਪੜੇ ਅੱਗੇ ਧੋਏ ਪਾਏ ਵੇ ਤੇ ਚੰਗੇ ਮੈਂ ਤੇ ਉਹਨਾਂ ਕਿਹਾ ਵੀ ਹੋਰ ਜਾਮਤਾਂ ਕਰੋ ਇਹਨਾਂ ਦੀਆਂ ਰੋਡੇ ਕਰੋ ਇਹਨਾਂ ਨੂੰ ਸੰਭਾਲ ਕੇ। ਅੱਛਾ ਕੁੜੀਆਂ ਨੂੰ ਵੀ ਰੋਡੀਆਂ ਕਰੋ ਇਹਨਾਂ ਕੇ ਜੂਆਂ ਬੜੀਆਂ। ਅੱਛਾ ਫਿਰ ਕੁੜੀਆਂ ਇੱਧਰ ਪਾ ਰਹੀਆਂ 5 ਅਸੀਂ 12 ਮੁੰਡੇ ਇੱਧਰ ਪਾ ਗਏ। ਸਹੀ ਤੇ ਠੀਕ ਹੋ ਗਿਆ ਤੇ ਦੂਏ ਦਿਨ 5 ਮੁੰਡੇ ਹੋ ਗਏ 30 ਕੁੜੀਆਂ ਹੋ ਗਈਆਂ। ਚੌਥੇ ਦਿਨ ਅਸੀਂ 60 ਜੀ ਹੋ ਗਏ ਪੂਰੇ। ਅੱਛਾ ਪਰ ਚੌਥੇ ਦਿਨ ਫਿਰ ਸਾਨੂੰ ਜਲੰਧਰ ਛੱਡ ਗਏ ਗੱਡੀ ਮਾ ਪਾ ਕੇ। ਗੱਡੀ ਮਾ ਜਲੰਧਰ ਰਹੇ 4 ਦਿਨ। ਸਹੀ ਉੱਥੇ ਅਸੀਂ ਫਿਰ 4 ਦਿਨ ਨਾ ਮੁੰਡੇ ਹੋ ਗਏ 5 ਹਾਂਜੀ ਕੁੜੀਆਂ ਬੇਸਾਬੀਆਂ ਜਨਾਨੀਆਂ ਉਹਨਾਂ ਦਾ ਵੱਖਰੇ ਕਮਰੇ ਫਿਰ ਅੱਛਾ ਪਹਿਲਾਂ ਇਕੱਠੇ ਰਹਿੰਦੇ ਰਹੇ ਉਤਰਾਂ ਉਹਨਾਂ ਦੇ ਕਮਰੇ ਵੱਖਰੇ ਸਾਡਾ ਵੱਖਰਾ 5 ਮੁੰਡਿਆਂ ਦਾ। ਰਾਤ ਨੂੰ ਇੱਕ ਮੁੰਡਾ ਨਾ ਕੰਨ ਦੇ ਉੱਪਰ ਛਾਲ ਮਾਰ ਗਿਆ ਭੈਣ ਜੋ ਤਾਰ ਦੇ ਵਿੱਚ ਨੂੰ। ਉਹ ਕੀ ਕਹਿੰਦੇ ਮੈਂ ਸਿੱਖਾਂ ਕੋ ਜਾਣਾ? ਹਾਂਜੀ ਅੱਛਾ ਛਾਲ ਮਾਰ ਗਿਆ। ਛਾਲ ਮਾਰ ਗਿਆ। ਸਹੀ ਉਹ ਜਿਹੜੇ ਪੁਲਿਸ ਵਾਲੇ ਤੇ ਉਹਨਾਂ ਨੇ ਫੜ ਲਿਆ ਸੁਬਾਹ। ਸਹੀ ਉਹਨੇ ਕਿਹਾ ਆ ਵੇ ਇੱਧਰ ਉਹ ਸਾਡੇ ਕੋਲ ਲਿਆ ਕਹਿੰਦਾ ਦੱਸੋ ਕਿਹਨੇ ਚਾੜਿਆ ਉੱਤੇ। ਉਹਨੇ ਅਸੀਂ ਕਿਹਾ ਵੀ ਪੁੱਛ ਲੈ ਇਹਨੂੰ। ਉਹਨੇ ਕਿਹਾ ਚੜ੍ਹ ਕੇ ਵਿਖਾ। ਉਹ ਫਟਾਫਟ ਚੜ੍ਹ ਕੇ ਫਿਰ ਛਾਲ ਮਾਰ ਗਿਆ। ਅੱਛਾ ਉਹਨੇ ਕਿਹਾ ਬਾਕੀ ਤੇ ਈਸੋ ਦਾ ਕਸੂਰ ਹੈ ਆਂਦਾ ਇਹਨੂੰ ਪਰਲੀ ਕੋਠੜੀ ਮੈਂ ਬੰਦ ਕਰੋ ਇਕੱਲੇ ਨੂੰ। ਅੱਛਾ ਤੇ ਜਦ ਚੌਥਾ ਦਿਨ ਹੋਇਆ 2 ਦਿਨ ਫਿਰ ਅਸੀਂ ਪੈਸੇ ਖੇਲੇ ਮੁੰਡਿਆਂ ਦਾ ਮੈਂ 20 ਰੁਪਏ ਜਿੱਤ ਲਏ। ਅੱਛਾ ਚੰਗੀ ਜੇਬ ਭਰ ਲਈ। ਉੱਥੇ ਵੀ ਖੇਲਦੇ ਰਹੇ? ਹਾਂਜੀ ਉੱਥੇ ਵੀ ਖੇਲਦੇ ਰਹੇ। ਅੱਛਾ ਮੁੰਡੇ ਹੀ ਮੁੰਡੇ ਹੋ ਮੇਰੇ 40 ਰੁਪਏ ਮੇਰੇ ਪਾ ਉਹ ਸੀ 40 ਮੈਂ ਜਿੱਤ ਲਏ। ਅੱਛਾ 80 ਰੁਪਏ ਹੋ ਗਏ। ਜਦ ਬਾਗ ਬਾਰਡਰ ਦੇ ਟੱਪੇ ਉਹ ਸਾਨੂੰ ਤੀਸਰਾ ਚੌਥਾ ਉਹਨਾਂ ਨੇ ਕੱਟ ਲਿਆ। ਉਧਰ ਦਾ ਪੈਸਾ ਹੌਲਾ ਦਾ ਇੱਧਰ ਦਾ ਭਾਰਾ ਸੀ। ਅੱਛਾ ਤੇ ਉਹਨਾਂ ਨੇ ਬਦਲਾ ਕੇ ਸਾਨੂੰ ਪੈਸੇ ਦੇ ਛੜੇ
ਉਦੋਂ ਇੱਧਰ ਦਾ ਭਾਰਾ ਹੁੰਦਾ ਹਾਂਜੀ ਸੀਗਾ। ਹਾਂਜੀ ਬਾਬੇ ਜਦ ਬਾਰਡਰ ਤੇ ਆਇਆ ਨਾ ਬਾਗੇ ਬਾਰਡਰ ਸੁਣਨੇ ਛੱਡਦੇ ਇਸ ਪੈਰੀ ਮਾਂ ਉਹਨੇ ਜੋ ਪਿਸ਼ਾਬ ਸਾਰੇ ਜਗ ਕਰ ਲਿਆ ਨਾ ਕਹਿੰਦੇ ਆਓ ਬਈ ਹੁਣ ਚਲੀਏ। ਉਹਨੇ ਕਿਹਾ ਦੱਸੋ ਬਈ ਕਿਹਨੇ ਜਾਣਾ ਹਿੰਦੁਸਤਾਨ ਕਿਹਨੇ ਜਾਣਾ ਪਾਕਿਸਤਾਨ। ਅੱਛਾ ਉਹ ਅੱਧੀਆਂ ਜਨਾਨੀਆਂ ਤਿਆਰ ਹੋ ਗਈਆਂ ਹਿੰਦੁਸਤਾਨ ਨੂੰ। ਅੱਛਾ ਅਗੇ ਅਸੀਂ ਪਿਛਾ ਹਿੰਦੁਸਤਾਨ ਨੂੰ ਜਾਈਆਂ। ਹੂੰ ਆਂਦਾ ਇਹੋ ਗੱਡੀ ਖੜੀ ਹੈ ਹਿੰਦੁਸਤਾਨ ਵਾਲੀ ਇਹੋ ਖੜੀ ਹੈ ਪਾਕਿਸਤਾਨ ਵਾਲੀ। ਅੱਛਾ ਉਹਨੇ ਕਿਹਾ ਫੇਰ ਕਹਿੰਦਾ ਜਿਹੜੀ ਗੱਡੀ ਜਾਏਗੀ ਨਾ ਪਹਿਲਾਂ ਅੱਛਾ ਉਹ ਹਿੰਦੁਸਤਾਨ ਨੂੰ ਜਾਏਗੀ, ਹੂੰ ਜਿਹੜੀ ਜਾਏਗੀ ਪਾਕਿਸਤਾਨ ਨੂੰ ਪਿੱਛੋਂ। ਆ ਕੇ ਉਹ ਕੀ ਵਜ੍ਹਾ ਅੱਗੇ ਜਦ ਦਰਿਆ ਆਵੇਗਾ ਨਾ ਜਿਹੜਾ ਵੱਡਾ ਸਤਲੁਜ ਹਾਂਜੀ। ਉਹਦੇ ਵਿਚਕਾਰ ਖਿਲਾਰ ਕੇ ਨਾ ਸਾਰੀਆਂ ਦੇ ਵਿੱਚ ਸੁੱਟ ਦੇਂਗੇ ਦਰਿਆ ਦੇ। ਉਹਨੇ ਕਿਹਾ ਅਸੀਂ ਨਹੀਂ ਜਾਣਾ ਤੇ ਅਸੀਂ ਤਾਂ ਰਿਸੋਮਾ ਜਾਏਂਗੇ ਪਾਕਿਸਤਾਨ ਨੂੰ। ਆਖੇ ਆਖੋ ਜਿੰਦਾ ਪਾਕਿਸਤਾਨ ਜਿੰਦਾਬਾਦ। ਸਾਢੇ 9 ਵਜੇ ਸਾਨੂੰ ਲਾਹੌਰ ਲਿਆਂਦਾ ਅੱਛਾ ਵੱਡੀ ਜੇਲ੍ਹ ਮਾਂ ਗਿਣ ਗਿਣ ਕੇ ਅੰਦਰ ਬਾੜੇ ਡੋਡੀ ਮਾਂ ਫਿਰ ਡੋਡੀ ਚੋਂ ਬਾਹਰ ਕੱਢੇ। ਫਿਰ ਅੰਦਰ ਖੁੱਲੀ ਜੇਲ੍ਹ ਤੇ ਕੋਈ ਜੇਲ੍ਹ ਹੀ ਨਹੀਂ ਥਾ ਜਦ ਵਿੱਚ ਖਾਲੀ ਪਈ ਸਾਰੀ ਜੇਲ੍ਹ। ਅੱਛਾ ਤੇ ਬਸ ਫਿਰ ਉੱਥੇ ਰੱਖਿਆ ਅਸੀਂ 3 ਦਿਨ ਰਹੇ ਉੱਥੇ। ਹੂੰ ਮੈਂ ਜਿਹੜਾ ਖਾਨ ਸਾਹਿਬ ਆਦਾ ਨਾ ਨਹੀਂ, ਨਾਲੇ ਖਾਨ ਸਾਹਿਬ ਪੋਥੀਆਂ ਨਾਲ ਪਹਿਲੋਂ ਯਾਰੀ ਲਾ ਲਈ। ਹਾਂਜੀ ਮਾਂ ਲਿਆ ਪੋਥੀਆਂ ਗੰਢੇ ਮੈਨੂੰ ਦੇਣਾ ਤੇ ਦੇਗ ਪਕਾਉਂਦਾ ਸੀ 2 ਉਹ ਅੱਛਾ ਕਹਿੰਦਾ ਐਡਾ ਕੋਲਾ ਤੈਨੂੰ ਜਾਗਾ ਸਲੂਣੇ ਵਾਲੀ ਸਬਜ਼ੀ ਜਿਹੜੀ ਪਕਾਵਾਂਗਾ ਅੱਛਾ ਤੇ 4 ਰੋਟੀਆਂ ਤੈਨੂੰ ਲੈ ਕੇ ਜਾਵਾਂਗਾ। ਹੂੰ ਉਹ 4 ਦਿਨ ਉਹਨਾਂ ਮੈਨੂੰ ਖੁੱਲਾ ਦੋਵੇਂ ਮੁੰਡਿਆਂ ਨੂੰ 2-2 ਰੋਟੀਆਂ ਹੂੰ ਤੇ ਮੈਨੂੰ ਰੋਟੀਆਂ ਵੀ 4 ਕੋਲਾ ਸੋਨੇ ਦਾ ਐਡਾ ਅੱਛਾ ਤੇਲ ਤੂਲ ਲਾ ਕੇ ਬੋਰੇ ਚ ਮਗਵਾ ਬਣ ਕੇ ਨਹਾ ਕੇ ਕੱਛੇ ਕੁੱਛੇ ਪਾ ਕੇ ਇਹਨਾਂ ਨੂੰ ਸਾਨੂੰ ਬਾਜ ਪੈ ਗਈ 4 ਵਜੇ ਅੱਛਾ ਕਿ ਤੇਰੇ ਵਾਰਸ ਆ ਗਏ। ਅੱਛਾ ਜਿਹੜੇ ਬਾਜ ਕੌਣ ਪਈ ਕੌਣ ਗਿਆ ਸੀ ਤੁਹਾਡਾ ਪਿੱਛੇ? ਦਾਦਾ ਗਿਆ ਤਾਂ ਮੇਰਾ ਦਸਾਉਂਦੀ ਆ ਅੱਛਾ ਉਹ ਖਿਲਾਰ ਦੇ ਪਿੱਛੇ 20 ਬੰਦਿਆਂ ਦੇ ਪਿੱਛੇ ਅੱਛਾ ਮੈਨੂੰ ਆਖਣਗੇ ਕਾਕਾ ਮੈਂ ਹਾਂਜੀ ਕਹਿੰਦਾ ਪਛਾਣ ਕਿਹੜਾ ਤੇਰਾ ਮਾਲਕ ਹੂੰ ਦਾਦਾ ਪੋਇਆ ਜਿਹੜਾ। ਮੈਂ ਕਿਹਾ ਉਹ ਕਾਲੀ ਤਸਰੀ ਪਠਾਣਾ ਵਾਲੀ ਉਹ ਮੇਰਾ ਦਾਦਾ। ਕਹਿੰਦਾ ਕੀ ਨਾਮ ਆ ਦਸਾਉਂਦੀ ਆ। ਕਹਿੰਦਾ ਪੁੱਤਰਾਂ ਦੇ ਨਾਮ ਆ ਜੀਜ ਮਜੀਦ। ਕਹਿੰਦਾ ਪਿਓ ਦੇ ਨਾਮ ਆ ਕਾਸਮ ਫਰੀਦ ਤੇ ਮਾਮਿਆਂ ਦਾ ਨਾਮ ਜੀਜ ਕਰਮ ਬਖਸ਼ ਸਾਰੇ ਨਾਂ ਕਹਿੰਦਾ ਬਾਕੀ ਮੁੰਡਾ ਉਹਨਾਂ ਦਾ ਹੀ ਹੈ। ਓਹੋ ਫਿਰ ਬਾਬੇ ਨੂੰ ਬੁਲਾਇਆ ਬਾਬੇ ਨੇ ਪੁੱਛਿਆ ਬਾਬੇ ਤਾਂ ਜਾਣਦਾ ਹੀ ਜ਼ਿਆਦਾ। ਉਹਨੇ ਕਿਹਾ ਵੀ ਸਾਰੇ ਨਾਂ ਦੱਸਦੇ ਕਹਿੰਦੇ ਲਾ ਗੁੰਠਾ ਲੈ ਪੁੱਤਰ ਲੈ ਜਾ ਆਪਣੇ ਪੁੱਤਰ ਨੂੰ ਕਢਾ ਕੇ ਤੇ ਫਿਰ ਕੰਮ ਹੋ ਗਿਆ ਆਏ। ਜਦੋਂ ਮਿਲੇ ਦਾਦਾ ਪੋਤਾ ਹਾਂਜੀ ਕਿਦਾਂ ਦਾ ਸੀ ਉਹ ਮਾਹੌਲ? ਠੀਕ ਠਾਕ ਲੱਗੇ। ਰੋਂਦਾ ਸੀ ਬਾਬਾ? ਬਾਬਾ ਵੀ ਰੋਂਦਾ ਤਾਂ ਸਾਰੇ ਦੁਨੀਆ ਜਿਹੜੇ ਚਾਚੀਆਂ ਰੋਂਦੀਆਂ ਉੱਥੇ ਫੈਸਲਾਬਾਦ ਬਾਬੇ ਕੰਮ ਹੋ ਗਈ ਲਿਆਂਦਾ। ਅੱਛਾ ਤੇ ਇੱਕ ਪਹਿਲਾਂ ਰਹੇ ਸਾਜਰੇ ਰਾਤ ਸੁਣਿਆ ਹੋਣਾ ਸਾਜਰਾ ਹੂੰ ਤੇ ਰਾਤ ਉੱਥੇ ਕੋਈ ਯਾਰ ਦੋਸਤ ਆ ਬਾਬੇ ਦਾ ਅੱਛਾ ਉਹਨੇ ਰੋਟੀ ਡਾਲੀ ਚੰਗੀ ਖਲਾਈ 9 ਵਜੇ ਚੜੇ ਗੱਡੀ ਅਸੀਂ ਹੂੰ 9 ਵਜੇ ਗੱਡੀ ਚੜ ਕੇ ਆ ਗਏ ਕੰਮ ਹੋ ਗਈ। ਅੱਛਾ ਕੰਮ ਹੋ ਗਈ ਤੱਕ ਮਸੇਰ ਸਹੀ ਬਾਬੇ ਦਾ ਉਹਨਾਂ ਕੇ ਜਦ ਘਰ ਆਏ ਨਾ ਉਹਨੂੰ ਚਾਹ ਚੜ ਗਿਆ ਤੇ ਅੱਛਾ ਉਹਨਾਂ ਤੱਤਾ ਪਾਣੀ ਕਰਿਆ ਤੇਲ ਲਿਆਦਾ ਸਾਬਣ ਨਹਾਇਆ ਨਹਾ ਕੇ ਕੱਪੜੇ ਹੋਰ ਨਵੇਂ ਪਾ ਕੇ ਮੈਨੂੰ ਬਾਬੂ ਬਣਾ ਕੇ ਬਿਠਾ ਰਿਆ। ਅੱਛਾ ਮੇਰੇ ਬਾਬੇ ਨੂੰ ਆਖੇ ਬਾਬਾ ਤੂੰ ਮੁੰਡਾ ਸਾਨੂੰ ਦੇ ਜਾ ਕੁੜੀ ਮੇਰੇ ਨਾਲ ਫੇਰੇ ਆਵੇ। ਫਿਰ ਕੁੜੀ ਕਿਹਦੀ? ਉਹਦੀ ਬਾਬੇ ਦੀ ਕੁੜੀ ਹੀ ਕੋਈ ਅੱਛਾ ਮੇਰੇ ਤੇ ਇੱਕੋ ਸਾਲ ਛੋਟੀ ਬੜੀ ਸੀ। ਅੱਛਾ ਆਖੇ ਬਾਬਾ ਤੂੰ ਮੁੰਡਾ ਹੀ ਦੇ ਜਾ। ਕਹਿੰਦਾ ਮੈਨੂੰ ਅੱਗੇ ਦਾ ਮਿਲਾ ਲੈਣ ਦਿਓ ਸਹੀ ਤੂੰ ਉਰੇ ਹੁਣ ਸਾਨੂੰ ਅੱਗੇ ਦਾ ਜਾਣਦੇ ਸਾਡਾ ਪੁੱਤਰ ਜਿੱਥੇ ਹੂੰ ਹੂੰ 4 ਦਿਨ ਉਹਨਾਂ ਨੇ ਆਉਣਾ ਉਹਨਾਂ ਦੇ ਕੰਮ ਹੋ ਗਏ ਸਹੀ ਤੇ ਸਹੀ ਚੌਥੇ ਦਿਨ ਫਿਰ ਇਹ ਪਿੰਡ ਆਏ ਅਸੀਂ। ਐਸ ਪਿੰਡ ਮੈਂ ਕਿਹਾ ਮਾਂ ਬਾਬੇ ਮੈਨੂੰ ਪਿੰਡ ਵਿਖਾ ਬੰਦੇ ਕਿੰਨੇ ਆਪਣੇ ਪਿੰਡ ਦੇ। ਅੱਛਾ ਮੈਂ ਉਹਨਾਂ ਦੇ ਨਾਂ ਲਿਆਂਗਾ ਨਾਲੇ ਮੈਂ ਤੈਨੂੰ ਦੱਸਾਂਗਾ ਅੱਛਾ ਤੇ ਨਾਲੇ ਉਹਨਾਂ ਦੀਆਂ ਪੈਲੀਆਂ ਵੇਖਾਂਗਾ। ਹੂੰ ਮੈਂ ਫਿਰ ਗਏ ਦਰਗੋਲੂ ਵਾਲਾ ਸਾਰੇ ਬੰਦੇ ਮਿਲੇ 2 ਦਿਨ ਰਹੇ। ਤੀਸਰੇ ਦਿਨ ਫਿਰ ਇੱਥੋਂ ਗੱਡੀ ਚੜੇ ਸਿੱਧੇ ਸ਼ੇਖੂ ਪਰਿਓ ਫੈਸਲਾਬਾਦ ਜਾ ਕੇ ਉਤਰੇ ਮਜਲੇ ਬਾਗ ਤੇ ਚਾਚਾ ਮੇਰਾ ਇਸ ਵਕਤ ਤੇ ਪਹਿਲਾਂ ਤੇਲ ਲਈ ਮੰਗੋ ਆ ਰਿਹਾ ਮੇਰਾ ਚਾਚਾ। ਬਸ 3 ਦਿਨ ਨਾ ਫਿਰ ਉੱਥੇ ਨਹਾਇਆ ਧੋਇਆ ਤਰ੍ਹਾਂ ਫਿਰ 3 ਕਿਲੋ ਦਾ 3.5 ਕਿਲੋ ਦਾ ਡੋਣਾ ਲਿਆਂਦਾ ਘਿਓ ਦਾ। ਫਿਰ ਮੈਨੂੰ ਦੱਬ ਕੇ ਕਹਿੰਦਾ ਘਿਓ ਦੱਬ ਕੇ ਪਿਲਾਵੇ ਸਾਨੂੰ। ਉਹਨਾਂ ਨੇ ਫਿਰ ਪੁੱਛਿਆ ਤੁਹਾਡੇ ਕੋਲ ਸਟੋਰੀ ਪੂਰੀ ਕਿ ਕਿਦਾਂ ਹੋਇਆ ਤੁਹਾਡੇ ਨਾਲ? ਕਹਿੰਦੇ ਆਓ ਸਾਰੇ ਪੁੱਛੇ। ਤੁਹਾਡੇ ਦਾਦੇ ਹਾਂਜੀ ਮੇਰੀ ਭੈਣ ਦੀ ਫਿਰ ਰਾਤ ਦੇ 11 ਵਜੇ ਆ ਗਈ। ਅੱਛਾ ਲਵੇ ਦਾ ਪਿੰਡ 492 ਫਿਰ ਉੱਥੇ ਨੌਕਰ ਦੇ ਮੇਰੇ ਮਾਮੇ ਬਾ ਅੱਛਾ ਮੇਰਾ ਭਣੋਈਆ ਰਿਹਾ ਉਹ ਰਾਤ ਨੂੰ ਆ ਗਏ ਪਾਣੀ ਦੇ ਵਿੱਚ ਨੂੰ ਨਹਿਰਾਂ ਦੇ ਲੰਘ ਕੇ ਸਹੀ 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 ਤੇ ਨਾਨੀ ਆਈ ਮੇਰੀ ਸਗੀ ਨਾਨੀ ਅੱਛਾ ਔਰ ਮਿਲੇ ਮੋੜੇ 5-6 ਦਿਨ ਬਾਅਦ ਫਿਰ ਸਰਗੋਡੇ ਘੱਲ ਛੜਿਆ ਉੱਥੇ ਚਾਚੇ ਦੇ 2 ਵਜੇ ਉਹਨੇ ਕਿਹਾ ਛੇਤੀ ਜਾਓ ਮੈਨੂੰ ਲਿਆਓ ਮੁੰਡੇ ਨੂੰ ਪੈਸੇ ਮੈਂ ਹੋਰ ਘੱਲਦਾ। ਉਹ ਆਖੇ ਆ ਗਿਆ ਮੁੰਡਾ ਤਾਂ ਮੈਂ ਕਿਹਾ ਅੱਛਾ ਮੈਨੂੰ ਮਿਲਾਓ। ਫਿਰ ਇੱਕ ਫੁੱਫੀ ਬਾ ਲੈ ਗਏ ਸਹੀ ਕਹਿੰਦਾ ਇੱਥੇ ਘਿਓ ਖਾਈ ਨਾਲੇ ਦੁੱਧ ਪੀ। ਉਹ ਆਖਣ ਲੱਗੇ ਵੀ ਅੱਜ ਦੁੱਧ ਪੀ ਲਿਆ ਘਿਓ ਸਵੇਰੇ ਆਂਦੇ ਤੂੰ ਹਲ ਮਗਰ ਜਾਣਾ ਕਿ ਗੰਨੇ ਛਿੱਲੇਗਾ। ਮੈਂ ਕਿਹਾ ਇੱਕ ਨਸੀਬਤ 'ਚੋਂ ਆਇਆ ਤਾਂ ਤੁਸੀਂ ਨਵੀਂ ਫਸਾਓਗੇ। ਤੇ ਉਹ ਚਾਚਾ ਮੈਨੂੰ ਆਇਆ 6ਵੇਂ ਦਿਨ ਆਂਦਾ ਪੁੱਤਰ ਕੋਈ ਤਕਲੀਫ ਮੈਂ ਆ ਗਿਆ। ਉਹ ਆਂਦੇ ਗੰਨੇ ਛਿੱਲੋ ਇਹ ਰੋਟੀ ਯਾਰ ਆਪਣਾ ਉੱਥੇ ਜਾ ਕੇ ਇੱਕ ਦਿਨ ਗੰਨੇ ਛਿੱਲੇ
ਦੂਏ ਦਿਨ ਮੈਂ ਕਿਹਾ ਹਲ ਮਗਰ ਜਾਵਾਂਗਾ। ਉਹ ਹਲ ਬਾਇਆ ਮਾਲ ਦੇ ਲਿਆਂਦੇ 15 ਬਾਗ ਚੋਂ ਖਾਏ ਤੇ ਆਓ ਪੈਸੇ ਖੇਲੀਏ। ਮੈਨੂੰ 15 ਰੁਪਏ ਜਿੱਤ ਲਏ ਕਿਹਦੇ ਉੱਥੇ ਘੋਤੀ ਵੱਟ ਗਏ। ਦੂਏ ਦਿਨ ਫੇਰ ਮੈਂ ਖੇਲੇ, ਮੈਂ 20 ਜਿੱਤ ਲਏ ਤੇ ਨਾਲੇ ਮਾਰ ਦੇ। ਮੈਂ ਕਿਹਾ ਕਹਿੰਦੀ ਹਲ ਮੈਂ ਕਿਹਾ ਮੈਂ ਹਲ ਮਗਰੋਂ ਰਹਾਂਗਾ। ਸਹੀ ਹੈ ਤੇ ਬਾਅਦ 15ਵੇਂ ਦਿਨ ਚਾਚਾ ਕਰਨ ਲੱਗਾ ਵੀ ਉਹ ਪੈਸਾ ਦਾ ਕੋਈ ਹੈ ਕੋਈ ਨਹੀਂ ਪੁੱਤਰ, ਮਹੀਨੇ ਅੱਜ 15 ਦਿਨ ਨਾ ਤਨਖਾਹ ਮੈਂ ਕੀ ਕਰਨੇ ਪੈਸੇ? ਕਹਿੰਦਾ ਕਿੱਥੇ? ਮੈਂ ਮੇਰੀ ਜੇਬ ਭਰੀ ਹੈ। ਕਹਿੰਦਾ 2.5 ਰੁਪਏ ਲਗਾ, ਚੱਲ ਲੈ ਪਰ ਆਪਣੇ ਘਰ। ਸਹੀ ਬਸ ਉੱਥੇ ਆ ਗਏ। ਬਸ ਮਹੀਨੇ ਕਣਕ ਵੱਢੀ, ਕਣਕ ਵੱਢ ਕੇ ਭੜੋਲੇ ਪਾ ਕੇ ਇਹ ਪਿੰਡ ਦਾ ਫਾਰਮ ਦੇ ਛੜਿਆ। ਇੱਥੇ ਜ਼ਮੀਨ ਮਿਲ ਗਈ ਤੁਹਾਨੂੰ? ਹਾਂ ਫਿਰ ਇੱਥੇ ਆ ਗਏ ਫਾਰਮ ਆਮ ਜ਼ਮੀਨ ਤੇ ਉਰੇ ਜਾ। ਹੁਣ ਇਸ ਵੇਲੇ ਇੱਥੋਂ ਦੇ ਲੰਬੜਦਾਰ ਤੁਸੀਂ ਹੋ? ਹਾਂਜੀ ਲੰਬੜਦਾਰ ਆ। ਇੱਕ ਖਾਲਦ ਲਤੀਫ ਉਹਨੇ ਮੈਨੂੰ ਲੰਬੜਦਾਰ ਬਣਾਇਆ ਵਾ ਸਿਰ ਬਰਾ। ਅੱਛਾ ਹਾਂਜੀ ਕਿੰਨੇ ਸਾਲਾਂ ਤੋਂ ਤੁਸੀਂ ਲੰਬੜਦਾਰ ਹੋ? ਅੱਜ 6-7 ਸਾਲ ਹੋ ਗਏ। ਸਹੀ ਹੋ ਗਿਆ। ਬਾ ਫਿਰ ਉਹਨੇ ਹੌਲਾ ਨਾ ਬਾ ਫਿਰ ਸਾਰਾ ਕੰਮ ਨਾ ਤੇ ਪੈਲੀਆਂ ਕੱਲੀਆਂ ਲਾਟ ਕਰਾ ਲੀਆਂ। ਜੇ ਇਸਤੇਮਾਲ ਹੋਈ ਆ ਨਾ ਹਾਂਜੀ ਤੇ 5 ਨੋਟ ਦਾ ਸਫਾਈ ਦੀ ਜਾਂ ਸੰਭਾਲ ਹੋਈ ਹੈ। ਅੱਛਾ ਉਹਨੇ 3.5 ਕਿੱਲੇ ਉਰੇ ਪਾ ਦੇ, 8.5 ਕਿੱਲੇ ਉਹ ਦਰਖਤ ਖੜਿਆ ਸਹੀ ਪਹਿਲੇ ਉੱਤੇ ਤੇ ਮੋਗਾ ਉੱਤੇ ਪੈਂਦਾ। ਪਿੰਡ ਦੇ ਨਾਲ ਹੀ ਪੈਲੀ ਪਵਾ ਲਈ? ਹਾਂਜੀ ਇਹ ਬਖਤ ਕੀ ਗੱਲ ਹੈ ਕਿ 12 ਕਿੱਲੇ ਅੱਛਾ ਦੋ। ਬਾਬਾ ਜੀ ਹੁਣ ਉਹ ਪਿੰਡ ਆਪਣਾ ਜਾਂ ਉਹ ਜਿੱਥੇ ਤੁਸੀਂ ਰਹੇ ਸੀ ਹਾਂਜੀ ਉਹ ਪਿੰਡ ਚੇਤਾ ਆਉਂਦਾ? ਹਾਂ ਆਹੋ ਚੇਤਾ ਰਾਤ ਨੂੰ ਸੁਖਨਿਆਵਾਂ ਵੀ ਦਿਖਾ ਬਾਜੇ ਵਕਤ। ਉਹ ਆਪਣਾ ਯਾਰ ਜਿਹੜਾ ਸੀ, ਹਾਂਜੀ ਉਹ ਆਪਣਾ ਜਿਹੜਾ ਪਿਓ ਬਣਿਆ ਸੀ ਤੁਹਾਡਾ? ਹਾਂਜੀ ਹਾਂਜੀ ਕਈ ਵਾਰੀ ਸਲਾਹ ਕਰੀਏ ਵੀ ਮਿਲ ਕੇ ਆਈਏ ਬਸ। ਲੇਕਿਨ ਮੁਲਾਕਾਤ ਨਹੀਂ ਹੋਈ ਅੱਜ ਤੱਕ? ਹਾਲੇ ਨਹੀਂ ਉਹ ਜਿਹੜਾ ਸਾਨੂੰ ਮੇਰੇ ਪਾਸ ਹੈ ਫੋਨੀ ਰਾਬਤਾ ਹੈ? ਇਹ ਜਿਹੜੀ ਮੇਰੇ ਪਾਸ ਹੈ ਨਹੀਂ ਕਾਪੀ ਫੋਨ 'ਚ ਰਾਬਤਾ ਹੈ ਉਹਨਾਂ ਨਾਲ? ਨਹੀਂ ਉਹ ਕਾਪੀ ਤੇ ਮੈਂ ਨਾਮ ਉਸ ਲਿਖ ਕੇ ਨਾ ਆਪਣੇ ਬੰਦਿਆਂ ਨੂੰ ਦਿਆ ਤਾ। ਅੱਛਾ ਮੈਂ ਤੂੰ ਉੱਥੇ ਜਾਈ ਬੜੀ ਦੌੜ ਪਹਿਲਾਂ ਜਾਈ ਕੌਲੀ ਉਤਰ ਕੇ ਬੜੀ ਦੌੜ ਜਾ ਕੇ ਪੁੱਛੀ ਬੜਾ ਦਰਵਾਜ਼ਾ। ਅੱਛਾ ਉੱਥੇ ਜਾ ਕੇ ਪੁੱਛੀ ਰਾਮ ਕ੍ਰਿਸ਼ਨ ਨਰਾਤੇ ਦਾ ਪਹਿਲਾ ਦਰਵਾਜ਼ਾ, ਸਾਧੂ ਸਿੰਘ ਉਹਦਾ ਮੁੰਡਾ ਅੱਛਾ ਤੇ ਮਾਂ ਦੇ ਨਾਂ ਚਿੰਤ ਕੌਰ ਸਹੀ ਤੇ ਨਿਸ਼ਾਨੀਆਂ ਸਾਰੀਆਂ ਬਾਲੂਆਂ ਦਾ ਖੂਹ। ਇਹ ਉਹਨਾਂ ਪੁੱਛ ਕੇ ਨਾ ਫਿਰ ਤੂੰ ਨੰਬਰ ਦੇ ਕੇ ਨਾ ਮੇਰੇ ਪਾ ਫੋਨ ਕਰੇ। ਨਹੀਂ ਹੋਇਆ ਰਾਬਤਾ? ਉਹਨਾਂ ਨੇ ਕਰੇ ਹੀ ਨਹੀਂ ਹਾਲ ਤਾਈਂ। ਅਸੀਂ ਇਨਸ਼ਾਅੱਲਾ ਤੁਹਾਡਾ ਰਾਬਤਾ ਕਰਾਉਣਾ ਹੈ। ਹਾਂਜੀ ਤੁਹਾਡੇ ਸਾਧੂ ਸਿੰਘ ਅਗਰ ਜ਼ਿੰਦਾ ਹੋਇਆ ਹਾਂ। ਤਾਂ ਤੁਹਾਡੀ ਗੱਲ ਵੀ ਕਰਾਵਾਂਗੇ। ਉਹ ਬਾਪੇ ਉਹ ਗੁਜ਼ਰ ਗਿਆ ਹੁਣ ਉਹ ਬੜੇਰਾ ਸਾਧੂ ਸਿੰਘ ਹੋਊਗਾ। ਸਾਧੂ ਸਿੰਘ ਦੇ ਵਿੱਚ ਸਾਧੂ ਸਿੰਘ ਦਾ ਮੇਰੀ ਕੋਈ ਤਾਬਾ ਸਾਲ ਛੋਟਾ ਬੜਾ। ਅਗਰ ਤੁਹਾਡੀ ਉਹ ਭਰਜਾਈ ਵੀ ਜ਼ਿੰਦਾ ਹੋਈ ਨਾ ਹਾਂਜੀ ਹਾਂਜੀ ਉਹਦੇ ਨਾਲ ਵੀ ਅਸੀਂ ਤੁਹਾਡੀ ਗੱਲ ਕਰਾਵਾਂਗੇ, ਵੀਡੀਓ ਕਾਲ ਕਰਾਵਾਂਗੇ ਹਾਂਜੀ ਇਨਸ਼ਾਅੱਲਾ। ਅਗਰ ਤੁਹਾਨੂੰ ਉਹ ਬੁਲਾਉਣ ਉੱਥੇ ਹਾਂਜੀ ਤੁਸੀਂ ਦੁਬਾਰਾ ਜਾਓਗੇ ਉਸ ਮੁਲਕ ਇੰਡੀਆ ਹਾਂ ਦੇ ਵਿੱਚ ਹਾਂਜੀ ਚਲੇ ਜਾਗੇ ਉਹ ਪਿੰਡ ਵੇਖਣ? ਹਾਂਜੀ ਪਿੰਡ ਆਪਣਾ ਵੀ ਵੇਖ ਆਵਾਂਗੇ, ਉਹ ਵੀ ਵੇਖ ਆਵਾਂਗੇ। ਡਰ ਨਹੀਂ ਲੱਗੇਗਾ ਕਿ ਵੀ ਨਾ। ਮੈਨੂੰ ਅੱਗੇ ਮਾਰਿਆ ਗਿਆ ਸੀ? ਨਹੀਂ ਨਹੀਂ ਕੋਈ ਸ਼ਾਇਦ ਨਹੀਂ। ਉਹ ਜਦ ਜਿੱਦਾਂ ਤੇ ਜ਼ਿੰਦਗੀ ਆ ਉਹਨਾਂ ਚਿਰ ਕਾਲਾ ਡਰ ਆਲਾ ਜਾਏ। ਸਹੀ ਗੱਲ ਹੈ ਬੜੀ ਜ਼ਿੰਦਾ ਦਿਲ ਬਾਬੇ ਹੋ ਤੁਸੀਂ। ਹਾਂ ਜ਼ਰੂਰ ਜੀ ਅਸੀਂ ਦਿਲ ਮੇਰਾ ਨਾ ਜਿਹੜਾ ਹਾਂਜੀ। ਤੇ ਇਸ ਤਰ੍ਹਾਂ ਜਿਹੜਾ ਦਰਿਆਵਾਂ ਛੱਡਿਆ ਓਹ, ਹੁਣ ਵੀ ਤੇ ਪੈਸੇ ਟੋਕਰ ਦਾ ਕੋਈ ਫਿਕਰ ਨਹੀਂ। ਅੱਜ ਜਿਹਨੂੰ ਮਰਜ਼ੀ ਪੈਸੇ ਦੇ ਛੱਡ ਜਿਹਦੇ ਮਰਜ਼ੀ ਲੈ ਜਾ। ਤੂੰ ਆਪਣਾ ਅਸੀਂ ਰਿਜ਼ਕ ਹੁਣ ਦੁਬਾਰਾ ਮੁਲਾਕਾਤ ਕਰਨਾ ਹੁਣ ਹੈ। 9 ਪੋਤਰੇ ਮੇਰੇ ਹੂੰ ਤੇ 2 ਮੁੰਡੇ ਆ ਮੇਰੇ। ਫਿਰ ਪੋਤਰੇ ਹੀ ਆ ਉਹ ਘੋਗੜ ਜੇ ਇੱਕੋ ਪਿੱਛੇ ਖੜਿਆ ਸਹੀ ਹੋ ਗਿਆ। ਇਹ ਉਹ ਛੋਟਾ। ਅੱਛਾ, ਮੈਂ ਕਹਿ ਰਿਹਾ ਹੁਣ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਨ ਆਉਣੀ ਜਦੋਂ ਉਹਨਾਂ ਨਾਲ ਰਾਬਤਾ ਹੋ ਗਿਆ। ਹਾਂਜੀ ਹਾਂਜੀ ਫਿਰ ਅਸੀਂ ਤੁਹਾਡੀ ਵੀਡੀਓ ਕਾਲ 'ਚ ਗੱਲ ਕਰਾਵਾਂਗੇ ਉਹਦੇ ਨਾਲ। ਹਾਂਜੀ ਠੀਕ ਹੈ ਠੀਕ ਹੈ ਨਾ? ਠੀਕ ਹੈ। ਠੀਕ ਹੋ ਗਿਆ ਬਜ਼ੁਰਗੋ।